ਦੀ ਰਾਜਨੀਤੀ ਆ, ਸੱਥਾਂ ਦੀ ਰਾਜਨੀਤੀ ਦੇ ਵਿੱਚ ਵੀ ਗਰੁੱਪਿਜ਼ਮ ਸੀ ਜਿਹੜਾ ਉਸ ਵਕਤ ਚੱਲਿਆ। ਤੁਸੀਂ ਕੀ ਮੰਨਦੇ ਹੋ ਜਿਹੜਾ ਤੁਹਾਡੀ ਹਾਰ ਦਾ ਕਾਰਨ ਕਿਤੇ ਗਰੁੱਪਿਜ਼ਮ ਤਾਂ ਨਹੀਂ ਸੀ? ਝਾੜੂ ਵਾਲਿਆਂ ਨੇ ਇੰਨਾ ਕੁ ਝੂਠ ਬੋਲਿਆ ਪੰਜਾਬ ਦੇ ਵਿੱਚ, ਉਹ ਝੂਠ ਨੂੰ ਲੋਕਾਂ ਨੇ ਸੱਚ ਮੰਨ ਲਿਆ। ਮੈਂ ਜਦੋਂ ਪਟਿਆਲੇ ਪੜ੍ਹਦਾ ਹੁੰਦਾ ਸੀ ਤਾਂ ਸਿੰਗਲ ਲਾਈਨ ਸੜਕ ਹੁੰਦੀ ਸੀ। ਉਦੋਂ ਬਾਅਦ ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਪੰਜਾਬ ਦੇ ਵਿੱਚ ਤਾਂ ਇੱਥੇ 4 ਲਾਈਨਸ ਰੋਡਸ ਬਣੀਆਂ। ਪੰਜਾਬ ਦੇ ਵਿੱਚ ਜਿੰਨੇ ਐਮਐਲਏ ਨੇ 92 ਐਮਐਲਏ ਨੇ, ਉਹਨਾਂ ਚੋਂ ਘੱਟੋ ਘੱਟ 55% ਐਮਐਲਏ ਇਹੋ ਜਿਹੇ ਨੇ ਜਿਹੜੇ ਦੂਜੀਆਂ ਪਾਰਟੀਆਂ ਨੇ ਕੱਢੇ ਹੋਏ ਨੇ। ਚਾਹੇ ਕਿਸੇ ਤੇ ਪਤਾ ਨਹੀਂ ਕਿੰਨੇ ਕੁ ਬੰਦਿਆਂ ਤੇ ਲੁੱਟਾਂ ਖੋਹਾਂ ਦੇ ਕੇਸ ਨੇ, ਕਿੰਨੇ ਕੁ ਬੰਦਿਆਂ ਤੇ ਇਹਨਾਂ ਦੇ ਐਮਐਲਏ ਤੇ ਕਾਰਾਂ ਚੋਰੀ ਦੇ ਕੇਸ ਨੇ, ਕਿਸੇ ਐਮਐਲਏ ਤੇ ਕੋਈ ਰੇਪ ਦੇ ਕੇਸ ਨੇ, ਕਿਸੇ ਐਮਐਲਏ ਤੇ 307 ਦੇ ਕੇਸ ਨੇ। ਤੁਸੀਂ ਕਿਹਾ ਕਿ ਅਸੀਂ 4 ਲਾਈਨ ਕੱਢਤੀਆਂ, 4 ਲਾਈਨ ਨੇ ਜਿਹੜੀਆਂ ਉਹ ਜਾ ਰਹੀਆਂ ਨੇ, ਪਰ ਲੋਕਾਂ ਦੇ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਉਹਨਾਂ ਉੱਪਰ ਜਿਹੜੇ ਟੋਲ ਪਲਾਜ਼ੇ ਲੱਗੇ ਨੇ, ਟੋਲ ਪਲਾਜ਼ੇ ਪਟਿਆਲੇ ਤੱਕ ਜਾਓ ਉਹਨੇ ਦਾ ਗੱਡੀ ਜੇਲ੍ਹ ਨਹੀਂ ਖਾਂਦੀ ਜਿੰਨੇ ਦੇ ਟੋਲ ਪਲਾਜ਼ੇ ਪੈ ਜਾਂਦੇ ਨੇ। ਉਹਦੀ ਮੇਨਟੇਨੈਂਸ ਵਾਸਤੇ ਪਲਾਜ਼ੇ ਬਣਦੇ ਨੇ, ਜਿਹੜੇ ਟੋਲ ਪਲਾਜ਼ੇ ਬਣਦੇ ਨੇ। ਪਰ ਹੁਣ ਕੀ ਹੋ ਗਿਆ, ਹੁਣ ਟੋਲ ਪਲਾਜ਼ਿਆਂ 'ਚ ਵੀ ਲੁੱਟ ਹੋਣ ਲੱਗ ਗਈ। ਇਸ ਕਰਕੇ ਟੋਲ ਪਲਾਜ਼ੇ ਲਾਉਣ ਦਾ ਪਰਪਸ ਕੁਝ ਹੋਰ ਸੀ, ਪਰ ਉਹ ਟੋਲ ਪਲਾਜ਼ੇ ਉਸ ਪਰਪਸ ਤੋਂ ਹਟ ਕੇ ਇਹਨਾਂ ਨੇ ਗਾਹ ਠੇਕੇ ਦੇਣੇ ਸ਼ੁਰੂ ਕਰਤੇ। ਉਹ ਜਿਹੜੇ ਜਿਹਨਾਂ ਨੂੰ ਠੇਕੇ ਦੇਣੇ ਸ਼ੁਰੂ ਕਰਤੇ, ਉਹਨਾਂ ਨੇ ਠੇਕਿਆਂ ਦਾ ਪੈਸਾ ਮਿਸਯੂਜ਼ ਕਰਨਾ ਸ਼ੁਰੂ ਕਰਤਾ। ਅੱਜ ਦੀ ਜਿਹੜੀ ਸਿਆਸਤ ਆ, ਅੱਜ ਦੀ ਜਿਹੜੀ ਸਰਕਾਰ ਆ, ਉਸ ਨੂੰ ਕਿੱਥੇ ਖੜਾ ਦੇਖੋ? ਮੈਂ ਸਮਝਦਾ ਪੰਜਾਬ ਦੇ ਵਿੱਚ ਕੋਈ ਸਰਕਾਰ ਨਾਂ ਦੀ ਚੀਜ਼ ਨਹੀਂ ਹੈ। ਮੁੱਖ ਮੰਤਰੀ ਜਾ ਕੇ ਜਰਮਨ ਦੇ ਵਿੱਚ ਇਹ ਗੱਲ ਕਹਿੰਦਾ ਵੀ BMW ਨਾਲ ਮੇਰਾ ਐਗਰੀਮੈਂਟ ਹੋ ਗਿਆ ਤੇ ਪੰਜਾਬ ਦੇ ਵਿੱਚ BMW ਦਾ ਇੱਕ ਬਹੁਤ ਵੱਡਾ ਯੂਨਿਟ ਲੱਗਣ ਜਾ ਰਿਹਾ। ਉਹਨੇ ਟਵੀਟ ਪਿੱਛੋਂ ਕੀਤਾ ਆਪਦੇ ਫੋਨ ਤੋਂ, ਭਗਵੰਤ ਮਾਨ ਨੇ, ਵੀ ਪੰਜਾਬ ਦੇ ਵਿੱਚ BMW ਆਪਦਾ ਪ੍ਰੋਜੈਕਟ ਲਾਉਣ ਜਾ ਰਹੀ ਹੈ। ਉਹਨਾਂ ਨੇ ਉਹਨੂੰ ਕੰਡੈਮ ਕਰਤਾ ਵੀ ਪੰਜਾਬ ਦੇ ਵਿੱਚ ਸਾਡਾ ਕੋਈ ਪਲਾਨ ਨਹੀਂ ਹੈ ਵੀ ਅਸੀਂ ਕੋਈ BMW ਦਾ ਪ੍ਰੋਜੈਕਟ ਲਾਉਣ ਜਾ ਰਹੇ ਹਾਂ। ਕਿਉਂਕਿ ਹੁਣ ਤਾਂ ਸਰਕਾਰ 'ਚ ਨੇ ਇਹ, ਹੁਣ ਤਾਂ ਝੂਠ ਨਾ ਬੋਲਣ, ਹੁਣ ਤਾਂ ਲੋਕਾਂ ਨੂੰ ਗਰਾਊਂਡ ਲੈਵਲ ਤੇ ਕੰਮ ਕਰਕੇ ਦਿਖਾਉਣ। ਤੁਸੀਂ ਇੱਕ ਚੀਜ਼ ਦੇਖੋ ਵੀ ਇਹਨਾਂ ਨੇ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਹੈ। ਅੱਜ ਜੇ ਐਵੀਡੈਂਸ ਦੇ ਤੌਰ ਤੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੀ, ਤਾਂ ਫੌਜਾ ਸਿੰਘ ਸਰਾਰੀ ਤੋਂ ਵੱਡੀ ਐਵੀਡੈਂਸ ਕੀ ਹੋਊ? ਜਿਹੜੀਆਂ ਸਰਕਾਰਾਂ ਜਾਂ ਜਿਹੜੀ ਧਿਰ ਤੁਹਾਡੇ ਉੱਪਰ ਇਲਜ਼ਾਮ ਲਾਉਂਦੀ ਰਹੀ ਕਿ ਸੁਖਬੀਰ ਬਾਦਲ ਸਾਰਾ ਕੁਝ ਖਾ ਗਿਆ, ਵੱਡੇ ਵੱਡੇ ਰੋਡ ਕੱਢਤੇ, ਰੋਡਾਂ ਦੇ ਉੱਪਰ ਲੱਗੇ ਦਰਖਤ ਸੀ ਜਿਹੜੇ ਉਹਨਾਂ ਦਾ ਹਿਸਾਬ ਨਹੀਂ ਮਿਲਿਆ। ਸਰਕਾਰ ਤੁਹਾਡੀ ਆ, ਤੁਸੀਂ ਕਰੋ ਸਾਡੇ ਖਿਲਾਫ ਤਫਤੀਸ਼। ਜਿਹੜੇ ਸਾਡੇ ਮਿਨਿਸਟਰ ਦੇ ਖਿਲਾਫ ਕੋਈ ਐਲੀਗੇਸ਼ਨ ਆਉਂਦੇ ਨੇ, ਮੈਂ ਕਹਿੰਦਾ ਪਰਚਾ ਦਰਜ ਕਰਕੇ ਸਾਡੇ ਖਿਲਾਫ ਕਰੋ। ਤੁਸੀਂ ਲੋਕਾਂ ਦੇ ਸਾਹਮਣੇ ਸੱਚ ਲਿਆਓ। ਲਿਆਉਂਦੇ ਕਿਉਂ ਨਹੀਂ? ਤੁਸੀਂ ਇੱਕ ਚੀਜ਼ ਦੇਖੋ, ਉਹਦਾ ਜੰਗਲਾਤ ਵਾਲੇ ਘਪਲੇ 'ਚ ਤਾਂ ਉਹਨੂੰ ਫੜ ਕੇ ਅੰਦਰ ਦੇਤਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲੇ ਘਪਲੇ 'ਚ ਉਹਦੇ ਖਿਲਾਫ ਤਫਤੀਸ਼ ਕਿਉਂ ਨਹੀਂ ਕਰ ਰਹੇ? ਜਿਹੜੇ ਕਾਲਜਾਂ ਨੂੰ ਫੰਡ ਜਾਰੀ ਕੀਤੇ ਉਹਦੇ ਖਿਲਾਫ ਉਹਨੂੰ ਤਫਤੀਸ਼ ਕਿਉਂ ਨਹੀਂ ਕਰ ਰਹੇ? ਕਿਉਂਕਿ ਉਹਦੇ ਵਿੱਚ ਸਭ ਤੋਂ ਪਹਿਲਾ ਨਾਂ ਜਿਹੜਾ ਆਉਂਦਾ ਹੈਗਾ ਲਵਲੀ ਯੂਨੀਵਰਸਿਟੀ ਦਾ ਆਉਂਦਾ। ਦੋਹਾਂ ਬੰਦਿਆਂ ਨੂੰ ਇਹਨਾਂ ਨੇ ਵਿਜੀਲੈਂਸ ਨੇ ਇਹਨਾਂ ਦੀ ਨੇ ਫੜਿਆ। ਆਸ਼ੂ ਵੀ ਵਿਜੀਲੈਂਸ ਨੇ ਫੜਿਆ, ਧਰਮਸ਼ੋਤ ਵੀ ਵਿਜੀਲੈਂਸ ਨੇ ਫੜਿਆ। ਕਰੋੜਾਂ ਰੁਪਈਏ 'ਚੋਂ ਕੋਈ 2 ਰੁਪਈਏ ਤਾਂ ਰਿਕਵਰ ਕਰ ਲਓ ਉਹਨਾਂ ਤੋਂ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਅੱਜ ਅਸੀਂ ਫੇਰ ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਰਾਜਨੀਤਿਕ ਸਫ਼ਰ ਤਾਂ ਬਹੁਤ ਥੋੜ੍ਹਾ ਹੈਗਾ, ਪਰ ਵਕਾਲਤ ਦੇ ਵਿੱਚ ਬਹੁਤ ਲੰਬਾ ਸਫ਼ਰ ਆ। ਅਸੀਂ ਗੱਲ ਕਰਨ ਜਾ ਰਹੇ ਹਾਂ ਭਦੌੜ ਹਲਕੇ ਤੋਂ ਚੋਣਾਂ ਦੇ ਵਿੱਚ ਖੜੇ ਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਧਿਰ ਦੇ ਵੱਲੋਂ ਟਿਕਟ 'ਤੇ ਲੜਦੇ ਨੇ ਸਤਨਾਮ ਸਿੰਘ ਰਾਹੀ ਜੀ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਹੋਣਗੀਆਂ ਪੰਜਾਬ ਦੀ ਸਿਆਸਤ ਨੂੰ ਲੈ ਕੇ, ਪੰਜਾਬ ਦੇ ਵਿੱਚ ਨਵੀਂ ਸਰਕਾਰ ਚੁਣੀ ਗਈ ਆ ਉਸ ਨੂੰ ਲੈ ਕੇ, ਅਤੇ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਹੋਣਗੀਆਂ ਜਿਹੜਾ ਪੰਜਾਬ ਦੇ ਵਿੱਚ ਵੱਧ ਰਿਹਾ ਕ੍ਰਾਈਮ ਆ ਉਸ ਨੂੰ ਲੈ ਕੇ। ਆਖਰ ਇਹਨਾਂ ਦਾ ਸਫ਼ਰ ਕੀ ਰਿਹਾ? ਸਤਨਾਮ ਰਾਹੀ ਜੀ ਕਿੱਥੋਂ ਆਪਦੀ ਵਕਾਲਤ ਦੀ ਜਿਹੜੀ ਪੜ੍ਹਾਈ ਆ ਉਹ ਸ਼ੁਰੂ ਕਰਦੇ ਨੇ ਅਤੇ ਅੱਜ ਜਿਹੜਾ ਸਿਆਸਤ ਦੇ ਵਿੱਚ ਆਉਣ ਦਾ ਕਾਰਨ ਕੀ ਮੰਨਦੇ ਨੇ? ਰਾਹੀ ਸਾਹਿਬ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਮੇਰੇ ਨਾਲ ਅੱਜ ਇੰਟਰਵਿਊ ਦਾ ਟਾਈਮ ਫਿਕਸ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਰਾਹੀ ਸਾਹਿਬ,
ਜੇ ਅਸੀਂ ਗੱਲ ਕਰਦੇ ਹਾਂ, ਪਹਿਲਾਂ ਆਪਾਂ ਸਵਾਲ ਹੀ ਉੱਥੋਂ ਕਰਦੇ ਹਾਂ ਕਿ ਪੰਜਾਬ ਦੀ ਜਿਹੜੀ ਸਿਆਸਤ ਆ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ, ਕਿਉਂਕਿ ਤੁਹਾਡਾ ਪੇਸ਼ਾ ਕੁਝ ਹੋਰ ਸੀ ਅਤੇ ਰਾਜਨੀਤੀ ਵੱਲ ਆਉਣ ਦਾ ਰੁਖ ਕਿਵੇਂ ਹੋਇਆ? ਦੇਖੋ, ਮੇਰਾ ਪੇਸ਼ਾ ਵਕਾਲਤ ਆ। ਮੈਂ 1992 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਕਾਲਤ ਕੀਤੀ ਔਰ ਮੈਂ 1993 ਦੇ ਵਿੱਚ ਇੱਥੇ ਆ ਕੇ ਡਿਸਟ੍ਰਿਕਟ ਕੋਰਟ ਬਰਨਾਲਾ ਦੇ ਵਿੱਚ ਵਕਾਲਤ ਸ਼ੁਰੂ ਕਰ ਲਈ ਔਰ ਉਦੋਂ ਤੋਂ ਵਕਾਲਤ ਕਰ ਰਿਹਾ। ਮੇਰੇ ਕੋਲੇ ਕ੍ਰਿਮੀਨਲ ਕੇਸ ਨੇ, ਮੈਂ ਕ੍ਰਿਮੀਨਲ ਕੇਸਾਂ 'ਤੇ ਮੇਰੀ ਸਪੈਸ਼ਲਟੀ ਆ। ਅਤੇ ਰਹੀ ਗੱਲ ਵਕਾਲਤ 'ਚੋਂ ਰਾਜਨੀਤੀ 'ਚ ਆਉਣ ਦੀ, ਮੈਂ ਇੱਕ ਸੇਵਾ ਨੂੰ ਲੈ ਕੇ ਰਾਜਨੀਤੀ ਦੇ ਵਿੱਚ ਆਇਆ ਸੀ, ਕਿਉਂਕਿ ਮੇਰੇ ਜਿਹੜੇ ਗ੍ਰੈਂਡਫਾਦਰ ਸੀ ਉਹ ਸੁਤੰਤਰਤਾ ਸੰਗਰਾਮੀ ਸੀ। ਮੇਰੇ ਜਿਹੜੇ ਗ੍ਰੈਂਡਫਾਦਰ ਦਾਦਾ ਜੀ, ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਮੇਰੇ ਦਾਦਾ ਜੀ ਦੇ ਜਿਹੜੇ ਪਿਤਾ ਸੀ, ਉਹਨਾਂ ਦੀ ਦੇਸ਼ ਵਾਸਤੇ, ਪੰਜਾਬ ਵਾਸਤੇ ਬਹੁਤ ਵੱਡੀ ਕੁਰਬਾਨੀ ਸੀ। ਉਹ ਜਿਹੜਾ ਜੈਤੋ ਦਾ ਮੋਰਚਾ ਹੋਇਆ ਸੀ, ਉਹਨਾਂ ਦਾ ਨਾਮ ਸਰਦਾਰ ਹੀਰਾ ਸਿੰਘ ਸੀ, ਹੀਰਾ ਸਿੰਘ ਉਰਫ ਪਾਲਾ ਸਿੰਘ। ਉਹ ਜੈਤੋ ਦੇ ਮੋਰਚੇ ਸ਼ਹੀਦ ਹੋ ਗਏ ਸੀ। ਮੇਰੇ ਜਿਹੜੇ ਦਾਦਾ ਜੀ ਨੇ, ਉਹਨਾਂ ਨੇ ਆਪਦੇ ਪਿਤਾ ਜੀ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਉਹਨਾਂ ਦਾ ਨਾਂ ਪਲਟਾ ਕੇ ਹੀਰਾ ਸਿੰਘ ਤੋਂ ਰਾਹੀ ਬਣਾ ਕੇ ਉਹ ਆਪਦੇ ਨਾਂ ਦੇ ਨਾਲ ਲਾਇਆ। ਉਹ ਸਾਡੇ ਨਾਂ ਦੇ ਨਾਲ ਵੀ ਚੱਲਿਆ ਆਉਂਦਾ। ਮੇਰੇ ਦਾਦਾ ਜੀ ਨੇ ਵੀ ਜੰਗੇ ਆਜ਼ਾਦੀ ਦੇ ਵਿੱਚ ਜੇਲ੍ਹਾਂ ਕੱਟੀਆਂ ਔਰ ਉਹ ਰਾਜਨੀਤੀ ਦੇ ਵਿੱਚ ਵੀ ਰਹੇ। ਕੋਈ ਇੱਕ ਪੈਸੇ ਦਾ ਉਹਨਾਂ 'ਤੇ ਇਲਜ਼ਾਮ ਨਹੀਂ ਲਾ ਸਕਦਾ ਵੀ ਕਿ ਉਹਨਾਂ ਨੇ ਕੁਝ ਇੱਕ ਪੈਸੇ ਦੀ ਕਰਪਸ਼ਨ ਕੀਤੀ ਹੋਵੇ। ਮੇਰੇ ਫਾਦਰ ਸਰਦਾਰ ਹਰਪਾਲਿੰਦਰ ਸਿੰਘ ਰਾਹੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਰਹੇ ਔਰ ਉਹ ਪਹਿਲਾਂ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਸੀ। ਉਹਨਾਂ ਨੇ ਜਿੰਨਾ ਚਿਰ ਰਾਜਨੀਤੀ ਦੇ ਵਿੱਚ ਰਹੇ, ਤੁਸੀਂ ਜ਼ਿਲ੍ਹੇ ਬਰਨਾਲੇ 'ਚ ਕਿਤੋਂ ਉਹਨਾਂ ਦੇ ਬਾਰੇ ਵੈਰੀਫਾਈ ਕਰ ਲਓ, ਉਹਨਾਂ ਦੇ ਉੱਪਰ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਰਾਜਨੀਤੀ 'ਚ ਆ ਕੇ ਇਹਨਾਂ ਨੇ 1 ਰੁਪਈਏ ਦੀ ਕਰਪਸ਼ਨ ਕੀਤੀ ਹੋਵੇ। ਪੰਜਾਬ ਦੇ ਵਿੱਚ ਖਾੜਕੂਵਾਦ ਦਾ ਦੌਰ ਆਇਆ, ਜਿੰਨੇ ਉਹਨਾਂ ਨੇ ਲੋਕਾਂ ਦੇ ਬੱਚੇ ਛੜਾਏ, ਉਹ ਬਿਲਕੁਲ ਨਹੀਂ ਸੀ ਡਰਦੇ ਹੁੰਦੇ। ਉਹ ਜਿਹੜਾ ਮਰਜ਼ੀ ਕੋਈ ਜ਼ਾਲਮ ਪੁਲਿਸ ਅਫਸਰ ਹੁੰਦਾ, ਉਹ ਵਿੱਚ ਵੱਜਦੇ ਜਾ ਕੇ। ਉਹ ਹਾਲਾਤ, ਜਿਹੜਾ ਖਾੜਕੂਵਾਦ ਦਾ ਹਾਲਾਤ, ਪੰਜਾਬ ਦਾ ਹਾਲਾਤ ਆਇਆ, ਉਹ ਮੈਂ ਵੀ ਆਪਦੇ ਪਿੰਡੇ 'ਤੇ ਹੰਢਾਇਆ। ਮੈਂ ਵੀ ਉਹ ਮਾੜੇ ਸਮੇਂ ਦੇ ਵਿੱਚ ਮੂਵਮੈਂਟ ਦੇ ਵਿੱਚ ਰਿਹਾ। ਮੈਂ 2 ਸਾਲ ਜੇਲ੍ਹ ਵੀ ਕੱਟੀ ਖਾੜਕੂਵਾਦ ਵੇਲੇ। ਅਤੇ ਮੈਂ ਵੀ ਮੇਰੇ ਦਾਦਾ ਜੀ ਦੇ, ਮੇਰੇ ਪਿਤਾ ਜੀ ਦੇ ਪੂਰਨਿਆਂ 'ਤੇ ਚੱਲਦਾ ਹੋਇਆ ਵੀ ਲੋਕਾਂ ਦੀ ਸੇਵਾ ਕਰਨੀ ਹੈ। ਉਹ ਸੇਵਾ ਨੂੰ ਲੈ ਕੇ ਰਾਜਨੀਤੀ 'ਚ ਆਇਆ ਸੀ, ਕਿਉਂਕਿ ਜੇ ਆਪਾਂ ਪੈਸੇ ਦੀ ਗੱਲ ਕਰੀਏ, ਜੇ ਆਪਾਂ ਸ਼ੋਹਰਤ ਦੀ ਗੱਲ ਕਰੀਏ, ਤਾਂ ਸੱਚੇ ਪਾਤਸ਼ਾਹ ਨੇ ਮੈਨੂੰ ਵਕਾਲਤ 'ਚ ਪੈਸਾ ਵੀ ਦਿੱਤਾ ਅਤੇ ਸ਼ੋਹਰਤ ਵੀ ਦਿੱਤੀ। ਰਾਜੀ ਸਾਹਿਬ, ਸਿਆਸਤ ਇੱਕ ਬੜੀ ਅਜਿਹੀ ਚੀਜ਼ ਆ ਜਿਸ ਦੇ ਵਿੱਚ ਕਹਿੰਦੇ ਨੇ ਕਿ ਬੰਦਾ ਜਦੋਂ ਕੇਰਾਂ ਵੜ ਜਾਂਦਾ ਤਾਂ ਧੱਸਦਾ ਹੀ ਜਾਂਦਾ। ਰਾਹੀ ਸਾਹਿਬ ਦਾ ਕੀ ਜਿਹੜਾ ਕਿ ਆਉਣ ਵਾਲੇ ਦਿਨਾਂ ਦਾ ਪਲਾਨ ਆ ਉਹ ਕੀ ਹੋ ਸਕਦਾ ਹੈਗਾ, ਕਿਉਂਕਿ ਹਾਰ ਗਏ ਹੋ ਭਦੌੜ ਹਲਕੇ ਤੋਂ, ਬੜੀ ਵੱਡੀ ਜਿਹੜੀ ਕਿ ਹਾਰ ਆ ਉਹ ਮਿਲੀ ਹੈਗੀ। ਉਸ ਤੋਂ ਬਾਅਦ ਲਾਭ ਸਿੰਘ ਉਗੋ ਕੇ ਜਿੱਤਦੇ ਨੇ, ਚਰਨਜੀਤ ਸਿੰਘ ਚੰਨੀ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਹੁੰਦੇ ਨੇ, ਉਹ ਵੀ ਤੁਹਾਡੇ ਪੈਰਲਰ 'ਤੇ ਖੜੇ ਹੁੰਦੇ ਨੇ। ਦੇਖੋ ਹਰਜਿੰਦਰ ਜੀ, ਜਿਹੜੀ ਤਾਂ ਹਾਰ ਵਾਲੀ ਗੱਲ ਆ, ਇਹ ਤਾਂ ਰਾਜਨੀਤੀ ਦੇ ਵਿੱਚ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ। ਜਿੱਤਾਂ 'ਚੋਂ ਹੀ ਹਾਰਾਂ ਨਿਕਲਦੀਆਂ, ਹਾਰਾਂ 'ਚੋਂ ਜਿੱਤਾਂ ਨਿਕਲਦੀਆਂ। ਇਹ ਤਾਂ ਲੋਕਾਂ ਦਾ ਫਤਵਾ ਗਾ, ਸਾਨੂੰ ਸਿਰ ਮੱਥੇ ਮੰਨਣਾ ਵੀ ਚਾਹੀਦਾ। ਔਰ ਮੈਂ ਇਸ ਫਤਵੇ ਨੂੰ ਮੰਨਣ 'ਚ ਕਦੇ ਕੋਈ ਆਨਾਕਾਨੀ ਵੀ ਨਹੀਂ ਕੀਤੀ। ਨਾ ਮੈਂ ਜਦੋਂ ਹਾਰਿਆ ਮੇਰੇ ਮੱਥੇ 'ਤੇ ਕਿਸੇ ਚੀਜ਼ ਦਾ ਰੋਸ ਆਇਆ ਜਾਂ ਕੋਈ ਮੈਨੂੰ ਕੋਈ ਕਿਸੇ 'ਤੇ ਗਿਲਾ ਹੋਇਆ। ਜੇ ਮੈਂ ਜਿੱਤ ਵੀ ਜਾਂਦਾ ਤਾਂ ਮੈਂ ਇੰਨੀ ਖੁਸ਼ੀ ਨਹੀਂ ਸੀ ਮਨਾਉਣੀ ਵੀ ਕੱਲ੍ਹ ਨੂੰ ਮੈਥੋਂ ਹਾਰ ਬਰਦਾਸ਼ਤ ਨਾ ਹੋਵੇ। ਇਸ ਕਰਕੇ ਜਿੱਤ ਹਾਰ ਦਾ ਤਾਂ ਮੇਰੇ ਸਿਹਤ 'ਤੇ ਕੋਈ ਅਸਰ ਨਹੀਂ ਹੈ। ਹਾਰ ਲੋਕਾਂ ਦਾ ਫਤਵਾ ਸੀ। ਇਹ ਮਹਿਸੂਸ ਕੀਤਾ ਵੀ ਲੋਕਾਂ ਨੂੰ ਮੇਰੇ ਨਾਲੋਂ ਜ਼ਿਆਦਾ ਜਿਹੜਾ ਕੈਂਡੀਡੇਟ ਜਿੱਤਿਆ ਉਹਦੇ 'ਚ ਕੋਈ ਅੱਛੀ ਚੀਜ਼ ਦਿਖੀ, ਲੋਕਾਂ ਨੇ ਉਸ ਕੈਂਡੀਡੇਟ ਨੂੰ ਜਿਤਾਇਆ। ਪਰ ਹਾਰ ਨੂੰ ਪਰੇ ਰੱਖ ਕੇ ਅੱਜ ਵੀ ਜਿੱਥੇ ਕਿਸੇ ਕੋਈ ਵਰਕਰ ਨੂੰ, ਮੈਂ ਕਦੇ ਇਹ ਨਹੀਂ ਕਿਸੇ ਨੂੰ, ਮੈਨੂੰ ਕੋਈ ਵਰਕਰ ਫੋਨ ਕਰਦੇ, ਹਲਕੇ ਦਾ ਕੋਈ ਬੰਦਾ ਫੋਨ ਕਰਦੇ, ਮੈਂ ਉਹਨੂੰ ਇਹ ਨਹੀਂ ਪੁੱਛਦਾ ਵੀ ਤੂੰ ਅਕਾਲੀ ਦਲ ਦਾ ਵਰਕਰ ਆ, ਤੂੰ ਝਾੜੂ ਦਾ ਵਰਕਰ ਆ, ਤੂੰ ਕਾਂਗਰਸ ਦਾ ਵਰਕਰ ਆ। ਮੈਂ ਜਿੰਨੇ ਕੁ ਜੋਗਾ ਹੁੰਨਾ, ਕਿਸੇ SHO ਨੂੰ ਫੋਨ ਕਰਨਾ, ਕਿਸੇ DSP ਨੂੰ ਫੋਨ ਕਰਨਾ, ਜਿਹਦੀ ਵੀ ਕੋਈ ਜਿਹੋ ਜਿਹੀ ਪ੍ਰੋਬਲਮ ਹੁੰਦੀ ਆ, ਮੇਰੀ ਕੋਸ਼ਿਸ਼ ਹੁੰਦੀ ਆ ਵੀ ਉਸ ਪ੍ਰੋਬਲਮ ਨੂੰ ਹੱਲ ਕੀਤਾ ਜਾਵੇ। ਰਾਜੀ ਸਾਹਿਬ, ਜਿਵੇਂ ਅਕਾਲੀ ਦਲ ਦੇ ਵਿੱਚ ਗਰੁੱਪਿਜ਼ਮ ਸ਼ੁਰੂ ਹੋ ਗਿਆ, ਗਰੁੱਪ ਬਣਦੇ ਨੇ, ਧੜੇ ਬਣਦੇ ਨੇ, ਪਿੰਡਾਂ ਦੀ ਰਾਜਨੀਤੀ ਹੈ ਜਿਹੜੀ, ਸੱਥਾਂ ਦੀ ਰਾਜਨੀਤੀ ਆ, ਸੱਥਾਂ ਦੀ ਰਾਜਨੀਤੀ ਦੇ ਵਿੱਚ ਵੀ ਗਰੁੱਪਿਜ਼ਮ ਸੀ ਜਿਹੜਾ ਉਸ ਵਕਤ ਚੱਲਿਆ। ਤੁਸੀਂ ਕੀ ਮੰਨਦੇ ਹੋ, ਜਿਹੜਾ ਤੁਹਾਡੀ ਹਾਰ ਦਾ ਕਾਰਨ ਕਿਤੇ ਗਰੁੱਪਿਜ਼ਮ ਤਾਂ ਨਹੀਂ ਸੀ? ਨਹੀਂ, ਦੇਖੋ ਜਿਹੜੀ ਮੇਰੀ ਹਾਰਨ ਦੀ ਗੱਲ ਆ, ਮੇਰੇ ਹਾਰਨ ਦਾ ਕਾਰਨ ਕੋਈ ਗਰੁੱਪਿਜ਼ਮ ਨਹੀਂ ਸੀ। ਮੈਂ ਤਾਂ ਹਾਰਨ ਦਾ, ਕਿਉਂਕਿ ਉਸ ਵੇਲੇ ਤੁਸੀਂ ਵੀ ਸਿਸਟਮ ਸੀ, ਕਿਉਂਕਿ 22 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਉਦੋਂ ਇੱਕ ਵੇਵ ਇੱਦਾਂ ਦੀ ਚੱਲ ਗਈ,
ਇੱਕ ਮਾਹੌਲ ਪੰਜਾਬ 'ਚ ਇਦਾਂ ਦਾ ਬਣ ਗਿਆ। ਇਹਨਾਂ ਨੇ ਇੰਨਾ ਕੁ ਝਾੜੂ ਵਾਲਿਆਂ ਨੇ ਇੰਨਾ ਕੁ ਝੂਠ ਬੋਲਿਆ ਪੰਜਾਬ ਦੇ ਵਿੱਚ, ਉਹ ਝੂਠ ਨੂੰ ਲੋਕਾਂ ਨੇ ਸੱਚ ਮੰਨ ਲਿਆ। ਕਿਉਂਕਿ ਲੋਕ ਇੰਨੇ ਕੁ ਇਹਨਾਂ ਨੇ ਇਹੋ ਜਿਹੇ ਲਾਰੇ ਲਾਤੇ, ਲੋਕਾਂ ਨੂੰ ਇਹੋ ਜਿਹੇ ਸਭ ਜਵਾਬ ਦਿਖਾਤੇ, ਲੋਕਾਂ ਨੇ ਸੋਚਿਆ ਵੀ ਕਿਉਂ ਨਾ ਆਪਾਂ ਇੱਕ ਇਹ ਬਦਲ ਲਿਆ ਕੇ ਆਪਾਂ ਦੇਖੀਏ। ਕਿਉਂਕਿ ਤੁਸੀਂ ਮੈਥੋਂ ਉਮਰ 'ਚ ਛੋਟੇ ਹੋ, ਮੈਂ ਜਦੋਂ ਪਟਿਆਲੇ ਪੜ੍ਹਦਾ ਹੁੰਦਾ ਸੀ ਤਾਂ ਸਿੰਗਲ ਲਾਈਨ ਬੱਸ, ਸਿੰਗਲ ਇੱਕ ਬੱਸ ਹੁੰਦੀ, ਸਿੰਗਲ ਸੜਕ ਹੁੰਦੀ ਸੀ। ਜੇ ਉਹ ਸੜਕ 'ਤੇ ਬੱਸ ਜਾਂਦੀ ਹੁੰਦੀ, ਕਈ ਵਾਰੀ ਗੱਡੀ ਕ੍ਰਾਸ ਕਰਨਾ ਹੁੰਦਾ ਸੀ ਤਾਂ ਬੱਸ ਦੇ ਇੱਕ ਟਾਇਰ ਥੱਲੇ ਲੈ ਜਾਂਦੇ ਸੀ। ਉਦੋਂ ਬਾਅਦ ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਪੰਜਾਬ ਦੇ ਵਿੱਚ ਤਾਂ ਇੱਥੇ 4 ਲਾਈਨਸ ਰੋਡਸ ਬਣੀਆਂ। ਜਦੋਂ 4 ਲਾਈਨਸ ਰੋਡ ਬਣੀਆਂ, ਡਿਵੈਲਪਮੈਂਟ ਬਹੁਤ ਹੋਈ। ਪਰ ਜਿਹੜੀ ਨਵੀਂ ਜਨਰੇਸ਼ਨ ਸੀ, ਜਿਹੜੀ ਨਵੀਂ ਪੀੜ੍ਹੀ ਸੀ, ਜਿਹੜੇ ਇਸ ਵੇਲੇ ਜਿਨ੍ਹਾਂ ਦਾ ਵੋਟ ਰਾਈਟ ਆ, ਕੋਈ 22 ਸਾਲ ਦਾ ਬੱਚਾ ਸੀ, ਕੋਈ 25 ਸਾਲ ਦਾ ਬੱਚਾ ਸੀ, ਉਹਨਾਂ ਨੇ ਉਹ ਸਾਡੇ ਵਾਲਾ ਸਮਾਂ ਨਹੀਂ ਸੀ ਦੇਖਿਆ। ਜਿਹੜੇ ਸਮੇਂ ਅਸੀਂ ਜਦੋਂ ਪਟਿਆਲੇ ਪੜ੍ਹਦੇ ਹੁੰਦੇ 1992-91 'ਚ ਦੇਖੇ ਸੀ, ਉਹਨਾਂ ਨੇ ਉਹ 2000 ਤੋਂ ਬਾਅਦ ਵਾਲਾ ਸਮਾਂ ਦੇਖਿਆ, ਜਦੋਂ 4 ਲੇਨਸ ਦੇਖੀਆਂ। ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਤਾਂ ਕੰਮ ਚੱਲ ਹੀ ਰਿਹਾ, ਵੀ ਇਹ ਤੋਂ ਬਾਅਦ ਤਰੱਕੀ ਕੀ ਹੋਈ। ਕੁਛ ਇਹਨਾਂ ਨੇ ਲੋਕਾਂ ਨੂੰ ਸਭ ਜਵਾਬ ਇਹੋ ਜਿਹੇ ਦਿਖਾਤੇ ਵੀ ਅਸੀਂ ਐਂ ਕਰ ਦਿਆਂਗੇ, ਅਸੀਂ ਘਰ ਘਰ ਨੌਕਰੀ ਦੇ ਦਿਆਂਗੇ, 600 ਯੂਨਿਟ ਬਿਜਲੀ ਦੇ ਮਾਫ ਕਰ ਦਿਆਂਗੇ, ਹਰ ਇੱਕ ਪਰਿਵਾਰ ਦੀ ਬੀਬੀ ਨੂੰ 1000 ਰੁਪਈਆ ਉਹਨੂੰ ਮਹੀਨਾ ਦਿਆ ਕਰਾਂਗੇ, ਹੋਰ ਪਤਾ ਨਹੀਂ ਕਿੰਨੇ ਕੁ ਝੂਠੇ ਲਾਰੇ ਲਾਏ। ਔਰ ਝੂਠੇ ਲਾਰੇ ਲਾ ਕੇ ਲੋਕਾਂ ਨੇ ਸੋਚਿਆ ਵੀ ਕਿਉਂ ਨਾ ਇੱਕ ਬਦਲ ਲਿਆਂਦਾ ਜਾਵੇ। ਲੋਕਾਂ ਨੇ ਇੱਕ ਬਦਲ ਸੋਚਿਆ, ਕਿਉਂਕਿ ਉਸ ਬਦਲ ਦੇ ਵਿੱਚ ਨਾ ਤਾਂ ਲੋਕਾਂ ਨੇ ਕੈਂਡੀਡੇਟ ਦੇਖਿਆ, ਨਾ ਲੋਕਾਂ ਨੇ ਕੁਛ ਹੋਰ ਦੇਖਿਆ, ਲੋਕਾਂ ਨੇ ਝਾੜੂ ਦੇਖਿਆ। ਹੁਣ ਪੰਜਾਬ ਦੇ ਵਿੱਚ ਜਿੰਨੇ MLA ਨੇ, 92 MLA ਨੇ, ਉਹਨਾਂ 'ਚੋਂ ਘੱਟੋ ਘੱਟ 55% MLA ਇਹੋ ਜਿਹੇ ਨੇ ਜਿਹੜੇ ਦੂਜੀਆਂ ਪਾਰਟੀਆਂ ਨੇ ਕੱਢੇ ਹੋਏ ਨੇ। ਚਾਹੇ ਕਿਸੇ 'ਤੇ ਪਤਾ ਨਹੀਂ ਕਿੰਨੇ ਕੁ ਬੰਦਿਆਂ 'ਤੇ ਲੁੱਟਾਂ ਖੋਹਾਂ ਦੇ ਕੇਸ ਨੇ, ਕਿੰਨੇ ਕੁ ਬੰਦਿਆਂ 'ਤੇ ਇਹਨਾਂ ਦੇ MLA 'ਤੇ ਕਾਰਾਂ ਚੋਰੀ ਦੇ ਕੇਸ ਨੇ, ਕਿਸੇ MLA 'ਤੇ ਕੋਈ ਰੇਪ ਦੇ ਕੇਸ ਨੇ, ਕਿਸੇ MLA 'ਤੇ 307 ਦੇ ਕੇਸ ਨੇ। ਮਤਲਬ ਕਿ ਲੋਕਾਂ ਨੇ ਬਦਲਾਅ ਦੇ ਵਿੱਚ ਪਾਰਟੀਆਂ ਨਹੀਂ ਦੇਖੀਆਂ, ਲੋਕਾਂ ਨੇ ਝਾੜੂ ਦੇਖ ਕੇ ਕੈਂਡੀਡੇਟ ਨਹੀਂ ਦੇਖੇ, ਲੋਕਾਂ ਨੇ ਇਹਨਾਂ ਨੂੰ ਜਿਤਾਤਾ। ਰਾਜੀ ਸਾਹਿਬ, ਤੁਸੀਂ ਕਿਹਾ ਕਿ ਅਸੀਂ 4 ਲਾਈਨ ਕੱਢਤੀਆਂ, 4 ਲਾਈਨ ਨੇ ਜਿਹੜੀਆਂ ਉਹ ਜਾ ਰਹੀਆਂ ਨੇ, ਪਰ ਲੋਕਾਂ ਦੇ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਉਹਨਾਂ ਉੱਪਰ ਜਿਹੜੇ ਟੋਲ ਪਲਾਜ਼ੇ ਲੱਗੇ ਨੇ, ਟੋਲ ਪਲਾਜ਼ੇ ਪਟਿਆਲੇ ਤੱਕ ਜਾਓ ਉਹਨੇ ਦਾ ਗੱਡੀ ਤੇਲ ਨਹੀਂ ਖਾਂਦੀ ਜਿੰਨੇ ਦੇ ਟੋਲ ਪਲਾਜ਼ੇ ਪੈ ਜਾਂਦੇ ਨੇ। ਦੇਖੋ, ਜਿਹੜੀ ਟੋਲ ਪਲਾਜ਼ਿਆਂ ਦੀ ਗੱਲ ਆ, ਉਹ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਵੀ ਟੋਲ ਪਲਾਜ਼ੇ ਲੱਗੇ ਨੇ। ਚਲੋ, ਉਹ ਜਿਹੜੇ ਟੋਲ ਪਲਾਜ਼ੇ ਸੀ ਉਹ ਬਣੇ ਤਾਂ ਇਸ ਸਿਸਟਮ ਵਾਸਤੇ ਸੀ ਵੀ ਉੱਥੋਂ ਇਹਨਾਂ ਰੋਡਸ ਦੀ ਮੇਨਟੇਨੈਂਸ ਹੁੰਦੀ ਰਹੂਗੀ। ਕਿਉਂਕਿ ਮੈਂ ਪਿੱਛੇ ਜੇ DC ਸਾਹਿਬ ਨੂੰ ਇੱਕ ਕੰਪਲੇਂਟ ਵੀ ਦਿੱਤੀ ਸੀ ਵੀ ਟੋਲ ਪਲਾਜ਼ਿਆਂ ਦਾ ਮਤਲਬ ਇਹ ਹੁੰਦਾ ਵੀ ਜਿਹੜੇ ਬੰਦੇ ਉਸ ਟੋਲ ਨੂੰ ਮੇਨਟੇਨ ਕਰਦੇ ਨੇ, ਜਿਹਦੇ ਕੋਲੇ ਉਸ ਟੋਲ ਦਾ ਠੇਕਾ ਗਾ, ਉਹਦੀ ਡਿਊਟੀ ਬਣਦੀ ਆ ਵੀ ਉਸ ਏਰੀਏ ਦੀ ਸੜਕ ਸਾਰੀ ਓਕੇ ਰਹੇ, ਉਸ 'ਤੇ ਕੋਈ ਪ੍ਰੋਬਲਮ ਨਾ ਆਵੇ, ਉਹਦੀ ਮੇਨਟੇਨੈਂਸ ਵਾਸਤੇ ਪਲਾਜ਼ੇ ਬਣਦੇ ਨੇ, ਜਿਹੜੇ ਟੋਲ ਪਲਾਜ਼ੇ ਬਣਦੇ ਨੇ। ਪਰ ਹੁਣ ਕੀ ਹੋ ਗਿਆ, ਹੁਣ ਟੋਲ ਪਲਾਜ਼ਿਆਂ 'ਚ ਵੀ ਲੁੱਟ ਹੋਣ ਲੱਗ ਗਈ। ਕਿਉਂਕਿ ਜਿਹੜੇ ਭਾਰਤ ਦੇ ਟਰਾਂਸਪੋਰਟ ਮਿਨਿਸਟਰ ਨੇ, ਉਹਨਾਂ ਨੇ ਇੱਕ ਏਰੀਆ ਫਿਕਸ ਕਰਤਾ ਵੀ 60 ਕਿਲੋਮੀਟਰ ਦੇ ਏਰੀਏ ਦੇ ਵਿੱਚ ਇੱਕ ਟੋਲ ਪਲਾਜ਼ਾ ਹੋਊਗਾ। ਇੱਥੇ ਕਿਸਾਨ ਯੂਨੀਅਨ ਧਰਨਾ ਲਾਇਆ ਹੋਇਆ ਆਪਣੇ ਚੀਮੇ ਵਾਲੇ ਟੋਲ ਪਲਾਜ਼ੇ 'ਤੇ। ਇਹ ਬਿਲਕੁਲ ਸਹੀ ਧਰਨਾ ਲੱਗਿਆ ਹੋਇਆ, ਕਿਉਂਕਿ ਜੇ ਤੁਸੀਂ ਬੜਵਰ ਵਾਲੇ ਟੋਲ ਪਲਾਜ਼ੇ ਤੋਂ ਇਸ ਟੋਲ ਪਲਾਜ਼ੇ ਦਾ ਜਾ ਕੇ ਇਹਦਾ ਏਰੀਆ ਦੇਖੋ ਤਾਂ ਇਹ ਘੱਟੋ ਘੱਟ ਜਾ ਕੇ ਮੇਰੇ ਖਿਆਲ ਦੇ ਵਿੱਚ ਮੋਗੇ ਦੇ ਡਿਸਟ੍ਰਿਕਟ 'ਚ ਜਾ ਕੇ ਫਾਲ ਕਰਦਾ ਇਹ ਟੋਲ ਪਲਾਜ਼ਾ, ਜਿਹੜਾ ਇਹਨਾਂ ਨੇ ਇੱਥੇ ਲਾਤਾ। ਇਹਨਾਂ ਨੇ ਕਿਉਂ ਲਾਤਾ ਵੀ ਕੁਛ ਗੱਡੀਆਂ ਜਾਂਦੀਆਂ ਨੇ ਫਰੀਦਕੋਟ ਨੂੰ, ਜਿਹੜੀਆਂ ਫਰੀਦਕੋਟ ਨੂੰ ਕਿਉਂਕਿ ਫਰੀਦਕੋਟ ਨੂੰ ਬਹੁਤ ਟ੍ਰੈਫਿਕ ਜਾਂਦੀ ਹੈ, ਉਹ ਫਰੀਦਕੋਟ ਵੀ ਇੱਥੋਂ ਨਾਲੇ ਤਾਂ ਮੋਗੇ ਵਾਲੀ ਟ੍ਰੈਫਿਕ ਤੋਂ ਅਸੀਂ ਪੈਸੇ ਕਰਾਵਾਂਗੇ, ਨਾਲੇ ਜਿਹੜੀ ਫਰੀਦਕੋਟ ਨੂੰ ਲੋਕ ਜਾਂਦੇ ਨੇ ਉਹਨਾਂ ਤੋਂ ਪੈਸੇ ਕਰਾਵਾਂਗੇ। ਇਹ ਚੀਜ਼ ਵਾਸਤੇ ਇੱਥੇ ਇਹਨਾਂ ਨੇ ਟੋਲ ਪਲਾਜ਼ਾ ਲਾਤਾ। ਚੈੱਕ ਕਿਹਨੇ ਕਰਨਾ? ਇਹ ਚੈੱਕ ਤਾਂ ਮੌਜੂਦਾ ਸਰਕਾਰ ਨੇ ਕਰਨਾ ਨਾ। ਇਹ ਟੋਲ ਪਲਾਜ਼ਾ ਲੱਗਿਆ ਕਦੋਂ, ਚਾਲੂ ਕਦੋਂ ਹੋਇਆ? ਇਹ ਕਾਂਗਰਸ ਸਰਕਾਰ ਵੇਲੇ ਹੋਇਆ। ਇਹ ਉਸ ਸਰਕਾਰ ਦੀ ਟਰਾਂਸਪੋਰਟ ਮਿਨਿਸਟਰ ਦੀ ਡਿਊਟੀ ਆ ਵੀ ਗੌਰਮੈਂਟ ਨੇ ਜੋ ਸੈਂਟਰ ਸਰਕਾਰ ਦਾ ਕ੍ਰਾਈਟੇਰੀਆ ਹੈਗਾ ਵੀ 60 ਕਿਲੋਮੀਟਰ ਤੋਂ ਅੱਗੇ ਪਹਿਲਾਂ ਟੋਲ ਪਲਾਜ਼ਾ ਨਹੀਂ ਲੱਗ ਸਕਦਾ, ਇਹ ਉਹਨਾਂ ਦੀ ਨਲਾਇਕੀ ਆ ਜਿਹੜਾ ਇੱਥੇ ਟੋਲ ਪਲਾਜ਼ਾ ਲੱਗ ਗਿਆ। ਇਸ ਕਰਕੇ ਟੋਲ ਪਲਾਜ਼ੇ ਲਾਉਣ ਦਾ ਪਰਪਸ ਕੁਛ ਹੋਰ ਸੀ, ਪਰ ਉਹ ਟੋਲ ਪਲਾਜ਼ੇ ਉਸ ਪਰਪਸ ਤੋਂ ਹਟ ਕੇ ਇਹਨਾਂ ਨੇ ਗਾਹ ਠੇਕੇ ਦੇਣੇ ਸ਼ੁਰੂ ਕਰਤੇ। ਉਹ ਜਿਹੜੇ ਜਿਹਨਾਂ ਨੂੰ ਠੇਕੇ ਦੇਣੇ ਸ਼ੁਰੂ ਕਰਤੇ, ਉਹਨਾਂ ਨੇ ਠੇਕਿਆਂ ਦਾ ਪੈਸਾ ਮਿਸਯੂਜ਼ ਕਰਨਾ ਸ਼ੁਰੂ ਕਰਤਾ, ਨਾ ਕਿ ਉਸ ਰੋਡ ਦੀ ਮੇਨਟੇਨੈਂਸ ਵਾਸਤੇ ਵਰਤਣਾ ਸੀ।
ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਅੱਜ ਦੀ ਜਿਹੜੀ ਸਿਆਸਤ ਆ, ਅੱਜ ਦੀ ਜਿਹੜੀ ਸਰਕਾਰ ਆ, ਉਸ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਦੇਖੋ ਢਿੱਲੋਂ ਸਾਹਿਬ, ਪੰਜਾਬ ਦੇ ਵਿੱਚ ਜੇ ਤੁਸੀਂ ਸਿਆਸਤ ਦੀ ਗੱਲ ਕਰਦੇ ਹੋ, ਸਰਕਾਰ ਦੀ ਗੱਲ ਕਰਦੇ ਹੋ, ਤਾਂ ਅੱਜ ਮੈਂ ਇਹ ਸਮਝਦਾ ਪੰਜਾਬ ਦੇ ਵਿੱਚ ਕੋਈ ਸਰਕਾਰ ਨਾਂ ਦੀ ਚੀਜ਼ ਨਹੀਂ ਹੈ। ਮੁੱਖ ਮੰਤਰੀ ਜਾ ਕੇ ਜਰਮਨ ਦੇ ਵਿੱਚ ਇਹ ਗੱਲ ਕਹਿੰਦਾ ਵੀ BMW ਨਾਲ ਮੇਰਾ ਐਗਰੀਮੈਂਟ ਹੋ ਗਿਆ ਅਤੇ ਪੰਜਾਬ ਦੇ ਵਿੱਚ BMW ਦਾ ਇੱਕ ਬਹੁਤ ਵੱਡਾ ਯੂਨਿਟ ਲੱਗਣ ਜਾ ਰਿਹਾ। ਲੋਕਾਂ ਨੂੰ ਵੀ ਦੇਖੋ, ਮੈਂ ਉਸ ਸਰਕਾਰ ਦਾ ਰਾਜਨੀਤਿਕ ਤੌਰ 'ਤੇ ਵਿਰੋਧੀ ਹੋ ਸਕਦਾ, ਪਰ ਮੈਂ ਜੇ ਇੱਕ ਪੰਜਾਬ ਦਾ ਸਿਟੀਜ਼ਨ ਹੋਣ ਦੇ ਨਾਤੇ ਗੱਲ ਕਰਾਂ ਤਾਂ ਮੈਂ ਉਸ ਚੀਜ਼ ਨੂੰ ਐਪਰੀਸ਼ੀਏਟ ਕਰਨਾ ਸੀ ਵੀ ਘੱਟੋ ਘੱਟ ਉੱਥੇ ਜੇ BMW ਦਾ ਪ੍ਰੋਜੈਕਟ ਲੱਗਦਾ ਤਾਂ ਲੋਕਾਂ ਨੂੰ ਰੁਜ਼ਗਾਰ ਮਿਲਣਾ ਸੀ। ਪਰ ਗੱਲ ਕੀ ਸੀ ਵੀ ਝੂਠ ਸੀ। ਇਹ ਤਾਂ ਪਤਾ ਨਹੀਂ ਸੀ ਵੀ ਅੱਜ ਕੱਲ੍ਹ ਮੀਡੀਆ ਇੰਨਾ ਐਡਵਾਂਸ ਆ ਵੀ ਇੰਟਰਨੈਸ਼ਨਲ ਲੈਵਲ 'ਤੇ ਵੀ ਮਿੰਟ 'ਚ ਗੱਲ ਹੋ ਸਕਦੀ ਆ। ਜਿਹੜਾ ਪੰਜਾਬ ਦਾ ਮੀਡੀਆ, ਉਹਦੇ ਵੀ ਇੰਟਰਨੈਸ਼ਨਲ ਮੀਡੀਆ ਨਾਲ ਰਿਲੇਸ਼ਨਸ ਨੇ। ਉਹਨੇ ਟਵੀਟ ਪਹਿਲਾਂ ਉਹਨੇ ਟਵੀਟ ਪਿੱਛੋਂ ਕੀਤਾ ਆਪਦੇ ਫੋਨ ਤੋਂ, ਭਗਵੰਤ ਮਾਨ ਨੇ, ਵੀ ਪੰਜਾਬ ਦੇ ਵਿੱਚ BMW ਆਪਦਾ ਪ੍ਰੋਜੈਕਟ ਲਾਉਣ ਜਾ ਰਹੀ ਆ। ਉਹਨਾਂ ਨੇ ਉਹਨੂੰ ਕੰਡੈਮ ਕਰਤਾ ਵੀ ਪੰਜਾਬ ਦੇ ਵਿੱਚ ਸਾਡਾ ਕੋਈ ਪਲਾਨ ਨਹੀਂ ਹੈ ਵੀ ਅਸੀਂ ਕੋਈ BMW ਦਾ ਪ੍ਰੋਜੈਕਟ ਲਾਉਣ ਜਾ ਰਹੇ ਹਾਂ। ਕਿਉਂਕਿ ਇਹਨਾਂ ਨੇ ਲੋਕਾਂ ਨੂੰ ਜਿਹੜੀ ਝੂਠ ਇਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਬੋਲੇ ਔਰ ਲੋਕਾਂ ਨੇ ਉਸ ਝੂਠ ਨੂੰ ਸੱਚ ਮੰਨ ਕੇ ਇਹਨਾਂ ਦੀ ਸਰਕਾਰ ਬਣਾਤੀ। ਉਹੀ ਝੂਠ ਹੈ ਅੱਜ ਸਰਕਾਰ ਬਣਨ ਦੇ ਵਿੱਚ ਬੈਠੇ, ਸਰਕਾਰ ਦੇ ਵਿੱਚ ਬੈਠੇ ਬੋਲ ਰਹੇ ਨੇ। ਇਹ ਅੱਜ ਵੀ ਝੂਠ ਉਵੇਂ ਬੋਲ ਰਹੇ ਨੇ ਜਿਵੇਂ ਇਹਨਾਂ ਨੂੰ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਸਰਕਾਰ ਸਾਡੀ ਆ। ਕਿਉਂਕਿ ਹੁਣ ਤਾਂ ਸਰਕਾਰ 'ਚ ਨੇ ਇਹ, ਹੁਣ ਤਾਂ ਝੂਠ ਨਾ ਬੋਲਣ, ਹੁਣ ਤਾਂ ਲੋਕਾਂ ਨੂੰ ਗਰਾਊਂਡ ਲੈਵਲ 'ਤੇ ਕੰਮ ਕਰਕੇ ਦਿਖਾਉਣ। ਠੀਕ ਹੈ ਕਿ ਨਹੀਂ? ਘਰ ਘਰ ਰੁਜ਼ਗਾਰ ਦੀ ਗੱਲ ਕਰਦੇ ਸੀ, ਅੱਜ ਦੇਖ ਲਓ ਕਿੱਥੇ ਰੁਜ਼ਗਾਰ ਦੀ ਪੋਜੀਸ਼ਨ ਖੜੀ ਆ। ਅਖਬਾਰਾਂ ਦੇ ਵਿੱਚ ਇਸ਼ਤਿਹਾਰ ਲੱਗ ਜਾਂਦੇ ਨੇ ਵੀ ਇੰਨੀਆਂ ਨੌਕਰੀਆਂ ਜਿਹੜੀਆਂ ਨੇ ਅਸੀਂ ਪੰਜਾਬ 'ਚ ਦੇ ਰਹੇ ਹਾਂ। ਆ ਮੇਰੇ ਕੋਲ ਇੱਕ ਅਖਬਾਰ ਆ, ਮੈਂ ਇਹਨਾਂ ਨੂੰ ਤੁਹਾਨੂੰ ਦਿਖਾਉਣਾ ਗਾ। ਇਹ ਜਗਬਾਣੀ ਦਾ ਅਖਬਾਰ ਆ। ਇਹ ਅੱਜ ਸਾਰੇ ਅਖਬਾਰਾਂ ਦੇ ਵਿੱਚ ਇੱਦਾਂ ਦੇ ਇਸ਼ਤਿਹਾਰ ਆਏ ਹੋਏ ਨੇ ਵੀ ਪੰਜਾਬ ਦੇ ਵਿੱਚ 2000 ਗ੍ਰਿਫਤਾਰੀਆਂ, ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ, ਪੰਜਾਬ ਦੇ ਵਿੱਚ 20,000 ਨਵੀਆਂ ਨੌਕਰੀਆਂ, 9,000 ਮੁਲਾਜ਼ਮ ਪੱਕੇ ਕੀਤੇ, ਐਂਟੀ ਗੈਂਗਸਟਰ ਟਾਸਕ ਫੋਰਸ, 47 ਲੱਖ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ, ਸ਼ਹੀਦਾਂ ਦੇ ਪਰਿਵਾਰਾਂ ਨੂੰ ਐਕਸਗ੍ਰੇਸ਼ੀਆ ਗ੍ਰਾਂਟ ਦੀ ਕਰੋੜ ਰੁਪਈਆ ਰਾਸ਼ੀ ਜਾਰੀ ਕਰਤੀ, 100 ਆਮ ਆਦਮੀ ਕਲੀਨਿਕ। ਪਹਿਲਾਂ ਤਾਂ ਤੁਸੀਂ ਇੱਕ ਚੀਜ਼ ਦੇਖੋ ਵੀ ਇਹਨਾਂ ਨੇ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਆ। ਭ੍ਰਿਸ਼ਟਾਚਾਰ 'ਚ ਫਸ ਕੌਣ ਰਿਹਾ? ਕੋਈ ਵਿਚਾਰਾ ਕਲਰਕ ਫਸਾ ਲੈਂਦੇ ਨੇ, ਕੋਈ ਪਟਵਾਰੀ ਫਸ ਜਾਂਦਾ, ਕੋਈ ਛੋਟਾ 4th ਕਲਾਸ ਮੁਲਾਜ਼ਮ ਫਸ ਜਾਂਦਾ। ਅੱਜ ਜੇ ਐਵੀਡੈਂਸ ਦੇ ਤੌਰ 'ਤੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੀ, ਤਾਂ ਫੌਜਾ ਸਿੰਘ ਸਰਾਰੀ ਤੋਂ ਵੱਡੀ ਐਵੀਡੈਂਸ ਕੀ ਹੋਊਗੀ? ਫੌਜਾ ਸਿੰਘ ਸਰਾਰੀ ਤੋਂ ਵੱਡੀ ਭ੍ਰਿਸ਼ਟਾਚਾਰ ਦੀ ਐਵੀਡੈਂਸ ਕੀ ਹੋਊਗੀ? ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ। ਫੌਜਾ ਸਿੰਘ ਸਰਾਰੀ ਦੀ ਆਡੀਓ ਲੀਕ ਹੋ ਗਈ। ਫੌਜਾ ਸਿੰਘ ਸਰਾਰੀ ਨੇ ਇਹ ਗੱਲ ਮੰਨ ਲਈ ਵੀ ਇਹ ਆਡੀਓ ਮੇਰੀ ਆ, ਔਰ ਪੰਜਾਬ ਦਾ ਸੈਕੰਡ ਟੂ CM ਜਿਹੜਾ ਹੈਗਾ ਮਿਨਿਸਟਰ ਹਰਪਾਲ ਚੀਮਾ, ਉਹ ਕਹਿੰਦਾ ਅਸੀਂ ਆਡੀਓ ਦੀ ਲੈਬੋਰਟਰੀ ਭੇਜ ਰਹੇ ਹਾਂ, ਇਹਦੀ ਅਥੈਂਟਿਸਿਟੀ ਚੈੱਕ ਕਰ ਰਹੇ ਹਾਂ। ਯਾਰ ਲੋਕਾਂ ਨੂੰ ਹੁਣ ਤਾਂ ਬੇਵਕੂਫ ਬਣਾਉਣੋਂ ਹਟ ਜਾਓ। ਜਿਹਦੀ ਆਡੀਓ ਉਹ ਤਾਂ ਕਹੀ ਜਾਂਦਾ ਆਡੀਓ ਮੇਰੀ ਆ, ਤੇ ਤੁਸੀਂ ਕਹਿੰਦੇ ਅਸੀਂ ਲੈਬੋਰਟਰੀ ਚੈੱਕ ਕਰਾ ਰਹੇ ਹਾਂ। ਹਰਪਾਲ ਚੀਮਾ ਕਹਿੰਦੇ ਅਸੀਂ ਜਾਂਚ ਦਾ ਵਿਸ਼ਾ, ਕਹਿੰਦੇ ਅਸੀਂ ਜਾਂਚ ਕਰਾਵਾਂਗੇ। ਜਾਂਚ ਦਾ ਵਿਸ਼ਾ ਤਾਂ ਹੋਵੇ ਨਾ। ਮੈਂ ਕਹਿੰਦਾ ਤੁਸੀਂ ਜਾਂਚ ਕਰਾਓ। ਜੇ ਇੱਕ ਬੰਦੇ 'ਤੇ ਜੇ ਪੰਜਾਬ ਦੇ ਵਿੱਚ ਕਿਸੇ ਬੰਦੇ 'ਤੇ ਐਲੀਗੇਸ਼ਨ ਲੱਗ ਜਾਂਦਾ ਵੀ ਇਹਨੇ ਆ ਚੋਰੀ ਕੀਤੀ ਆ ਜਾਂ ਇਹਨੇ ਠੱਗੀ ਮਾਰੀ ਆ, ਉਹਦੇ 'ਤੇ ਗਵਰਨਮੈਂਟ ਕੀ ਕਰਦੀ ਆ, ਪੁਲਿਸ ਕੀ ਕਰਦੀ ਆ? ਪਹਿਲਾਂ ਉਹਦੇ 'ਤੇ ਪਰਚਾ ਦਿੰਦੀ ਆ, ਫਿਰ ਇਨਵੈਸਟੀਗੇਸ਼ਨ ਕਰਦੇ ਨੇ ਵੀ ਸੱਚ ਸਾਹਮਣੇ ਆ ਜਾਊਗਾ। ਆਮ ਲੋਕਾਂ ਵਾਸਤੇ ਕਾਨੂੰਨ ਇਹ ਆ, ਤੇ ਫਿਰ ਫੌਜਾ ਸਿੰਘ ਸਰਾਰੀ ਵਾਸਤੇ ਕਾਨੂੰਨ ਦੂਜਾ ਕਿਉਂ ਆ? ਜਦੋਂ ਫੌਜਾ ਸਿੰਘ ਸਰਾਰੀ ਦੀ ਜਦੋਂ ਆਡੀਓ ਦੇ ਵਿੱਚ ਪੁੱਛਦਾ ਵੀ ਆਪਾਂ ਕਰਨਾ ਕੀ ਆ, ਵੀ ਆਪਾਂ DFSC ਨੂੰ ਬੁਲਾ ਲਈਏ, ਉਹ ਕਹਿੰਦਾ DFSC ਤੋਂ ਕੀ ਲੈਣਾ, ਤੂੰ ਸੈਟਿੰਗ ਦੀ ਗੱਲ ਕਰ। ਸੈਟਿੰਗ ਤੋਂ ਭਾਵ ਕੀ ਆ? ਸੈਟਿੰਗ ਤੋਂ ਭਾਵ ਇਹ ਹੈ ਵੀ ਕਰੋੜਾਂ ਰੁਪਈਏ ਦਾ ਘਪਲਾ ਗਾ, ਵੀ ਆਪਾਂ ਉਹਨਾਂ ਨੂੰ ਫੜਾ ਕੇ ਕੀ ਲੈਣਾ, ਵੀ ਆਪਾਂ ਤਾਂ ਗੱਲ ਕਰੀਏ ਵੀ ਆਪਾਂ ਪੈਸੇ ਆਪਾਂ ਨੂੰ ਕਿੰਨੇ ਦਿੰਦੇ ਨੇ। ਇਹਦਾ ਕਾਰਨ ਕੀ ਮੰਨਦੇ? ਜਿਹੜੀਆਂ ਸਰਕਾਰਾਂ ਜਾਂ ਜਿਹੜੀ ਧਿਰ ਤੁਹਾਡੇ ਉੱਪਰ ਇਲਜ਼ਾਮ ਲਾਉਂਦੀ ਰਹੀ ਕਿ ਸੁਖਬੀਰ ਬਾਦਲ ਸਾਰਾ ਕੁਝ ਖਾ ਗਿਆ, ਵੱਡੇ ਵੱਡੇ ਰੋਡ ਕੱਢਤੇ, ਰੋਡਾਂ ਦੇ ਉੱਪਰ ਲੱਗੇ ਦਰਖਤ ਸੀ ਜਿਹੜੇ ਉਹਨਾਂ ਦਾ ਹਿਸਾਬ ਨਹੀਂ ਮਿਲਿਆ, ਜੰਗਲਾਤ ਮਹਿਕਮੇ ਦੇ ਜਿਹੜੇ ਪਿਛਲੇ ਦਿਨੀ ਸਾਬਕਾ ਜਿਹੜੇ ਮੰਤਰੀ ਹੁੰਦੇ ਨੇ ਜੰਗਲਾਤ ਮਹਿਕਮੇ ਦੇ, ਉਹਨਾਂ ਦੇ ਉੱਪਰ ਜਾਂਚ ਕੀਤੀ ਜਾਂਦੀ ਆ, ਉਹਨਾਂ ਦੇ ਉੱਪਰ ਰੇਡ ਵੱਜਦੀ ਆ, ਫਿਰ ਉਸ ਤੋਂ ਬਾਅਦ ਭਾਰਤ ਭੂਸ਼ਣ ਆਸੂ ਨੂੰ ਚੱਕ ਕੇ ਅੰਦਰ ਕਰ ਦਿੱਤਾ ਜਾਂਦਾ। ਅਜਿਹੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਹੁੰਦੀਆਂ ਨੇ, ਪਰ ਸਮੇਂ ਦੀ ਸਰਕਾਰ ਆਪਣੇ ਮੰਤਰੀਆਂ ਦੇ ਖਿਲਾਫ ਕਿਉਂ ਨਹੀਂ ਬੋਲਦੀ? ਤੁਸੀਂ ਬਹੁਤ ਸੋਹਣਾ ਸਵਾਲ ਕੀਤਾ। ਸ਼ਾਇਦ ਮੈਂ ਇਹਦਾ ਜਵਾਬ ਦਿੰਦਾ ਮੈਂ ਵੀ ਭੁੱਲ ਜਾਂਦਾ ਜੇ ਤੁਸੀਂ ਸਵਾਲ ਨਾ ਕਰਦੇ। ਮੈਂ ਸਭ ਤੋਂ ਪਹਿਲਾਂ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਕਰਦਾ। ਇਹ ਕਰਪਸ਼ਨ ਦੀ ਗੱਲ ਕਰਦੇ ਰਹੇ ਨੇ,
ਵੀ ਅਕਾਲੀ ਦਲ ਨੇ ਆਹ ਕਰਪਸ਼ਨ ਕੀਤੀ, ਅਕਾਲੀ ਦਲ ਨੇ ਆਹ ਕਰਪਸ਼ਨ ਕੀਤੀ। ਹੁਣ ਸਰਕਾਰ ਕਿਹਦੀ ਆ? ਹੁਣ ਤਾਂ ਸਰਕਾਰ ਅਕਾਲੀ ਦਲ ਦੀ ਨਹੀਂ, ਤੁਹਾਡੀ ਸਰਕਾਰ ਆ। ਤੁਸੀਂ ਜਿਹੜੇ ਬੰਦੇ ਨੇ ਕਰਪਸ਼ਨ ਕੀਤੀ ਆ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਲਿਆਉਂਦੇ? ਕੀ ਆਪਾਂ ਹੁਣ ਵੀ ਇੱਦਾਂ ਦੀ ਰਾਜਨੀਤੀ ਕਰਾਂਗੇ ਵੀ ਸਿਰਫ ਭਾਸ਼ਣ ਹੀ ਦੇਵਾਂਗੇ ਤੇ ਕੁਝ ਨਹੀਂ ਕਰਾਂਗੇ? ਸਰਕਾਰ ਤੁਹਾਡੀ ਆ, ਤੁਸੀਂ ਕਰੋ ਸਾਡੇ ਖਿਲਾਫ ਤਫਤੀਸ਼। ਜਿਹੜੇ ਸਾਡੇ ਮਿਨਿਸਟਰ ਦੇ ਖਿਲਾਫ ਕੋਈ ਐਲੀਗੇਸ਼ਨ ਆਉਂਦੇ ਨੇ, ਮੈਂ ਕਹਿੰਦਾ ਪਰਚਾ ਦਰਜ ਕਰਕੇ ਸਾਡੇ ਖਿਲਾਫ ਕਰੋ। ਤੁਸੀਂ ਲੋਕਾਂ ਦੇ ਸਾਹਮਣੇ ਸੱਚ ਲਿਆਓ। ਲਿਆਉਂਦੇ ਕਿਉਂ ਨਹੀਂ? ਕਿਉਂਕਿ ਇਹਨਾਂ ਕੋਲੇ ਕੋਈ ਸਬੂਤ ਨਹੀਂ ਹੈ। ਰਹੀ ਗੱਲ, ਤੁਸੀਂ ਗੱਲ ਕੀਤੀ ਸਾਧੂ ਸਿੰਘ ਧਰਮਸ਼ੋਤ ਦੀ। ਸਾਧੂ ਸਿੰਘ ਧਰਮਸ਼ੋਤ ਦੇ ਦੋ ਬਹੁਤ ਵੱਡੇ ਘਪਲੇ ਲੋਕਾਂ ਦੇ ਸਾਹਮਣੇ ਆਏ। ਇੱਕ ਤਾਂ ਜੰਗਲਾਤ ਦਾ ਘਪਲਾ ਆਇਆ, ਇੱਕ ਪ੍ਰੀ ਮੈਟ੍ਰਿਕ ਪੋਸਟ ਸਕਾਲਰਸ਼ਿਪ ਦਾ ਘਪਲਾ ਆਇਆ। ਇੱਕ ਘਪਲਾ ਆਇਆ ਵੀ ਉਹਨੇ ਜਿਹੜੇ ਕਾਲਜਸ ਸੀ, ਇੰਸਟੀਚਿਊਸ਼ਨ ਸੀ, ਉਹਨਾਂ ਨੂੰ ਪੈਸੇ ਵੱਧ ਜਾਰੀ ਕਰਕੇ ਉਦੋਂ ਬਾਅਦ ਪੈਸੇ ਉਹਨਾਂ ਤੋਂ ਲੈ ਲਏ। ਤੁਸੀਂ ਇੱਕ ਚੀਜ਼ ਦੇਖੋ, ਉਹਦਾ ਜੰਗਲਾਤ ਵਾਲੇ ਘਪਲੇ 'ਚ ਤਾਂ ਉਹਨੂੰ ਫੜ ਕੇ ਅੰਦਰ ਦੇਤਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲੇ ਘਪਲੇ 'ਚ ਉਹਦੇ ਖਿਲਾਫ ਤਫਤੀਸ਼ ਕਿਉਂ ਨਹੀਂ ਕਰ ਰਹੇ? ਜਿਹੜੇ ਕਾਲਜਾਂ ਨੂੰ ਫੰਡ ਜਾਰੀ ਕੀਤੇ ਉਹਦੇ ਖਿਲਾਫ ਉਹਨੂੰ ਤਫਤੀਸ਼ ਕਿਉਂ ਨਹੀਂ ਕਰ ਰਹੇ? ਕਿਉਂਕਿ ਉਹਦੇ ਵਿੱਚ ਸਭ ਤੋਂ ਪਹਿਲਾ ਨਾਂ ਜਿਹੜਾ ਆਉਂਦਾ ਹੈਗਾ ਲਵਲੀ ਯੂਨੀਵਰਸਿਟੀ ਦਾ ਆਉਂਦਾ। ਲਵਲੀ ਯੂਨੀਵਰਸਿਟੀ ਦਾ ਜਿਹੜਾ ਮਾਲਕ ਆ ਉਹ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਆ, ਰਾਜ ਸਭਾ ਮੈਂਬਰ ਆ ਪੰਜਾਬ 'ਚੋਂ। ਕਿਉਂਕਿ ਜੇ ਧਰਮਸ਼ੋਤ ਦਾ ਕਾਲਜਾਂ ਨੂੰ ਦਿੱਤੇ ਵੱਧ ਪੈਸਿਆਂ ਦਾ ਘਪਲਾ ਖੋਲ੍ਹਦੇ ਨੇ ਤਾਂ ਸਭ ਤੋਂ ਪਹਿਲਾਂ ਲਿਸਟ 'ਚ ਨਾਂ ਆਊਗਾ ਲਵਲੀ ਯੂਨੀਵਰਸਿਟੀ ਦਾ। ਇਸ ਕਰਕੇ ਉਹ ਘਪਲਾ ਨਹੀਂ ਖੋਲ੍ਹ ਰਹੇ। ਫਿਰ ਕਰੋੜਾਂ ਰੁਪਏ ਦਾ ਘਪਲਾ ਜੀ ਆਸ਼ੂ ਨੇ ਕਰਤਾ, ਕਰੋੜਾਂ ਰੁਪਏ ਦਾ ਘਪਲਾ ਧਰਮਸ਼ੋਤ ਨੇ ਕਰਤਾ। ਮੈਨੂੰ ਇਹ ਦੱਸੋ, ਦੋਹਾਂ ਬੰਦਿਆਂ ਨੂੰ ਇਹਨਾਂ ਨੇ ਵਿਜੀਲੈਂਸ ਨੇ ਇਹਨਾਂ ਦੀ ਨੇ ਫੜਿਆ। ਆਸ਼ੂ ਵੀ ਵਿਜੀਲੈਂਸ ਨੇ ਫੜਿਆ, ਧਰਮਸ਼ੋਤ ਵੀ ਵਿਜੀਲੈਂਸ ਨੇ ਫੜਿਆ। ਕਰੋੜਾਂ ਰੁਪਈਏ 'ਚੋਂ ਕੋਈ 2 ਰੁਪਈਏ ਤਾਂ ਰਿਕਵਰ ਕਰ ਲਓ ਉਹਨਾਂ ਤੋਂ। ਕੋਈ ਮੈਂ ਕਹਿੰਦਾ ਕਰੋੜਾਂ ਰੁਪਈਏ ਦਾ ਘਪਲਾ ਕਰ ਲਿਆ ਕਿਸੇ ਬੰਦੇ ਨੇ, ਉਹ ਕਰੋੜਾਂ ਰੁਪਈਆ ਗਿਆ ਕਿੱਥੇ? ਤੁਸੀਂ ਉਹਨਾਂ ਦੇ ਪੁਲਿਸ ਰਿਮਾਂਡ ਲਏ, ਕਿਉਂਕਿ 14 ਦਿਨਾਂ ਤੱਕ ਮੁਲਜ਼ਮ ਦਾ ਪੁਲਿਸ ਰਿਮਾਂਡ ਲਿਆ ਜਾ ਸਕਦਾ ਕਾਨੂੰਨ ਮੁਤਾਬਕ। ਤੁਸੀਂ ਉਹਨਾਂ ਦੇ ਪੁਲਿਸ ਰਿਮਾਂਡ ਲਏ। ਪੁਲਿਸ ਰਿਮਾਂਡ ਲੈਣ ਦਾ ਪਰਪਸ ਕੀ ਹੁੰਦਾ? ਵੀ ਆਪਾਂ ਮੁਲਜ਼ਮ ਤੋਂ ਪੁੱਛਗਿੱਛ ਕਰਨੀ ਹੈ ਵੀ ਇਹਨੇ ਕਰੋੜਾਂ ਰੁਪਈਏ ਰੱਖੇ ਕਿੱਥੇ ਨੇ, ਇਹਨੇ ਉਹ ਕਰੋੜਾਂ ਰੁਪਏ ਯੂਜ਼ ਕਿੱਥੇ ਕੀਤੇ ਨੇ, ਇਹਨੇ ਉਹ ਕਰੋੜਾਂ ਰੁਪਏ ਦਾ ਬਣਾਇਆ ਕੀ ਆ, ਇਹਨੇ ਉਹ ਕਰੋੜਾਂ ਰੁਪਏ ਆਪਦੇ ਪਰਿਵਾਰ ਵਾਸਤੇ ਕਿੱਥੇ ਵਰਤਿਆ। ਤੁਸੀਂ ਮੈਨੂੰ ਦੱਸ ਦਿਓ ਵੀ ਕੋਈ 1 ਰੁਪਈਏ ਦਾ ਸਬੂਤ ਸਾਹਮਣੇ ਆਇਆ? ਨਾ ਆਸ਼ੂ ਵੀ ਜੇਲ੍ਹ ਭੇਜਤਾ, ਨਾ ਸਾਧੂ ਸਿੰਘ ਧਰਮਸ਼ੋਤ ਦਾ। ਅਖੀਰ ਨੂੰ ਹੋਣਾ ਕੀ ਆ? ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ, ਆਸ਼ੂ ਵੀ ਬਰੀ ਹੋਊ ਤੇ ਧਰਮਸ਼ੋਤ ਵੀ ਬਰੀ ਹੋਊ। ਜੇ ਅਸੀਂ ਗੱਲ ਕਰਦੇ ਹਾਂ, ਤੁਹਾਡੇ ਉੱਪਰ ਇਹ ਵੀ ਇਲਜ਼ਾਮ ਲੱਗਦੇ ਰਹੇ ਨੇ ਅਕਾਲੀ ਦਲ ਦੇ ਉੱਪਰ ਕਿ ਇਹਨਾਂ ਨੇ ਨਸ਼ਾ ਜਿਹੜਾ ਸਭ ਤੋਂ ਵੱਧ ਪ੍ਰਮੋਟ ਕਰਿਆ, ਬਕਾਇਦਾ ਬਿਕਰਮ ਸਿੰਘ ਮਜੀਠੀਆ ਦਾ ਨਾਮ ਲੈਂਦੇ ਰਹੇ ਨੇ। ਦੇਖੋ, ਇਹਨਾਂ ਨੇ ਇਲਜ਼ਾਮ ਹੀ ਲਾਏ, ਝੂਠ ਬੋਲਣ ਦੀ ਰਾਜਨੀਤੀ ਕੀਤੀ। ਜੇ ਇਹਨਾਂ ਦੇ ਸੁਪਰੀਮੋ ਨੇ ਜੇ ਅਕਾਲੀ ਦਲ ਦੇ ਕਿਸੇ ਲੀਡਰ ਦੇ ਖਿਲਾਫ ਨਸ਼ੇ ਵੇਚਣ ਦਾ ਜਾਂ ਖਾਸ ਕਰਕੇ ਸਾਹਿਬ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਹਨਾਂ ਨੇ ਨਸ਼ੇ ਵਿਕਵਾਉਣ ਦਾ ਐਲੀਗੇਸ਼ਨ ਲਾਇਆ, ਤਾਂ ਫਿਰ ਇਹਨਾਂ ਦੇ ਸੁਪਰੀਮੋ ਨੇ ਰਿਟਨ 'ਚ ਮਾਫੀ ਕਿਉਂ ਮੰਗੀ? ਇਹਨਾਂ ਦਾ ਜਿਹੜਾ ਮੁਖੀ ਆ, ਜਿਹੜਾ ਦਿੱਲੀ ਦਾ ਮੁੱਖ ਮੰਤਰੀ ਆ, ਉਹਨੇ ਲਿਖਤੀ ਤੌਰ 'ਤੇ ਮਜੀਠੀਆ ਸਾਹਿਬ ਤੋਂ ਮਾਫੀ ਕਿਉਂ ਮੰਗੀ? ਉਸ ਤੋਂ ਇਲਾਵਾ ਫਿਰ ਇਹਨਾਂ ਦਾ ਜਿਹੜਾ ਇਹਨਾਂ ਦਾ ਰਾਜ ਸਭਾ ਮੈਂਬਰ ਆ ਸੰਜੇ, ਉਹ ਇਸ ਵੇਲੇ ਵੀ ਲੁਧਿਆਣਾ ਕੋਰਟ ਦੇ ਵਿੱਚ ਟ੍ਰਾਇਲ ਫੇਸ ਕਰ ਰਿਹਾ। ਮਜੀਠੀਆ ਸਾਹਿਬ ਨੇ ਉਹਦੇ 'ਤੇ ਡੈਫਾਮੇਸ਼ਨ ਦਾ ਕੀਤਾ ਹੋਇਆ ਕੇਸ। ਉਹ ਅੱਜ ਵੀ ਕਹਿੰਦਾ ਵੀ ਤੁਸੀਂ ਮੇਰੇ ਖਿਲਾਫ ਕੇਸ ਵਾਪਸ ਲੈ ਲਓ। ਰਾਜਨੀਤੀ 'ਚ ਇਹ ਗੱਲਾਂ ਹੋ ਜਾਂਦੀਆਂ। ਇਹ ਇੱਦਾਂ ਕਿਉਂ ਕਰਦੇ ਨੇ? ਫਿਰ ਪਿਛਲੀ ਸਰਕਾਰ ਨੇ, ਕਿਉਂਕਿ ਉਹ ਤੁਹਾਨੂੰ ਵੀ ਪਤਾ ਵੀ ਉਹ ਕਿਵੇਂ ਹੋਇਆ, ਕਿਉਂਕਿ ਜਿਹੜੀ ਸੀਗੀ ਐਂਟੀ ਨਾਰਕੋਟਿਕ ਸੈੱਲ ਦਾ ਜਿਹੜਾ ਪੰਜਾਬ ਦਾ DGP ਲਾਇਆ ਹੋਇਆ ਸੀ, ਉਹ ਹਰਪ੍ਰੀਤ ਸਿੰਘ ਸਿੱਧੂ ਲਾਇਆ ਹੋਇਆ ਸੀ। ਹਰਪ੍ਰੀਤ ਸਿੰਘ ਸਿੱਧੂ ਤੇ ਮਜੀਠੀਆ ਸਾਹਿਬ ਰਿਸ਼ਤੇਦਾਰ ਨੇ ਆਪਸ 'ਚ, ਮਾਸੀਆਂ ਦੇ ਪੁੱਤ ਨੇ ਆਪਸ 'ਚ। ਉਹਨੇ ਉਸ ਪਰਿਵਾਰਕ ਰਿਸ਼ਤੇ ਕਰਕੇ, ਪਰਿਵਾਰ ਦੇ ਵਿੱਚ ਰਿਸ਼ਤੇ ਦੀ ਕੜਤਣ ਕਰਕੇ ਮਜੀਠੀਆ ਸਾਹਿਬ ਨੂੰ ਫੜ ਕੇ ਅਰੈਸਟ ਕਰਕੇ ਇਹਨਾਂ ਨੇ ਅੰਦਰ ਦੇਤਾ। ਉਹ 'ਚ ਨਿਕਲਿਆ ਕਿ ਹਾਈ ਕੋਰਟ ਨੇ ਜੁੱਤੀਆਂ ਮਾਰੀਆਂ ਉਸ ਆਰਡਰ ਦੇ ਵਿੱਚ ਇਹਨਾਂ ਦੇ ਖਿਲਾਫ, ਵੀ ਤੁਹਾਡੀ ਪੁਲਿਸ ਨੇ ਐਡਾ 100 ਪਤਾ ਨਹੀਂ ਕਿੰਨਾ ਪੇਜਾਂ ਦਾ ਆਰਡਰ ਆ ਜਿਹਦੇ 'ਚ ਇਹਨਾਂ ਦੇ ਜੁੱਤੀਆਂ ਮਾਰੀਆਂ ਹਾਈ ਕੋਰਟ ਨੇ। ਰੰਧਾਵਾ ਸਾਹਿਬ ਤਾਂ ਇਹ ਕਹਿੰਦੇ ਨੇ, ਜਿਹੜੇ ਸਾਬਕਾ ਉਪ ਮੁੱਖ ਮੰਤਰੀ ਨੂੰ, ਤਾਂ ਇਹ ਕਹਿੰਦੇ ਕਿ ਸਰਕਾਰ ਨੇ ਪੈਰਵਾਈ ਨਹੀਂ ਕੀਤੀ, ਅਸੀਂ ਤਾਂ ਮਜੀਠੀਆ ਸਾਹਿਬ ਨੂੰ ਅੰਦਰ ਦੇਤਾ ਸੀ। ਨਹੀਂ, ਸਵਾਲ ਪਤਾ ਕੀ ਆ? ਇਹਦਾ ਮਤਲਬ ਸਰਕਾਰਾਂ ਜਿਹੜੀਆਂ ਪੈਰਵਾਈ ਕਰਦੀਆਂ ਨੇ ਉਹ ਲੋਕਾਂ ਨੂੰ ਫਸਾਉਣ ਵਾਸਤੇ ਹੀ ਕਰਦੀਆਂ ਨੇ। ਠੀਕ ਹੈ, ਇਹਦਾ ਮਤਲਬ ਜੇ ਸਰਕਾਰ ਕੇਸ ਬਣਾਉਂਦੀ ਆ, ਉਹ ਪੁਲਿਸ ਤੋਂ ਸਰਕਾਰ ਉਹਨਾਂ ਬੰਦਿਆਂ ਦੀ ਕੇਸ ਬਣਾਉਂਦੀ ਆ ਜਿਹੜੇ ਬੰਦੇ ਨੂੰ ਫਸਾਉਣਾ ਹੁੰਦਾ। ਪੁਲਿਸ ਇਹਦਾ ਮਤਲਬ ਆਪਣਾ ਕੋਈ ਦਿਮਾਗ ਨਹੀਂ ਲਾਉਂਦੀ, ਪੁਲਿਸ ਆਪਣਾ ਕੋਈ ਇਨਵੈਸਟੀਗੇਸ਼ਨ ਨਹੀਂ ਕਰਦੀ।
ਜੇ ਆਪਾਂ ਕਿਸੇ ਬੰਦੇ ਦੇ ਖਿਲਾਫ ਪਰਚਾ ਦਰਜ ਕਰਦੇ ਆ, ਇਹਦਾ ਮਤਲਬ ਪੋਲੀਟੀਕਲ ਬੰਦੇ ਪੁਲਿਸ ਤੋਂ ਪਰਚੇ ਕਰਾਉਂਦੇ, ਪੁਲਿਸ ਸਾਹਿਬ ਦਾ ਦਿਮਾਗ ਕੋਈ ਨਹੀਂ ਵਰਤਦੀ। ਇਹਦਾ ਮਤਲਬ ਤਾਂ ਇਹੀ ਹੋਇਆ ਵੀ ਜਿਹੜਾ ਉਹ ਪਰਚਾ ਸੀ ਉਹ ਕਾਂਗਰਸ ਦੇ ਜਿਹੜੇ ਰੰਧਾਵਾ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ, ਉਹਨੇ ਝੂਠਾ ਪਰਚਾ ਦੇਤਾ ਸੀ। ਉਦੋਂ ਬਾਅਦ ਉਹ ਚਾਹੁੰਦੇ ਸੀ ਵੀ ਜਿਹੜੀ ਹੁਣ ਦੂਜੀ ਸਰਕਾਰ ਆ ਗਈ ਇਹ ਵੀ ਉਸ ਪਾਸੇ ਨੂੰ ਚੱਲੇ। ਉਸ ਪਰਚੇ ਦੇ ਵਿੱਚ ਮਜੀਠੀਆ ਸਾਹਿਬ ਦੇ ਖਿਲਾਫ ਕੋਈ ਐਵੀਡੈਂਸ ਹੀ ਨਹੀਂ ਆਈ। ਜੇ ਐਵੀਡੈਂਸ ਨਹੀਂ ਆਈ ਤਾਂ ਅਦਾਲਤ ਨੇ ਉਹਨਾਂ ਦੀ ਬੇਲ ਵੀ ਕਰਤੀ, ਔਰ ਬੇਲ ਦੇ ਵਿੱਚ ਇਹਨਾਂ ਨੂੰ ਲਾਹਨਤਾਂ ਤੱਕ ਪਾਈਆਂ ਵੀ ਤੁਸੀਂ ਝੂਠਾ ਪਰਚਾ ਦਿੱਤਾ। ਕਦੇ ਦੇਖਿਆ ਬੇਲ ਆਰਡਰ ਦੇ ਵਿੱਚ ਅਦਾਲਤ ਸਟਰਕਚਰ ਦਿੰਦੀ ਆ? ਕਦੇ ਬੇਲ ਆਰਡਰ ਦੇ ਵਿੱਚ ਸਟਰਕਚਰ ਪਾਸ ਨਹੀਂ ਕਰਦੀ ਹੁੰਦੀ ਅਦਾਲਤ ਉਦੋਂ ਬਾਅਦ ਐਵੀਡੈਂਸ 'ਤੇ ਛੱਡ ਦਿੰਦੀ ਆ ਵੀ ਐਵੀਡੈਂਸ ਜੇ ਕੋਈ ਸਾਹਮਣੇ ਉਹ ਦੇਖਾਂਗੇ। ਐਟ ਦਿਸ ਸਟੇਜ ਇਹਦੇ ਖਿਲਾਫ ਕੋਈ ਐਵੀਡੈਂਸ ਨਹੀਂ ਹੈ, ਪ੍ਰਿਮਾ ਫੇਸ਼ੀ ਐਵੀਡੈਂਸ। ਪਰ ਇਸ ਕੇਸ 'ਚ ਤਾਂ ਅਦਾਲਤ ਨੇ, ਹਾਈ ਕੋਰਟ ਨੇ ਪੁਲਿਸ ਦੇ ਜੁੱਤੀਆਂ 'ਤੇ ਮਾਰੀਆਂ ਵੀ ਤੁਸੀਂ ਗਲਤ ਪਰਚਾ ਦਿੱਤਾ ਹੈ। ਇੱਕ ਹੋਰ ਜਿਹੜੀ ਖਬਰ ਆ ਉਹ ਸਾਹਮਣੇ ਆਉਂਦੀ ਆ ਕਿ SIT ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਵੀ ਪੇਸ਼ ਹੋ ਗਏ ਨੇ। SIT ਨੇ ਸੁਖਬੀਰ ਬਾਦਲ ਦਾ ਨਾਮ ਬਕਾਇਦਾ ਰੱਖਿਆ ਗਿਆ। ਨਹੀਂ, ਦੇਖੋ SIT ਤੁਹਾਨੂੰ, ਕਿਉਂਕਿ ਦੇਖੋ ਹੁਣ ਜਿਹੜੀ ਇਹ ਕੇਸ ਦੀ ਇਨਵੈਸਟੀਗੇਸ਼ਨ SIT ਕਰ ਰਹੀ ਆ, ਇਸ ਕੇਸ ਦੀ ਪਹਿਲਾਂ SIT ਸੀ ਜਿਹੜੀ, ਉਹਦੇ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਮੈਂਬਰ ਸੀ। ਉਹਦੇ 'ਚ ਇੱਕ ADGP ਉਸ ਕਮੇਟੀ ਦੇ ਹੈੱਡ ਸੀ। ਉਦੋਂ ਬਾਅਦ ਅਰੁਣਪਾਲ ਸਿੰਘ ਉਸ ਕਮੇਟੀ ਦੇ ਮੈਂਬਰ ਸੀ, ਜਿਹੜੇ ਅੱਜ ਕੱਲ੍ਹ ਉੱਥੇ ਕਮਿਸ਼ਨਰ ਨੇ ਅੰਮ੍ਰਿਤਸਰ, ਉਹਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਵੀ ਸੀ। ਇਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਸਾਰਾ ਕੁਝ ਕਰਕੇ ਇਹਨਾਂ ਨੇ ਚਲਾਨ ਟੂ ਕੋਰਟ ਕਰਤਾ। ਜਿਹੜੇ ਕਾਂਡ ਦੇ ਵਿੱਚ ਹੁਣ ਜਿਹੜੀ ਸਿੱਟ ਬਣਾਈ ਆ, ਨਵੀਂ ਸਿੱਟ, ਉਹ ਪ੍ਰਧਾਨ ਜੀ ਨੂੰ ਬੁਲਾ ਰਹੀ ਆ, ਔਰ ਉਸ ਜਿਹੜੀ ਪਹਿਲੀ ਸਿੱਟ ਨੇ ਰਿਪੋਰਟ ਦਿੱਤੀ, ਉਹਦੇ 'ਚ ਅਕਾਲੀ ਦਲ ਦਾ ਕਿਤੇ ਨਾਂ ਤੱਕ ਨਹੀਂ ਆਉਂਦਾ, ਪ੍ਰਧਾਨ ਜੀ ਦਾ ਕਿਤੇ ਨਾਂ ਤੱਕ ਨਹੀਂ ਆਉਂਦਾ। ਜਸਟਿਸ ਰਣਜੀਤ ਸਿੰਘ ਸੀ ਜਿਹੜੇ, ਉਹ ਵੀ ਆਪਦੀ ਰਿਪੋਰਟ ਦੇ ਵਿੱਚ ਪੇਸ਼ ਕਰਦੇ ਨੇ, ਕਹਿੰਦੇ ਕਿ ਜਿਹੜੀ ਬਹਿਮਲ ਕਲਾਂ ਗੋਲੀ ਕਾਂਡ ਹੋਈ ਆ ਉਹ ਅਕਾਲੀ ਦਲ ਨੇ ਕਰਵਾਇਆ। ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ। ਗੱਲ ਪਤਾ ਕੀ ਹੈ ਢਿੱਲੋਂ ਸਾਹਿਬ, ਜਦੋਂ ਵੀ ਕਿਤੇ ਸਟੇਟ ਦੇ ਵਿੱਚ ਗੋਲੀ ਚੱਲਦੀ ਆ, ਮੈਂ ਤੁਹਾਨੂੰ ਦੱਸਦਾ, ਕਦੇ ਵੀ ਕੋਈ ਲਾਅ ਐਂਡ ਆਰਡਰ ਦੀ ਜਦੋਂ ਪੋਜੀਸ਼ਨ ਹੁੰਦੀ ਆ ਤਾਂ ਉੱਥੇ ਕੀ ਹੁੰਦਾ, ਕਦੇ ਮੁੱਖ ਮੰਤਰੀ, ਕਦੇ ਡਿਪਟੀ ਮੁੱਖ ਮੰਤਰੀ, ਕਦੇ ਹੋਮ ਮਿਨਿਸਟਰ ਆਰਡਰ ਨਹੀਂ ਦਿੰਦੇ ਹੁੰਦੇ। ਜਿਹੜਾ ਉੱਥੋਂ ਦਾ ਐਗਜ਼ੈਕਟਿਵ ਮੈਜਿਸਟ੍ਰੇਟ ਹੁੰਦਾ ਉਸ ਏਰੀਏ ਦਾ, ਕੋਈ SDM ਹੁੰਦਾ ਐਗਜ਼ੈਕਟਿਵ ਮੈਜਿਸਟ੍ਰੇਟ, ਕਿਸੇ DC, ਕਿਸੇ ਤਹਿਸੀਲਦਾਰ ਨੂੰ ਐਗਜ਼ੈਕਟਿਵ ਮੈਜਿਸਟ੍ਰੇਟ ਡਿਪਿਊਟ ਕਰ ਦਿੰਦਾ। ਉਹ ਉਸ ਹਾਲਾਤ ਨੂੰ ਦੇਖ ਕੇ ਫਿਰ ਜਾ ਕੇ ਆਰਡਰ ਦਿੰਦਾ ਵੀ ਇੱਥੇ ਲਾਠੀ ਚਾਰਜ ਕਰਨੀ ਹੈ ਕਿ ਗੋਲੀ ਚਲਾਉਣੀ ਹੈ। ਤੁਹਾਨੂੰ ਵੀ ਪਤਾ 2015 ਦਾ ਜਿਹੜਾ ਉਹ ਕਾਂਡ ਵਾਪਰਿਆ, 2015 ਦੇ ਵਿੱਚ ਜਿਹੜੀ ਸੰਗਤ ਸੀ ਉਹ ਸ਼ਾਂਤਮਈ ਢੰਗ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੀ, ਪਰ ਫਿਰ ਵੀ ਉਹਨਾਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ। ਮੈਂ ਤੁਹਾਨੂੰ ਉਹੀ ਦੱਸਦਾ ਨਾ, ਕਿਉਂਕਿ ਉਸ ਵੇਲੇ ਹਾਲਾਤ ਕੀ ਬਣੇ, ਉਹ ਜਿਹੜੇ ਉਸ ਵੇਲੇ SDM ਸੀ ਜਿਨ੍ਹਾਂ ਨੇ ਗੋਲੀ ਦਾ ਆਰਡਰ ਕੀਤਾ, ਉਹਨਾਂ ਦਾ ਅਦਾਲਤ ਦੇ ਵਿੱਚ 164 ਦਾ ਬਿਆਨ ਕਲਮਬੰਦ ਹੋਇਆ। 164 ਦਾ ਬਿਆਨ ਆਪਾਂ CRPC 'ਚ ਜਿਹੜਾ ਕਾਨੂੰਨ ਦੇ ਵਿੱਚ ਜ਼ਾਬਤਾ ਹੈਗਾ, ਉਹਨੂੰ 164 ਦੇ ਬਿਆਨ ਨੂੰ ਆਪਾਂ ਇਹ ਕਹਿ ਦਿੰਦੇ ਹਾਂ ਵੀ ਕਿਹਦਾ ਕਵਾਲੀਆ ਬਿਆਨ ਆ, ਉਹਦੇ ਦਸਤਖਤ ਹੁੰਦੇ ਨੇ। ਔਰ ਮੈਜਿਸਟ੍ਰੇਟ ਬਿਆਨ ਲਿਖਣ ਤੋਂ ਪਹਿਲਾਂ ਉਹਨੂੰ ਪੁੱਛਦਾ ਵੀ ਤੇਰੇ 'ਤੇ ਕੋਈ ਫੋਰਸ ਨਹੀਂ, ਤੂੰ ਆਪਦੀ ਆਜ਼ਾਦ ਮਰਜ਼ੀ ਨਾਲ ਬਿਆਨ ਦੇਣਾ, ਜੇ ਤੇਰੇ 'ਤੇ ਕੋਈ ਡਰ ਆ ਸਾਨੂੰ ਦੱਸ ਦੇ। ਜੇ ਉਹ ਕਹੇ ਵੀ ਮੈਨੂੰ ਡਰ ਆ ਜੀ ਪੁਲਿਸ ਦਾ, ਤਾਂ ਅਦਾਲਤ ਉਹਦਾ ਬਿਆਨ ਨਹੀਂ ਰਿਕਾਰਡ ਕਰਦੀ। ਉਹਦਾ 164 ਦਾ ਬਿਆਨ ਰਿਕਾਰਡ ਹੋਇਆ, ਜਿਹਦੇ 'ਚ ਉਹਨੇ ਕਿਹਾ ਵੀ ਮੈਂ ਪੁਲਿਸ ਨੂੰ ਆਹ ਆਰਡਰ ਕੀਤਾ ਸੀ ਵੀ ਪਹਿਲਾਂ ਤਾਂ ਤੁਸੀਂ ਲਾਠੀ ਚਾਰਜ ਕਰਨੀ ਆ, ਜੇ ਗੋਲੀ ਦੀ ਵੀ ਹੁਕਮ ਹੁੰਦਾ ਤਾਂ ਤੁਸੀਂ ਗੋਲੀ ਹਵਾਈ ਫਾਇਰ ਕਰਨਾ, ਸਿੱਧੀ ਗੋਲੀ ਨਹੀਂ ਮਾਰਨੀ। ਉੱਥੇ ਹਾਲਾਤ ਕੀ ਬਣੇ, ਕਿਹੜੇ ਪੁਲਿਸ ਅਫਸਰ ਨੇ ਉਹਨੂੰ ਇਹ ਆਰਡਰ, ਕਿਹੜੇ ਪੁਲਿਸ ਅਫਸਰ ਨੇ ਉਸ SDM ਦੇ ਆਰਡਰ ਨੂੰ ਗਲਤ ਵਰਤਿਆ, ਉਹ ਜਿਹੜੇ ਪੁਲਿਸ ਅਫਸਰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਰਾਈ ਸਾਹਿਬ, ਤੁਸੀਂ ਐਡਵੋਕੇਟ ਹੋ, DGP ਹੈ ਜਿਹੜਾ ਉਹ ਪੰਜਾਬ ਦਾ ਸਮੇਤ ਸੈਣੀ ਲਾ ਦਿੱਤਾ ਗਿਆ ਸੀ ਉਸ ਵਕਤ, ਕੀ ਲੱਗਦਾ ਤੁਹਾਨੂੰ ਵੀ ਅਕਾਲੀ ਦਲ ਨੂੰ ਸਮੇਤ ਸੈਣੀ ਨੂੰ ਲਾਉਣਾ ਚਾਹੀਦਾ ਸੀ DGP, ਕਿਉਂਕਿ ਅਕਾਲੀ ਦਲ ਤਾਂ ਖੁਦ ਇੱਕ ਸੰਘਰਸ਼ਾਂ ਦੀ ਪਾਰਟੀ ਸੀ? ਦੇਖੋ, ਜੇ ਤੁਸੀਂ ਮੇਰੇ ਇੰਡੀਵਿਜੂਅਲੀ ਵਿਚਾਰ ਪੁੱਛੋ ਤਾਂ ਮੈਂ ਸਮੇਤ ਸੈਣੀ ਨੇ ਪੰਜਾਬ ਦੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ, ਇਹ ਮੇਰਾ ਇੰਡੀਵਿਜੂਅਲੀ ਵਿਚਾਰ ਆ, ਠੀਕ ਹੈ ਕਿ ਨਹੀਂ। ਜਿਹੜੇ ਬੰਦੇ ਨੇ ਪੰਜਾਬ ਦੇ ਵਿੱਚ ਸਿੱਖਾਂ ਦਾ ਇੰਨਾ ਨੁਕਸਾਨ ਕੀਤਾ ਹੋਵੇ ਔਰ ਸਿੱਖਾਂ ਦੇ ਬੱਚੇ ਕੱਢ ਮਾਰੇ ਹੋਣ, ਕੋ ਮਾਰੇ ਹੋਣ, ਬਲਵਿੰਦਰ ਜਟਾਣੇ ਦਾ ਪਰਿਵਾਰ ਉਹਨੇ ਮਾਰਿਆ, ਕਿਉਂਕਿ ਜਦੋਂ 90-91 ਦੀ ਗੱਲ ਆ, ਪੰਜਾਬ ਦੇ ਵਿੱਚ ਅੱਤਵਾਦ ਪੂਰੇ ਦੌਰ 'ਤੇ ਸੀ। ਸਾਡੇ ਕੋਲ ਯੂਨੀਵਰਸਿਟੀ 'ਚ ਬੜੇ ਖਾੜਕੂ ਸਿੰਘ ਆਉਂਦੇ ਹੁੰਦੇ, ਅਸੀਂ ਸੇਵਾ ਵੀ ਕਰਦੇ ਹੁੰਦੇ। ਨਿਰਮਲ ਸਿੰਘ ਨਿੰਮਾ ਨੌਰਾ, ਤੁਸੀਂ ਨਾਭੇ ਵਾਲਾ ਕਿਤੇ ਨਾਂ ਸੁਣਿਆ ਹੋਊਗਾ, ਤੁਸੀਂ ਦੇਖਿਆ ਤਾਂ ਸ਼ਾਇਦ ਨਹੀਂ ਹੋਣਾ, ਤੁਸੀਂ ਛੋਟੇ ਹੋਵੋਗੇ, ਕਦੇ ਉਹਦੀ ਹਿਸਟਰੀ ਸਰਚ ਕਰਕੇ ਦੇਖੋ। ਇੰਜੀਨੀਅਰ ਸੀ ਲੜਕਾ,
ਉਹਦਾ ਐਨਕਾਊਂਟਰ ਕੀਤਾ। ਪੁਲਿਸ ਨੇ ਬੜਾ ਨੁਕਸਾਨ ਕੀਤਾ। ਸਮੇਤ ਸਿੰਘ ਸੈਣੀ ਨੂੰ ਜੇ ਅਕਾਲੀ ਦਲ ਨੇ ਕਿਸੇ ਵੇਲੇ ਡੀਜੀਪੀ ਲਾਇਆ ਤਾਂ ਅਕਾਲੀ ਦਲ ਦਾ ਉਹਨੂੰ ਨੁਕਸਾਨ ਹੋਇਆ, ਮੇਰਾ ਆਪਣਾ ਵਿਊ ਆ। ਨਹੀਂ ਲਾਉਣਾ ਚਾਹੀਦਾ ਸੀ। ਇਹੋ ਜਿਹੇ ਬੰਦੇ, ਜਿਹੜੇ ਬੰਦਿਆਂ ਨੇ ਖਾਸ ਕਰਕੇ ਉਸ ਵੇਲੇ ਸਿੱਖਾਂ ਨਾਲ ਜ਼ਿਆਦਤੀਆਂ ਕੀਤੀਆਂ ਨੇ, ਇਹੋ ਜਿਹੇ ਬੰਦਿਆਂ ਨੂੰ ਅਕਾਲੀ ਦਲ ਨੂੰ ਮੂਹਰੇ ਨਹੀਂ ਸੀ ਲਿਆਉਣਾ ਚਾਹੀਦਾ। ਹੁਣ ਅਗਲਾ ਵਿਚਾਰ ਕੀ ਹੈ? ਜੇਕਰ ਅਸੀਂ ਸਮੇਤ ਸੈਣੀ ਦੀ ਗੱਲ ਕਰਦੇ ਹਾਂ, ਸਮੇਤ ਸੈਣੀ ਨੂੰ ਲਗਾਤਾਰ ਜਿਹੜਾ ਕਿ ਸਾਹਮਣੇ ਲਿਆਂਦਾ ਜਾਂਦਾ, ਫਿਰ ਕੋਰਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ, ਫਿਰ ਉਹਦੀ ਪੇਸ਼ੀ ਪੈਂਦੀ ਹੈ, ਪਰ ਸਮੇਤ ਸੈਣੀ ਦੇ ਉੱਪਰ ਪਰਚੇ ਦਰਜ ਨਹੀਂ, ਪਰ ਉਹਨਾਂ ਦੇ ਉੱਪਰ ਕੋਈ ਸਟਰੋਂਗ ਕੇਸ ਕਿਉਂ ਨਹੀਂ ਬਣ ਰਿਹਾ? ਤੁਸੀਂ ਵੀ ਦੇਖੋ, ਇਹ ਜਿਹੜੀ ਗੱਲ ਆ, ਇਹ ਪੁਲਿਸ ਨੇ ਦੇਖਣਾ ਵੀ ਕੀ ਕਰਨਾ ਕੀ ਨਹੀਂ ਕਰਨਾ। ਮੈਂ ਜੋ ਉਹਨੇ ਕੀਤਾ, ਮੈਂ ਬਿਲਕੁਲ ਸਟਰੋਂਗਲੀ ਕੰਡੈਮ ਕਰਦਾ ਜੋ ਉਹਨੇ ਪੰਜਾਬ ਦੇ ਬੱਚਿਆਂ ਦਾ ਘਾਣ ਕੀਤਾ, ਕਿਉਂਕਿ ਅਸੀਂ ਵੀ, ਮੈਂ ਖੁਦ ਉਸ ਸਮੇਂ ਦਾ ਅਗਰੀਬਡ ਆ। ਮੇਰੇ ਤੇ ਖੁਦ 'ਤੇ ਬਹੁਤ ਤਸ਼ੱਦਦ ਹੋਇਆ। ਮੈਂ ਤੁਹਾਨੂੰ ਮੇਰਾ ਪੈਰ ਦਾ ਬੂਟ ਲਾ ਕੇ ਦਿਖਾਵਾਂ, ਮੇਰੇ ਸੱਜੇ ਪੈਰ ਦੀ ਜਿਹੜੀ ਅੱਡੀ ਤੋਂ ਲੈ ਕੇ ਵਿਚਾਲੜੀ ਹੱਡੀ ਹੁੰਦੀ ਆ, ਮੇਰੀ ਉਹ ਟੁੱਟੀ ਹੋਈ ਆ। ਮੈਂ ਉਹ ਜੜਵਾਈ ਨਹੀਂ, ਮੇਰੇ ਉਵੇਂ ਹੀ ਆ। ਮੇਰੇ ਤੇ ਬਹੁਤ ਟੌਰਚਰ ਹੋਇਆ। ਮੈਂ ਕੋਈ ਆਪਣੀ ਗੱਲ ਨਹੀਂ ਕਰਦਾ, ਮੈਂ ਕਹਿੰਦਾ ਸਾਡੇ ਤੇ ਤਾਂ ਟੌਰਚਰ ਹੀ ਹੋਇਆ। ਅਸੀਂ ਤਾਂ ਬੈਠੇ ਆ, ਫਿਰ ਵੀ ਸਾਹਮਣੇ ਆਪਣੇ ਪਰਿਵਾਰ 'ਚ ਬੈਠੇ ਆ। ਮੈਂ ਇਹੋ ਜਿਹੇ ਪਰਿਵਾਰ ਦੇਖੇ ਨੇ ਜਿਨ੍ਹਾਂ ਦੇ ਬੱਚੇ ਚੱਕ ਕੇ ਸ਼ਹੀਦ ਕਰਤੇ ਇਹਨਾਂ ਨੇ। ਡਿੰਪਲ ਸਿੰਘ ਬਰਨਾਲਾ ਮੇਰਾ ਕਲਾਸ ਫੈਲੋ ਸੀ, ਮੇਰੇ ਨਾਲ ਪੜ੍ਹਦਾ ਹੁੰਦਾ ਸੀ। ਮੈਨੂੰ ਇਹ ਸੀ ਵੀ ਇਹਦਾ ਨੁਕਸਾਨ ਨਾ ਹੋ ਜੇ। ਮੈਂ ਇਹਦੀ ਯੂਨੀਵਰਸਿਟੀ ਐਡਮਿਸ਼ਨ ਕਰਾਈ ਪਟਿਆਲੇ ਫਿਲਾਸਫੀ ਦੇ ਵਿੱਚ। ਤੁਸੀਂ ਅੱਜ ਵੀ ਰਿਕਾਰਡ ਫਰੋੜ ਲਓ, 1991 ਦੇ ਵਿੱਚ ਮੈਂ ਇਹਦੀ MA ਫਿਲਾਸਫੀ 'ਚ ਐਡਮਿਸ਼ਨ ਕਰਾਤੀ ਸੀ। ਪਰ ਪੁਲਿਸ ਨੇ, ਉਸ ਵੇਲੇ ਦੀ ਜ਼ਾਲਮ ਪੁਲਿਸ ਨੇ, ਇਹਨਾਂ ਦੇ ਪਰਿਵਾਰ ਨੂੰ ਟਿਕਣ ਨਹੀਂ ਦਿੱਤਾ। ਇਹਨੂੰ ਭਗੌੜਾ ਕਰਾ ਕੇ, ਇਹਨੂੰ ਸ਼ਹੀਦ ਕਰਾ ਕੇ ਹਟੀ ਪੁਲਿਸ, ਕਿਉਂਕਿ ਪੁਲਿਸ ਨੇ ਇੰਨੀਆਂ ਜ਼ਿਆਦਤੀਆਂ ਕੀਤੀਆਂ ਉਸ ਵੇਲੇ ਲੋਕਾਂ ਦੇ ਇੰਨਾ ਤਸ਼ੱਦਦ ਹੋਇਆ। ਮੇਰੇ ਫਾਦਰ ਨੂੰ 15 ਦਿਨ CI 'ਚ ਰੱਖਿਆ। ਜਦੋਂ ਮੈਨੂੰ ਪੁਲਿਸ ਫੜਦੀ ਸੀ, ਮੈਂ ਖੱਬੇ ਸੱਜੇ ਸੀ। ਮਤਲਬ ਕਿ ਜੋ ਕੁਛ ਪੁਲਿਸ ਕਰ ਸਕਦੀ ਸੀ, ਪੁਲਿਸ ਨੇ ਪੰਜਾਬ ਦੇ ਨੌਜਵਾਨਾਂ ਦਾ ਘਾਣ ਕੀਤਾ। ਜਿਹੜੇ ਪੰਜਾਬ ਦੇ ਬੱਚੇ ਨੇ, ਜਿਹੜੇ ਹੁਣ ਜਨਰੇਸ਼ਨ, ਨੂੰ ਤਾਂ ਪਤਾ ਹੀ ਨਹੀਂ ਵੀ ਉਸ ਵੇਲੇ ਹੋਇਆ ਕੀ ਸੀ ਪੰਜਾਬ ਦੇ ਵਿੱਚ। ਬਿਲਕੁਲ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕੀਤੀ ਆ ਸਤਨਾਮ ਸਿੰਘ ਰਾਹੀ ਦੇ ਨਾਲ। ਇਹਨਾਂ ਦੀ ਥੋੜ੍ਹੀ ਬਹੁਤੀ ਜ਼ਿੰਦਗੀ ਨੂੰ ਲੈ ਕੇ, ਜਿਵੇਂ ਪਹਿਲਾਂ ਹੀ ਦੱਸਿਆ ਸੀ ਕਿ ਗੱਲਬਾਤ ਕਰਾਂਗੇ, ਵਾਰਤਾਲਾਪ ਕਰਾਂਗੇ ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ, ਅਤੇ ਥੋੜ੍ਹੀ ਬਹੁਤੀ ਸਿਆਸਤ ਨੂੰ ਲੈ ਕੇ ਜਿਹੜੀ ਗੱਲਬਾਤ ਆ ਉਹ ਹੋਈ ਆ। ਤਾਂ ਇਸੇ ਤਰ੍ਹਾਂ ਅਸੀਂ ਹੋਰ ਕਿਸੇ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਵਾਂਗੇ। ਇੰਡੋਜ਼ TV ਦੇ ਨਾਲ ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜਿਹੜੀ ਸੱਥਾਂ ਦੀ ਰਾਜਨੀਤੀ ਆ, ਸੱਥਾਂ ਦੀ ਰਾਜਨੀਤੀ ਦੇ ਵਿੱਚ ਵੀ ਗਰੁੱਪਿਜ਼ਮ ਸੀ ਜਿਹੜਾ ਉਸ ਵਕਤ ਚੱਲਿਆ। ਤੁਸੀਂ ਕੀ ਮੰਨਦੇ ਹੋ, ਜਿਹੜਾ ਤੁਹਾਡੀ ਹਾਰ ਦਾ ਕਾਰਨ ਕਿਤੇ ਗਰੁੱਪਿਜ਼ਮ ਤਾਂ ਨਹੀਂ ਸੀ? ਝਾੜੂ ਵਾਲਿਆਂ ਨੇ ਇੰਨਾ ਕੁ ਝੂਠ ਬੋਲਿਆ ਪੰਜਾਬ ਦੇ ਵਿੱਚ, ਉਹ ਝੂਠ ਨੂੰ ਲੋਕਾਂ ਨੇ ਸੱਚ ਮੰਨ ਲਿਆ। ਮੈਂ ਜਦੋਂ ਪਟਿਆਲੇ ਪੜ੍ਹਦਾ ਹੁੰਦਾ ਸੀ ਤਾਂ ਸਿੰਗਲ ਲਾਈਨ ਸੜਕ ਹੁੰਦੀ ਸੀ। ਉਦੋਂ ਬਾਅਦ ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਪੰਜਾਬ ਦੇ ਵਿੱਚ, ਤਾਂ ਇੱਥੇ 4 ਲਾਈਨਸ ਰੋਡਸ ਬਣੀਆਂ। ਪੰਜਾਬ ਦੇ ਵਿੱਚ ਜਿੰਨੇ MLA ਨੇ, 92 MLA ਨੇ, ਉਹਨਾਂ 'ਚੋਂ ਘੱਟੋ ਘੱਟ 55% MLA ਇਹੋ ਜਿਹੇ ਨੇ ਜਿਹੜੇ ਦੂਜੀਆਂ ਪਾਰਟੀਆਂ ਨੇ ਕੱਢੇ ਹੋਏ ਨੇ। ਚਾਹੇ ਕਿਸੇ ਤੇ ਪਤਾ ਨਹੀਂ ਕਿੰਨੇ ਕੁ ਬੰਦਿਆਂ ਤੇ ਲੁੱਟਾਂ ਖੋਹਾਂ ਦੇ ਕੇਸ ਨੇ, ਕਿੰਨੇ ਕੁ ਬੰਦਿਆਂ ਤੇ, ਇਹਨਾਂ ਦੇ MLA ਤੇ ਕਾਰਾਂ ਚੋਰੀ ਦੇ ਕੇਸ ਨੇ, ਕਿਸੇ MLA ਤੇ ਕੋਈ ਰੇਪ ਦੇ ਕੇਸ ਨੇ, ਕਿਸੇ MLA ਤੇ 307 ਦੇ ਕੇਸ ਨੇ। ਤੁਸੀਂ ਕਿਹਾ ਕਿ ਅਸੀਂ 4 ਲਾਈਨ ਕੱਢਤੀਆਂ, 4 ਲਾਈਨ ਜਿਹੜੀਆਂ ਉਹ ਜਾ ਰਹੀਆਂ ਨੇ, ਪਰ ਲੋਕਾਂ ਦੇ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਉਹਨਾਂ ਉੱਪਰ ਜਿਹੜੇ ਟੋਲ ਪਲਾਜ਼ੇ ਲੱਗੇ ਨੇ, ਟੋਲ ਪਲਾਜ਼ੇ ਪਟਿਆਲੇ ਤੱਕ ਜਾਓ ਉਹਨੇ ਦਾ ਗੱਡੀ ਤੇਲ ਨਹੀਂ ਖਾਂਦੀ ਜਿੰਨੇ ਦੇ ਟੋਲ ਪਲਾਜ਼ੇ ਪੈ ਜਾਂਦੇ ਨੇ। ਉਹਦੀ ਮੇਨਟੇਨੈਂਸ ਵਾਸਤੇ ਪਲਾਜ਼ੇ ਬਣਦੇ ਨੇ, ਜਿਹੜੇ ਟੋਲ ਪਲਾਜ਼ੇ ਬਣਦੇ ਨੇ। ਪਰ ਹੁਣ ਕੀ ਹੋ ਗਿਆ, ਹੁਣ ਟੋਲ ਪਲਾਜ਼ਿਆਂ 'ਚ ਵੀ ਲੁੱਟ ਹੋਣ ਲੱਗ ਗਈ। ਇਸ ਕਰਕੇ ਟੋਲ ਪਲਾਜ਼ੇ ਲਾਉਣ ਦਾ ਪਰਪਸ ਕੁਛ ਹੋਰ ਸੀ, ਪਰ ਉਹ ਟੋਲ ਪਲਾਜ਼ੇ ਉਸ ਪਰਪਸ ਤੋਂ ਹਟ ਕੇ ਇਹਨਾਂ ਨੇ ਗਾਹ ਠੇਕੇ ਦੇਣੇ ਸ਼ੁਰੂ ਕਰਤੇ। ਉਹ ਜਿਹੜੇ ਜਿਹਨਾਂ ਨੂੰ ਠੇਕੇ ਦੇਣੇ ਸ਼ੁਰੂ ਕਰਤੇ, ਉਹਨਾਂ ਨੇ ਠੇਕਿਆਂ ਦਾ ਪੈਸਾ ਮਿਸਯੂਜ਼ ਕਰਨਾ ਸ਼ੁਰੂ ਕਰਤਾ। ਜਿਹੜੀ ਸਿਆਸਤ ਆ, ਅੱਜ ਦੀ ਜਿਹੜੀ ਸਰਕਾਰ ਆ, ਉਸ ਨੂੰ ਕਿੱਥੇ ਖੜਾ ਦੇਖੋ। ਮੈਂ ਸਮਝਦਾ ਪੰਜਾਬ ਦੇ ਵਿੱਚ ਕੋਈ ਸਰਕਾਰ ਨਾਂ ਦੀ ਚੀਜ਼ ਨਹੀਂ ਹੈ। ਮੁੱਖ ਮੰਤਰੀ ਜਾ ਕੇ ਜਰਮਨ ਦੇ ਵਿੱਚ ਇਹ ਗੱਲ ਕਹਿੰਦਾ ਵੀ BMW ਨਾਲ ਮੇਰਾ ਐਗਰੀਮੈਂਟ ਹੋ ਗਿਆ ਤੇ ਪੰਜਾਬ ਦੇ ਵਿੱਚ BMW ਦਾ ਇੱਕ ਬਹੁਤ ਵੱਡਾ ਯੂਨਿਟ ਲੱਗਣ ਜਾ ਰਿਹਾ। ਉਹਨੇ ਟਵੀਟ ਪਿੱਛੋਂ ਕੀਤਾ ਆਪਦੇ ਫੋਨ ਤੋਂ, ਭਗਵੰਤ ਮਾਨ ਨੇ, ਵੀ ਪੰਜਾਬ ਦੇ ਵਿੱਚ BMW ਆਪਦਾ ਪ੍ਰੋਜੈਕਟ ਲਾਉਣ ਜਾ ਰਹੀ ਹੈ।
ਉਹਨਾਂ ਨੇ ਉਹਨੂੰ ਕੰਡੈਮ ਕਰਤਾ ਵੀ ਪੰਜਾਬ ਦੇ ਵਿੱਚ ਸਾਡਾ ਕੋਈ ਪਲਾਨ ਨਹੀਂ ਹੈ ਵੀ ਅਸੀਂ ਕੋਈ BMW ਦਾ ਪ੍ਰੋਜੈਕਟ ਲਾਉਣ ਜਾ ਰਹੇ ਹਾਂ। ਕਿਉਂਕਿ ਹੁਣ ਤਾਂ ਸਰਕਾਰ 'ਚ ਨੇ ਇਹ, ਹੁਣ ਤਾਂ ਝੂਠ ਨਾ ਬੋਲਣ, ਹੁਣ ਤਾਂ ਲੋਕਾਂ ਨੂੰ ਗਰਾਊਂਡ ਲੈਵਲ ਤੇ ਕੰਮ ਕਰਕੇ ਦਿਖਾਉਣ। ਤੁਸੀਂ ਇੱਕ ਚੀਜ਼ ਦੇਖੋ ਵੀ ਇਹਨਾਂ ਨੇ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਹੈ। ਅੱਜ ਜੇ ਐਵੀਡੈਂਸ ਦੇ ਤੌਰ ਤੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੀ, ਤਾਂ ਫੌਜਾ ਸਿੰਘ ਸਰਾਰੀ ਤੋਂ ਵੱਡੀ ਐਵੀਡੈਂਸ ਕੀ ਹੋਊ? ਜਿਹੜੀਆਂ ਸਰਕਾਰਾਂ ਜਾਂ ਜਿਹੜੀ ਧਿਰ ਤੁਹਾਡੇ ਉੱਪਰ ਇਲਜ਼ਾਮ ਲਾਉਂਦੀ ਰਹੀ ਕਿ ਸੁਖਬੀਰ ਬਾਦਲ ਸਾਰਾ ਕੁਝ ਖਾ ਗਿਆ, ਵੱਡੇ ਵੱਡੇ ਰੋਡ ਕੱਢਤੇ, ਰੋਡਾਂ ਦੇ ਉੱਪਰ ਲੱਗੇ ਦਰਖਤ ਸੀ ਜਿਹੜੇ ਉਹਨਾਂ ਦਾ ਹਿਸਾਬ ਨਹੀਂ ਮਿਲਿਆ। ਸਰਕਾਰ ਤੁਹਾਡੀ ਆ, ਤੁਸੀਂ ਕਰੋ ਸਾਡੇ ਖਿਲਾਫ ਤਫਤੀਸ਼। ਜਿਹੜੇ ਸਾਡੇ ਮਿਨਿਸਟਰ ਦੇ ਖਿਲਾਫ ਕੋਈ ਐਲੀਗੇਸ਼ਨ ਆਉਂਦੇ ਨੇ, ਮੈਂ ਕਹਿੰਦਾ ਪਰਚਾ ਦਰਜ ਕਰਕੇ ਸਾਡੇ ਖਿਲਾਫ ਕਰੋ। ਤੁਸੀਂ ਲੋਕਾਂ ਦੇ ਸਾਹਮਣੇ ਸੱਚ ਲਿਆਓ। ਲਿਆਉਂਦੇ ਕਿਉਂ ਨਹੀਂ? ਤੁਸੀਂ ਇੱਕ ਚੀਜ਼ ਦੇਖੋ, ਉਹਦਾ ਜੰਗਲਾਤ ਵਾਲੇ ਘਪਲੇ 'ਚ ਤਾਂ ਉਹਨੂੰ ਫੜ ਕੇ ਅੰਦਰ ਦੇਤਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲੇ ਘਪਲੇ 'ਚ ਉਹਦੇ ਖਿਲਾਫ ਤਫਤੀਸ਼ ਕਿਉਂ ਨਹੀਂ ਕਰ ਰਹੇ? ਜਿਹੜੇ ਕਾਲਜਾਂ ਨੂੰ ਫੰਡ ਜਾਰੀ ਕੀਤੇ ਉਹਦੇ ਖਿਲਾਫ ਉਹਨੂੰ ਤਫਤੀਸ਼ ਕਿਉਂ ਨਹੀਂ ਕਰ ਰਹੇ? ਕਿਉਂਕਿ ਉਹਦੇ ਵਿੱਚ ਸਭ ਤੋਂ ਪਹਿਲਾ ਨਾਂ ਜਿਹੜਾ ਆਉਂਦਾ ਹੈਗਾ ਲਵਲੀ ਯੂਨੀਵਰਸਿਟੀ ਦਾ ਆਉਂਦਾ। ਦੋਹਾਂ ਬੰਦਿਆਂ ਨੂੰ ਇਹਨਾਂ ਨੇ ਵਿਜੀਲੈਂਸ ਨੇ ਇਹਨਾਂ ਦੀ ਨੇ ਫੜਿਆ। ਆਸ਼ੂ ਵੀ ਵਿਜੀਲੈਂਸ ਨੇ ਫੜਿਆ, ਧਰਮਸ਼ੋਤ ਵੀ ਵਿਜੀਲੈਂਸ ਨੇ ਫੜਿਆ। ਕਰੋੜਾਂ ਰੁਪਈਏ 'ਚੋਂ ਕੋਈ 2 ਰੁਪਈਏ ਤਾਂ ਰਿਕਵਰ ਕਰ ਲਓ ਉਹਨਾਂ ਤੋਂ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਅੱਜ ਅਸੀਂ ਫੇਰ ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਰਾਜਨੀਤਿਕ ਸਫ਼ਰ ਤਾਂ ਬਹੁਤ ਥੋੜ੍ਹਾ ਹੈਗਾ, ਪਰ ਵਕਾਲਤ ਦੇ ਵਿੱਚ ਬਹੁਤ ਲੰਬਾ ਸਫ਼ਰ ਆ। ਅਸੀਂ ਗੱਲ ਕਰਨ ਜਾ ਰਹੇ ਹਾਂ ਭਦੌੜ ਹਲਕੇ ਤੋਂ ਚੋਣਾਂ ਦੇ ਵਿੱਚ ਖੜੇ ਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਧਿਰ ਦੇ ਵੱਲੋਂ ਟਿਕਟ 'ਤੇ ਲੜਦੇ ਨੇ ਸਤਨਾਮ ਸਿੰਘ ਰਾਹੀ ਜੀ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਹੋਣਗੀਆਂ ਪੰਜਾਬ ਦੀ ਸਿਆਸਤ ਨੂੰ ਲੈ ਕੇ, ਪੰਜਾਬ ਦੇ ਵਿੱਚ ਨਵੀਂ ਸਰਕਾਰ ਚੁਣੀ ਗਈ ਆ ਉਸ ਨੂੰ ਲੈ ਕੇ, ਅਤੇ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਹੋਣਗੀਆਂ ਜਿਹੜਾ ਪੰਜਾਬ ਦੇ ਵਿੱਚ ਵੱਧ ਰਿਹਾ ਕ੍ਰਾਈਮ ਆ ਉਸ ਨੂੰ ਲੈ ਕੇ। ਆਖਰ ਇਹਨਾਂ ਦਾ ਸਫ਼ਰ ਕੀ ਰਿਹਾ? ਸਤਨਾਮ ਰਾਹੀ ਜੀ ਕਿੱਥੋਂ ਆਪਦੀ ਵਕਾਲਤ ਦੀ ਜਿਹੜੀ ਪੜ੍ਹਾਈ ਆ ਉਹ ਸ਼ੁਰੂ ਕਰਦੇ ਨੇ, ਅਤੇ ਅੱਜ ਜਿਹੜਾ ਸਿਆਸਤ ਦੇ ਵਿੱਚ ਆਉਣ ਦਾ ਕਾਰਨ ਕੀ ਮੰਨਦੇ ਨੇ? ਰਾਹੀ ਸਾਹਿਬ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਮੇਰੇ ਨਾਲ ਅੱਜ ਇੰਟਰਵਿਊ ਦਾ ਟਾਈਮ ਫਿਕਸ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਰਾਹੀ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ, ਪਹਿਲਾਂ ਆਪਾਂ ਸਵਾਲ ਹੀ ਉੱਥੋਂ ਕਰਦੇ ਹਾਂ ਕਿ ਪੰਜਾਬ ਦੀ ਜਿਹੜੀ ਸਿਆਸਤ ਆ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਕਿਉਂਕਿ ਤੁਹਾਡਾ ਪੇਸ਼ਾ ਕੁਝ ਹੋਰ ਸੀ ਅਤੇ ਰਾਜਨੀਤੀ ਵੱਲ ਆਉਣ ਦਾ ਰੁਖ ਕਿਵੇਂ ਹੋਇਆ? ਦੇਖੋ, ਮੇਰਾ ਪੇਸ਼ਾ ਵਕਾਲਤ ਆ। ਮੈਂ 1992 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਕਾਲਤ ਕੀਤੀ ਔਰ ਮੈਂ 1993 ਦੇ ਵਿੱਚ ਇੱਥੇ ਆ ਕੇ ਡਿਸਟ੍ਰਿਕਟ ਕੋਰਟ ਬਰਨਾਲਾ ਦੇ ਵਿੱਚ ਵਕਾਲਤ ਸ਼ੁਰੂ ਕਰ ਲਈ ਔਰ ਉਦੋਂ ਤੋਂ ਵਕਾਲਤ ਕਰ ਰਿਹਾ। ਮੇਰੇ ਕੋਲੇ ਕ੍ਰਿਮੀਨਲ ਕੇਸ ਨੇ, ਮੈਂ ਕ੍ਰਿਮੀਨਲ ਕੇਸਾਂ 'ਤੇ ਮੇਰੀ ਸਪੈਸ਼ਲਟੀ ਆ। ਅਤੇ ਰਹੀ ਗੱਲ ਵਕਾਲਤ 'ਚੋਂ ਰਾਜਨੀਤੀ 'ਚ ਆਉਣ ਦੀ, ਮੈਂ ਇੱਕ ਸੇਵਾ ਨੂੰ ਲੈ ਕੇ ਰਾਜਨੀਤੀ ਦੇ ਵਿੱਚ ਆਇਆ ਸੀ ਕਿਉਂਕਿ ਮੇਰੇ ਜਿਹੜੇ ਗ੍ਰੈਂਡਫਾਦਰ ਸੀ ਉਹ ਸੁਤੰਤਰਤਾ ਸੰਗਰਾਮੀ ਸੀ। ਮੇਰੇ ਜਿਹੜੇ ਗ੍ਰੈਂਡਫਾਦਰ ਦਾਦਾ ਜੀ, ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਮੇਰੇ ਦਾਦਾ ਜੀ ਦੇ ਜਿਹੜੇ ਪਿਤਾ ਸੀ ਉਹਨਾਂ ਦੀ ਦੇਸ਼ ਵਾਸਤੇ, ਪੰਜਾਬ ਵਾਸਤੇ ਬਹੁਤ ਵੱਡੀ ਕੁਰਬਾਨੀ ਸੀ। ਉਹ ਜਿਹੜਾ ਜੈਤੋ ਦਾ ਮੋਰਚਾ ਹੋਇਆ ਸੀ ਉਹਨਾਂ ਦਾ ਨਾਂ ਸਰਦਾਰ ਹੀਰਾ ਸਿੰਘ ਸੀ, ਹੀਰਾ ਸਿੰਘ ਉਰਫ ਪਾਲਾ ਸਿੰਘ। ਉਹ ਜੈਤੋ ਦੇ ਮੋਰਚੇ ਸ਼ਹੀਦ ਹੋ ਗਏ ਸੀ। ਮੇਰੇ ਜਿਹੜੇ ਦਾਦਾ ਜੀ ਨੇ ਉਹਨਾਂ ਨੇ ਆਪਦੇ ਪਿਤਾ ਜੀ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਉਹਨਾਂ ਦਾ ਨਾਂ ਪਲਟਾ ਕੇ ਹੀਰਾ ਸਿੰਘ ਤੋਂ ਰਾਹੀ ਬਣਾ ਕੇ ਉਹ ਆਪਦੇ ਨਾਂ ਦੇ ਨਾਲ ਲਾਇਆ। ਉਹ ਸਾਡੇ ਨਾਂ ਦੇ ਨਾਲ ਵੀ ਚੱਲਿਆ ਆਉਂਦਾ। ਮੇਰੇ ਦਾਦਾ ਜੀ ਨੇ ਵੀ ਜੰਗੇ ਆਜ਼ਾਦੀ ਦੇ ਵਿੱਚ ਜੇਲ੍ਹਾਂ ਕੱਟੀਆਂ ਔਰ ਉਹ ਰਾਜਨੀਤੀ ਦੇ ਵਿੱਚ ਵੀ ਰਹੇ। ਕੋਈ ਇੱਕ ਪੈਸੇ ਦਾ ਉਹਨਾਂ 'ਤੇ ਇਲਜ਼ਾਮ ਨਹੀਂ ਲਾ ਸਕਦਾ ਵੀ ਕਿ ਉਹਨਾਂ ਨੇ ਕੋਈ ਰਾਜਨੀਤੀ ਦੇ ਵਿੱਚ ਇੱਕ ਪੈਸੇ ਦੀ ਕਰਪਸ਼ਨ ਕੀਤੀ ਹੋਵੇ। ਮੇਰੇ ਫਾਦਰ ਸਰਦਾਰ ਹਰਪਾਲਿੰਦਰ ਸਿੰਘ ਰਾਹੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਰਹੇ ਔਰ ਉਹ ਪਹਿਲਾਂ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਸੀ। ਉਹਨਾਂ ਨੇ ਜਿੰਨਾ ਚਿਰ ਰਾਜਨੀਤੀ ਦੇ ਵਿੱਚ ਰਹੇ, ਤੁਸੀਂ ਜ਼ਿਲ੍ਹੇ ਬਰਨਾਲੇ 'ਚ ਕਿਤੋਂ ਉਹਨਾਂ ਦੇ ਬਾਰੇ ਵੈਰੀਫਾਈ ਕਰ ਲਓ, ਉਹਨਾਂ ਦੇ ਉੱਪਰ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਰਾਜਨੀਤੀ 'ਚ ਆ ਕੇ ਇਹਨਾਂ ਨੇ 1 ਰੁਪਈਏ ਦੀ ਕਰਪਸ਼ਨ ਕੀਤੀ ਹੋਵੇ। ਪੰਜਾਬ ਦੇ ਵਿੱਚ ਖਾੜਕੂਵਾਦ ਦਾ ਦੌਰ ਆਇਆ, ਜਿੰਨੇ ਉਹਨਾਂ ਨੇ ਲੋਕਾਂ ਦੇ ਬੱਚੇ ਛਡਾਏ ਉਹ ਬਿਲਕੁਲ ਨਹੀਂ ਸੀ ਡਰਦੇ ਹੁੰਦੇ। ਉਹ ਜਿਹੜਾ ਮਰਜ਼ੀ ਕੋਈ ਜ਼ਾਲਮ ਪੁਲਿਸ ਅਫਸਰ ਹੁੰਦਾ ਉਹ ਵਿੱਚ ਵੱਜਦੇ ਜਾ ਕੇ। ਉਹ ਹਾਲਾਤ ਜਿਹੜਾ ਖਾੜਕੂਵਾਦ ਦਾ ਹਾਲਾਤ ਪੰਜਾਬ ਦਾ ਹਾਲਾਤ ਆਇਆ, ਉਹ ਮੈਂ ਵੀ ਆਪਦੇ ਪਿੰਡੇ 'ਤੇ ਹੰਢਾਇਆ। ਮੈਂ ਵੀ ਉਹ ਮਾੜੇ ਸਮੇਂ ਦੇ ਵਿੱਚ ਮੂਵਮੈਂਟ ਦੇ ਵਿੱਚ ਰਿਹਾ। ਮੈਂ 2 ਸਾਲ ਜੇਲ੍ਹ ਵੀ ਕੱਟੀ ਖਾੜਕੂਵਾਦ ਵੇਲੇ।
ਤੇ ਮੈਂ ਵੀ ਮੇਰੇ ਦਾਦਾ ਜੀ ਦੇ, ਮੇਰੇ ਪਿਤਾ ਜੀ ਦੇ ਪੂਰਨਿਆਂ 'ਤੇ ਚੱਲਦਾ ਹੋਇਆ ਵੀ ਲੋਕਾਂ ਦੀ ਸੇਵਾ ਕਰਨੀ ਹੈ, ਉਹ ਸੇਵਾ ਨੂੰ ਲੈ ਕੇ ਰਾਜਨੀਤੀ 'ਚ ਆਇਆ ਸੀ। ਕਿਉਂਕਿ ਜੇ ਆਪਾਂ ਪੈਸੇ ਦੀ ਗੱਲ ਕਰੀਏ, ਜੇ ਆਪਾਂ ਸ਼ੋਹਰਤ ਦੀ ਗੱਲ ਕਰੀਏ, ਤਾਂ ਸੱਚੇ ਪਾਤਸ਼ਾਹ ਨੇ ਮੈਨੂੰ ਵਕਾਲਤ 'ਚ ਪੈਸਾ ਵੀ ਦਿੱਤਾ ਤੇ ਸ਼ੋਹਰਤ ਵੀ ਦਿੱਤੀ। ਰਾਜੂ ਸਾਹਿਬ, ਸਿਆਸਤ ਇੱਕ ਬੜੀ ਅਜਿਹੀ ਚੀਜ਼ ਹੈ ਜਿਸ ਦੇ ਵਿੱਚ ਕਹਿੰਦੇ ਨੇ ਕਿ ਬੰਦਾ ਜਦੋਂ ਕੇਰਾਂ ਵੜ ਜਾਂਦਾ ਤਾਂ ਧੱਸਦਾ ਹੀ ਜਾਂਦਾ। ਰਾਹੀ ਸਾਹਿਬ ਦਾ ਕੀ ਜਿਹੜਾ ਕਿ ਆਉਣ ਵਾਲੇ ਦਿਨਾਂ ਦਾ ਪਲਾਨ ਆ ਉਹ ਕੀ ਹੋ ਸਕਦਾ ਹੈਗਾ? ਕਿਉਂਕਿ ਹਾਰ ਗਏ ਹੋ ਭਦੌੜ ਹਲਕੇ ਤੋਂ, ਬੜੀ ਵੱਡੀ ਜਿਹੜੀ ਕਿ ਹਾਰ ਆ ਉਹ ਮਿਲੀ ਹੈਗੀ। ਉਸ ਤੋਂ ਬਾਅਦ ਲਾਭ ਸਿੰਘ ਉਗੋ ਕੇ ਜਿੱਤਦੇ ਨੇ, ਚਰਨਜੀਤ ਸਿੰਘ ਚੰਨੀ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਹੁੰਦੇ ਨੇ ਉਹ ਵੀ ਤੁਹਾਡੇ ਪੈਰਲਰ 'ਤੇ ਖੜੇ ਹੁੰਦੇ ਨੇ। ਦੇਖੋ ਹਰਜਿੰਦਰ ਜੀ, ਜਿਹੜੀ ਤਾਂ ਹਾਰ ਵਾਲੀ ਗੱਲ ਆ, ਇਹ ਤਾਂ ਰਾਜਨੀਤੀ ਦੇ ਵਿੱਚ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ, ਜਿੱਤਾਂ 'ਚੋਂ ਹੀ ਹਾਰਾਂ ਨਿਕਲਦੀਆਂ, ਹਾਰਾਂ 'ਚੋਂ ਜਿੱਤਾਂ ਨਿਕਲਦੀਆਂ। ਇਹ ਤਾਂ ਲੋਕਾਂ ਦਾ ਫਤਵਾ ਗਾ, ਸਾਨੂੰ ਸਿਰ ਮੱਥੇ ਮੰਨਣਾ ਵੀ ਚਾਹੀਦਾ। ਔਰ ਮੈਂ ਇਸ ਫਤਵੇ ਨੂੰ ਮੰਨਣ 'ਚ ਕਦੇ ਕੋਈ ਆਨਾਕਾਨੀ ਵੀ ਨਹੀਂ ਕੀਤੀ। ਨਾ ਮੈਂ ਜਦੋਂ ਹਾਰਿਆ ਮੇਰੇ ਮੱਥੇ 'ਤੇ ਕਿਸੇ ਚੀਜ਼ ਦਾ ਰੋਸ ਆਇਆ ਜਾਂ ਕੋਈ ਮੈਨੂੰ ਕੋਈ ਕਿਸੇ 'ਤੇ ਗਿਲਾ ਹੋਇਆ। ਜੇ ਮੈਂ ਜਿੱਤ ਵੀ ਜਾਂਦਾ ਤਾਂ ਮੈਂ ਇੰਨੀ ਖੁਸ਼ੀ ਨਹੀਂ ਸੀ ਮਨਾਉਣੀ ਵੀ ਕੱਲ੍ਹ ਨੂੰ ਮੈਥੋਂ ਹਾਰ ਬਰਦਾਸ਼ਤ ਨਾ ਹੋਵੇ। ਇਸ ਕਰਕੇ ਜਿੱਤ ਹਾਰ ਦਾ ਤਾਂ ਮੇਰੇ ਸਿਹਤ 'ਤੇ ਕੋਈ ਅਸਰ ਨਹੀਂ ਹੈ। ਹਾਰ ਲੋਕਾਂ ਦਾ ਫਤਵਾ ਸੀ। ਇਹ ਮਹਿਸੂਸ ਕੀਤਾ ਵੀ ਲੋਕਾਂ ਨੂੰ ਮੇਰੇ ਨਾਲੋਂ ਜ਼ਿਆਦਾ ਜਿਹੜਾ ਕੈਂਡੀਡੇਟ ਜਿੱਤਿਆ ਉਹਦੇ 'ਚ ਕੋਈ ਅੱਛੀ ਚੀਜ਼ ਦਿਖੀ, ਲੋਕਾਂ ਨੇ ਉਸ ਕੈਂਡੀਡੇਟ ਨੂੰ ਜਿਤਾਇਆ। ਪਰ ਹਾਰ ਨੂੰ ਪਰੇ ਰੱਖ ਕੇ ਅੱਜ ਵੀ ਜਿੱਥੇ ਕਿਸੇ ਕੋਈ ਵਰਕਰ ਨੂੰ, ਮੈਂ ਕਦੇ ਇਹ ਨਹੀਂ ਕਿਸੇ ਨੂੰ, ਮੈਨੂੰ ਕੋਈ ਵਰਕਰ ਫੋਨ ਕਰਦੇ, ਹਲਕੇ ਦਾ ਕੋਈ ਬੰਦਾ ਫੋਨ ਕਰਦੇ, ਮੈਂ ਉਹਨੂੰ ਇਹ ਨਹੀਂ ਪੁੱਛਦਾ ਵੀ ਤੂੰ ਅਕਾਲੀ ਦਲ ਦਾ ਵਰਕਰ ਆ, ਤੂੰ ਝਾੜੂ ਦਾ ਵਰਕਰ ਆ, ਤੂੰ ਕਾਂਗਰਸ ਦਾ ਵਰਕਰ ਆ। ਮੈਂ ਜਿੰਨੇ ਕੁ ਜੋਗਾ ਹੁੰਨਾ, ਕਿਸੇ SHO ਨੂੰ ਫੋਨ ਕਰਨਾ, ਕਿਸੇ DSP ਨੂੰ ਫੋਨ ਕਰਨਾ, ਜਿਹਦੀ ਵੀ ਕੋਈ ਜਿਹੋ ਜਿਹੀ ਪ੍ਰੋਬਲਮ ਹੁੰਦੀ ਆ, ਮੇਰੀ ਕੋਸ਼ਿਸ਼ ਹੁੰਦੀ ਆ ਵੀ ਉਸ ਪ੍ਰੋਬਲਮ ਨੂੰ ਹੱਲ ਕੀਤਾ ਜਾਵੇ। ਰਾਜੂ ਸਾਹਿਬ, ਜਿਵੇਂ ਅਕਾਲੀ ਦਲ ਦੇ ਵਿੱਚ ਗਰੁੱਪਿਜ਼ਮ ਸ਼ੁਰੂ ਹੋ ਗਿਆ, ਗਰੁੱਪ ਬਣਦੇ ਨੇ, ਧੜੇ ਬਣਦੇ ਨੇ, ਪਿੰਡਾਂ ਦੀ ਰਾਜਨੀਤੀ ਹੈ ਜਿਹੜੀ, ਸੱਥਾਂ ਦੀ ਰਾਜਨੀਤੀ ਆ, ਸੱਥਾਂ ਦੀ ਰਾਜਨੀਤੀ ਦੇ ਵਿੱਚ ਵੀ ਗਰੁੱਪਿਜ਼ਮ ਸੀ ਜਿਹੜਾ ਉਸ ਵਕਤ ਚੱਲਿਆ। ਤੁਸੀਂ ਕੀ ਮੰਨਦੇ ਹੋ, ਜਿਹੜਾ ਤੁਹਾਡੀ ਹਾਰ ਦਾ ਕਾਰਨ ਕਿਤੇ ਗਰੁੱਪਿਜ਼ਮ ਤਾਂ ਨਹੀਂ ਸੀ? ਨਹੀਂ, ਦੇਖੋ ਜਿਹੜੀ ਮੇਰੀ ਹਾਰਨ ਦੀ ਗੱਲ ਆ, ਮੇਰੇ ਹਾਰਨ ਦਾ ਕਾਰਨ ਕੋਈ ਗਰੁੱਪਿਜ਼ਮ ਨਹੀਂ ਸੀ। ਮੈਂ ਤਾਂ ਹਾਰਨ ਦਾ, ਕਿਉਂਕਿ ਉਸ ਵੇਲੇ ਤੁਸੀਂ ਵੀ ਸਿਸਟਮ ਸੀ। ਕਿਉਂਕਿ 22 ਦੇ ਵਿੱਚ ਜਦੋਂ ਇਲੈਕਸ਼ਨ ਹੋਈ, ਉਦੋਂ ਇੱਕ ਵੇਵ ਇੱਦਾਂ ਦੀ ਚੱਲ ਗਈ, ਇੱਕ ਮਾਹੌਲ ਪੰਜਾਬ 'ਚ ਇੱਦਾਂ ਦਾ ਬਣ ਗਿਆ। ਇਹਨਾਂ ਨੇ ਇੰਨਾ ਕੁ, ਝਾੜੂ ਵਾਲਿਆਂ ਨੇ ਇੰਨਾ ਕੁ ਝੂਠ ਬੋਲਿਆ ਪੰਜਾਬ ਦੇ ਵਿੱਚ, ਉਹ ਝੂਠ ਨੂੰ ਲੋਕਾਂ ਨੇ ਸੱਚ ਮੰਨ ਲਿਆ। ਕਿਉਂਕਿ ਲੋਕ ਇਹਨਾਂ ਨੇ ਇਹੋ ਜਿਹੇ ਲਾਰੇ ਲਾਤੇ, ਲੋਕਾਂ ਨੂੰ ਇਹੋ ਜਿਹੇ ਸਭ ਜਵਾਬ ਦਿਖਾਤੇ। ਲੋਕਾਂ ਨੇ ਸੋਚਿਆ ਵੀ ਕਿਉਂ ਨਾ ਆਪਾਂ ਇੱਕ ਇਹ ਬਦਲ ਲਿਆ ਕੇ ਆਪਾਂ ਦੇਖੀਏ। ਕਿਉਂਕਿ ਤੁਸੀਂ ਮੈਥੋਂ ਉਮਰ 'ਚ ਛੋਟੇ ਹੋ। ਮੈਂ ਜਦੋਂ ਪਟਿਆਲੇ ਪੜ੍ਹਦਾ ਹੁੰਦਾ ਸੀ ਤਾਂ ਸਿੰਗਲ ਲਾਈਨ ਬੱਸ, ਬੱਸ ਹੁੰਦੀ, ਸਿੰਗਲ ਸੜਕ ਹੁੰਦੀ ਸੀ। ਜੇ ਉਹ ਸੜਕ 'ਤੇ ਬੱਸ ਜਾਂਦੀ ਹੁੰਦੀ, ਕਈ ਵਾਰੀ ਗੱਡੀ ਕ੍ਰਾਸ ਕਰਨਾ ਹੁੰਦਾ ਸੀ ਤਾਂ ਬੱਸ ਦੇ ਇੱਕ ਟਾਇਰ ਥੱਲੇ ਲੈ ਜਾਂਦੇ ਸੀ। ਉਦੋਂ ਬਾਅਦ ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਪੰਜਾਬ ਦੇ ਵਿੱਚ, ਤਾਂ ਇੱਥੇ 4 ਲਾਈਨਸ ਰੋਡਸ ਬਣੀਆਂ। ਜਦੋਂ 4 ਲਾਈਨਸ ਰੋਡ ਬਣੀਆਂ, ਡਿਵੈਲਪਮੈਂਟ ਬਹੁਤ ਹੋਈ। ਪਰ ਜਿਹੜੀ ਨਵੀਂ ਜਨਰੇਸ਼ਨ ਸੀ, ਜਿਹੜੀ ਨਵੀਂ ਪੀੜ੍ਹੀ ਸੀ, ਜਿਹੜੇ ਇਸ ਵੇਲੇ ਜਿਹਨਾਂ ਦਾ ਵੋਟ ਰਾਈਟ ਆ, ਕੋਈ 22 ਸਾਲ ਦਾ ਬੱਚਾ ਸੀ, ਕੋਈ 25 ਸਾਲ ਦਾ ਬੱਚਾ ਸੀ, ਉਹਨਾਂ ਨੇ ਉਹ ਸਾਡੇ ਵਾਲਾ ਸਮਾਂ ਨਹੀਂ ਸੀ ਦੇਖਿਆ। ਜਿਹੜੇ ਸਮੇਂ ਅਸੀਂ ਜਦੋਂ ਪਟਿਆਲੇ ਪੜ੍ਹਦੇ ਹੁੰਦੇ 1992-91 'ਚ ਦੇਖੇ ਸੀ, ਉਹਨਾਂ ਨੇ ਉਹ 2000 ਤੋਂ ਬਾਅਦ ਵਾਲਾ ਸਮਾਂ ਦੇਖਿਆ, ਜਦੋਂ 4 ਲੇਨਸ ਦੇਖੀਆਂ। ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਤਾਂ ਕੰਮ ਚੱਲ ਹੀ ਰਿਹਾ, ਵੀ ਇਹ ਤੋਂ ਬਾਅਦ ਤਰੱਕੀ ਕੀ ਹੋਈ। ਕੁਛ ਇਹਨਾਂ ਨੇ ਲੋਕਾਂ ਨੂੰ ਸਭ ਜਵਾਬ ਇਹੋ ਜਿਹੇ ਦਿਖਾਤੇ ਵੀ ਅਸੀਂ ਐਂ ਕਰ ਦਿਆਂਗੇ, ਅਸੀਂ ਘਰ ਘਰ ਨੌਕਰੀ ਦੇ ਦਿਆਂਗੇ, 600 ਯੂਨਿਟ ਬਿਜਲੀ ਦੇ ਮਾਫ ਕਰ ਦਿਆਂਗੇ, ਹਰ ਇੱਕ ਪਰਿਵਾਰ ਦੀ ਬੀਬੀ ਨੂੰ 1000 ਰੁਪਈਆ ਉਹਨੂੰ ਮਹੀਨਾ ਦਿਆ ਕਰਾਂਗੇ, ਹੋਰ ਪਤਾ ਨਹੀਂ ਕਿੰਨੇ ਝੂਠੇ ਲਾਰੇ ਲਾਏ। ਔਰ ਝੂਠੇ ਲਾਰੇ ਲਾ ਕੇ ਲੋਕਾਂ ਨੇ ਸੋਚਿਆ ਵੀ ਕਿਉਂ ਨਾ ਇੱਕ ਬਦਲ ਲਿਆਂਦਾ ਜਾਵੇ। ਲੋਕਾਂ ਨੇ ਇੱਕ ਬਦਲ ਸੋਚਿਆ, ਕਿਉਂਕਿ ਉਸ ਬਦਲ ਦੇ ਵਿੱਚ ਨਾ ਤਾਂ ਲੋਕਾਂ ਨੇ ਕੈਂਡੀਡੇਟ ਦੇਖਿਆ, ਨਾ ਲੋਕਾਂ ਨੇ ਕੁਛ ਹੋਰ ਦੇਖਿਆ, ਲੋਕਾਂ ਨੇ ਝਾੜੂ ਦੇਖਿਆ। ਹੁਣ ਪੰਜਾਬ ਦੇ ਵਿੱਚ ਜਿੰਨੇ MLA ਨੇ, 92 MLA ਨੇ, ਉਹਨਾਂ 'ਚੋਂ ਘੱਟੋ ਘੱਟ 55% MLA ਇਹੋ ਜਿਹੇ ਨੇ ਜਿਹੜੇ ਦੂਜੀਆਂ ਪਾਰਟੀਆਂ ਨੇ ਕੱਢੇ ਹੋਏ ਨੇ। ਚਾਹੇ ਕਿਸੇ 'ਤੇ ਪਤਾ ਨਹੀਂ ਕਿੰਨੇ ਕੁ ਬੰਦਿਆਂ 'ਤੇ ਲੁੱਟਾਂ ਖੋਹਾਂ ਦੇ ਕੇਸ ਨੇ, ਕਿੰਨੇ ਕੁ ਬੰਦਿਆਂ 'ਤੇ ਇਹਨਾਂ ਦੇ MLA 'ਤੇ ਕਾਰਾਂ ਚੋਰੀ ਦੇ ਕੇਸ ਨੇ, ਕਿਸੇ MLA 'ਤੇ ਕੋਈ ਰੇਪ ਦੇ ਕੇਸ ਨੇ, ਕਿਸੇ MLA 'ਤੇ 307 ਦੇ ਕੇਸ ਨੇ। ਮਤਲਬ ਕਿ ਲੋਕਾਂ ਨੇ ਬਦਲਾਅ ਦੇ ਵਿੱਚ ਪਾਰਟੀਆਂ ਨਹੀਂ ਦੇਖੀਆਂ, ਲੋਕਾਂ ਨੇ ਝਾੜੂ ਦੇਖ ਕੇ ਕੈਂਡੀਡੇਟ ਨਹੀਂ ਦੇਖੇ, ਲੋਕਾਂ ਨੇ ਇਹਨਾਂ ਨੂੰ ਜਿਤਾਤਾ।
ਰਾਜੀ ਸਾਹਿਬ ਤੁਸੀਂ ਕਿਹਾ ਕਿ ਅਸੀਂ 4 ਲਾਈਨ ਕੱਢਤੀਆਂ, 4 ਲਾਈਨ ਨੇ ਜਿਹੜੀਆਂ ਉਹ ਜਾ ਰਹੀਆਂ ਨੇ, ਪਰ ਲੋਕਾਂ ਦੇ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਉਹਨਾਂ ਉੱਪਰ ਜਿਹੜੇ ਟੋਲ ਪਲਾਜ਼ੇ ਲੱਗੇ ਨੇ, ਟੋਲ ਪਲਾਜ਼ੇ ਪਟਿਆਲੇ ਤੱਕ ਜਾਓ ਉਹਨੇ ਦਾ ਗੱਡੀ ਤੇਲ ਨਹੀਂ ਖਾਂਦੀ ਜਿੰਨੇ ਦੇ ਟੋਲ ਪਲਾਜ਼ੇ ਪੈ ਜਾਂਦੇ ਨੇ। ਦੇਖੋ ਜਿਹੜੀ ਟੋਲ ਪਲਾਜ਼ਿਆਂ ਦੀ ਗੱਲ ਆ ਉਹ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਵੀ ਟੋਲ ਪਲਾਜ਼ੇ ਲੱਗੇ ਨੇ। ਚਲੋ ਉਹ ਜਿਹੜੇ ਟੋਲ ਪਲਾਜ਼ੇ ਸੀ ਉਹ ਬਣੇ ਤਾਂ ਇਸ ਸਿਸਟਮ ਵਾਸਤੇ ਸੀ ਵੀ ਉੱਥੋਂ ਇਹਨਾਂ ਰੋਡਸ ਦੀ ਮੇਨਟੇਨੈਂਸ ਹੁੰਦੀ ਰਹੂਗੀ, ਕਿਉਂਕਿ ਮੈਂ ਪਿੱਛੇ ਜੇ ਡੀਸੀ ਸਾਹਿਬ ਨੂੰ ਇੱਕ ਕੰਪਲੇਂਟ ਵੀ ਦਿੱਤੀ ਸੀ ਵੀ ਟੋਲ ਪਲਾਜ਼ਿਆਂ ਦਾ ਮਤਲਬ ਇਹ ਹੁੰਦਾ ਵੀ ਜਿਹੜੇ ਬੰਦੇ ਉਸ ਟੋਲ ਨੂੰ ਮੇਨਟੇਨ ਕਰਦੇ ਨੇ, ਉਸ ਜਿਹਦੇ ਕੋਲੇ ਉਸ ਟੋਲ ਦਾ ਠੇਕਾ ਗਾ, ਉਹਦੀ ਡਿਊਟੀ ਬਣਦੀ ਆ ਵੀ ਉਸ ਏਰੀਏ ਦੀ ਸੜਕ ਸਾਰੀ ਓਕੇ ਰਹੇ, ਉਸ 'ਤੇ ਕੋਈ ਪ੍ਰੋਬਲਮ ਨਾ ਆਵੇ, ਉਹਦੀ ਮੇਨਟੇਨੈਂਸ ਵਾਸਤੇ ਪਲਾਜ਼ੇ ਬਣਦੇ ਨੇ, ਜਿਹੜੇ ਟੋਲ ਪਲਾਜ਼ੇ ਬਣਦੇ ਨੇ। ਪਰ ਹੁਣ ਕੀ ਹੋ ਗਿਆ, ਹੁਣ ਟੋਲ ਪਲਾਜ਼ਿਆਂ 'ਚ ਵੀ ਲੁੱਟ ਹੋਣ ਲੱਗ ਗਈ, ਕਿਉਂਕਿ ਜਿਹੜੇ ਭਾਰਤ ਦੇ ਟਰਾਂਸਪੋਰਟ ਮਿਨਿਸਟਰ ਨੇ ਉਹਨਾਂ ਨੇ ਇੱਕ ਏਰੀਆ ਫਿਕਸ ਕਰਤਾ ਵੀ 60 ਕਿਲੋਮੀਟਰ ਦੇ ਏਰੀਏ ਦੇ ਵਿੱਚ ਇੱਕ ਟੋਲ ਪਲਾਜ਼ਾ ਹੋਊਗਾ। ਇੱਥੇ ਕਿਸਾਨ ਯੂਨੀਅਨ ਧਰਨਾ ਲਾਇਆ ਹੋਇਆ ਆਪਣੇ ਚੀਮੇ ਵਾਲੇ ਟੋਲ ਪਲਾਜ਼ੇ 'ਤੇ। ਇਹ ਬਿਲਕੁਲ ਸਹੀ ਧਰਨਾ ਲੱਗਿਆ ਹੋਇਆ, ਕਿਉਂਕਿ ਜੇ ਤੁਸੀਂ ਬੜਵਰ ਵਾਲੇ ਟੋਲ ਪਲਾਜ਼ੇ ਤੋਂ ਇਸ ਟੋਲ ਪਲਾਜ਼ੇ ਦਾ ਜਾ ਕੇ ਇਹਦਾ ਏਰੀਆ ਦੇਖੋ ਤਾਂ ਇਹ ਘੱਟੋ ਘੱਟ ਜਾ ਕੇ ਮੇਰੇ ਖਿਆਲ ਦੇ ਵਿੱਚ ਮੋਗੇ ਦੇ ਡਿਸਟ੍ਰਿਕਟ 'ਚ ਜਾ ਕੇ ਫਾਲ ਕਰਦਾ ਇਹ ਟੋਲ ਪਲਾਜ਼ਾ ਜਿਹੜਾ ਇਹਨਾਂ ਨੇ ਇੱਥੇ ਲਾਤਾ। ਇਹਨਾਂ ਨੇ ਕਿਉਂ ਲਾਤਾ ਵੀ ਕੁਛ ਗੱਡੀਆਂ ਜਾਂਦੀਆਂ ਨੇ ਫਰੀਦਕੋਟ ਨੂੰ, ਜਿਹੜੀਆਂ ਫਰੀਦਕੋਟ ਨੂੰ ਕਿਉਂਕਿ ਫਰੀਦਕੋਟ ਨੂੰ ਬਹੁਤ ਟ੍ਰੈਫਿਕ ਜਾਂਦੀ ਹੈ, ਉਹ ਫਰੀਦਕੋਟ ਵੀ ਇੱਥੋਂ ਨਾਲੇ ਤਾਂ ਮੋਗੇ ਵਾਲੀ ਟ੍ਰੈਫਿਕ ਤੋਂ ਅਸੀਂ ਪੈਸੇ ਕਰਾਵਾਂਗੇ, ਨਾਲੇ ਜਿਹੜੀ ਫਰੀਦਕੋਟ ਨੂੰ ਲੋਕ ਜਾਂਦੇ ਨੇ ਉਹਨਾਂ ਤੋਂ ਪੈਸੇ ਕਰਾਵਾਂਗੇ। ਇਹ ਚੀਜ਼ ਵਾਸਤੇ ਇੱਥੇ ਇਹਨਾਂ ਨੇ ਟੋਲ ਪਲਾਜ਼ਾ ਲਾਤਾ। ਚੈੱਕ ਕਿਹਨੇ ਕਰਨਾ? ਇਹ ਚੈੱਕ ਤਾਂ ਮੌਜੂਦਾ ਸਰਕਾਰ ਨੇ ਕਰਨਾ ਨਾ। ਇਹ ਟੋਲ ਪਲਾਜ਼ਾ ਲੱਗਿਆ ਕਦੋਂ, ਚਾਲੂ ਕਦੋਂ ਹੋਇਆ? ਇਹ ਕਾਂਗਰਸ ਸਰਕਾਰ ਵੇਲੇ ਹੋਇਆ। ਇਹ ਉਸ ਸਰਕਾਰ ਦੀ ਟਰਾਂਸਪੋਰਟ ਮਿਨਿਸਟਰ ਦੀ ਡਿਊਟੀ ਆ ਵੀ ਗਵਰਨਮੈਂਟ ਨੇ ਜੋ ਸੈਂਟਰ ਸਰਕਾਰ ਦਾ ਕ੍ਰਾਈਟੇਰੀਆ ਹੈਗਾ ਵੀ 60 ਕਿਲੋਮੀਟਰ ਤੋਂ ਅੱਗੇ ਪਹਿਲਾਂ ਟੋਲ ਪਲਾਜ਼ਾ ਨਹੀਂ ਲੱਗ ਸਕਦਾ, ਇਹ ਉਹਨਾਂ ਦੀ ਨਲਾਇਕੀ ਆ ਜਿਹੜਾ ਇੱਥੇ ਟੋਲ ਪਲਾਜ਼ਾ ਲੱਗ ਗਿਆ। ਇਸ ਕਰਕੇ ਟੋਲ ਪਲਾਜ਼ੇ ਲਾਉਣ ਦਾ ਪਰਪਸ ਕੁਛ ਹੋਰ ਸੀ, ਪਰ ਉਹ ਟੋਲ ਪਲਾਜ਼ੇ ਉਸ ਪਰਪਸ ਤੋਂ ਹਟ ਕੇ ਇਹਨਾਂ ਨੇ ਗਾਹਾਂ ਠੇਕੇ ਦੇਣੇ ਸ਼ੁਰੂ ਕਰਤੇ। ਉਹ ਜਿਹੜੇ ਜਿਹਨਾਂ ਨੂੰ ਠੇਕੇ ਦੇਣੇ ਸ਼ੁਰੂ ਕਰਤੇ ਉਹਨਾਂ ਨੇ ਠੇਕਿਆਂ ਦਾ ਪੈਸਾ ਮਿਸਯੂਜ਼ ਕਰਨਾ ਸ਼ੁਰੂ ਕਰਤਾ, ਨਾ ਕਿ ਉਸ ਰੋਡ ਦੀ ਮੇਨਟੇਨੈਂਸ ਵਾਸਤੇ ਵਰਤਣਾ ਸੀ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਅੱਜ ਦੀ ਜਿਹੜੀ ਸਿਆਸਤ ਆ, ਅੱਜ ਦੀ ਜਿਹੜੀ ਸਰਕਾਰ ਆ, ਉਸ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਦੇਖੋ ਢਿੱਲੋਂ ਸਾਹਿਬ, ਪੰਜਾਬ ਦੇ ਵਿੱਚ ਜੇ ਤੁਸੀਂ ਸਿਆਸਤ ਦੀ ਗੱਲ ਕਰਦੇ ਹੋ, ਸਰਕਾਰ ਦੀ ਗੱਲ ਕਰਦੇ ਹੋ, ਤਾਂ ਅੱਜ ਮੈਂ ਸਮਝਦਾ ਪੰਜਾਬ ਦੇ ਵਿੱਚ ਕੋਈ ਸਰਕਾਰ ਨਾਂ ਦੀ ਚੀਜ਼ ਨਹੀਂ ਹੈ। ਮੁੱਖ ਮੰਤਰੀ ਜਾ ਕੇ ਜਰਮਨ ਦੇ ਵਿੱਚ ਇਹ ਗੱਲ ਕਹਿੰਦਾ ਵੀ BMW ਨਾਲ ਮੇਰਾ ਐਗਰੀਮੈਂਟ ਹੋ ਗਿਆ ਅਤੇ ਪੰਜਾਬ ਦੇ ਵਿੱਚ BMW ਦਾ ਇੱਕ ਬਹੁਤ ਵੱਡਾ ਯੂਨਿਟ ਲੱਗਣ ਜਾ ਰਿਹਾ। ਲੋਕਾਂ ਨੂੰ ਵੀ ਦੇਖੋ, ਚਾਹੇ ਮੈਂ ਉਸ ਸਰਕਾਰ ਦਾ ਰਾਜਨੀਤਿਕ ਤੌਰ 'ਤੇ ਵਿਰੋਧੀ ਹੋ ਸਕਦਾ, ਪਰ ਮੈਂ ਜੇ ਇੱਕ ਪੰਜਾਬ ਦਾ ਸਿਟੀਜ਼ਨ ਹੋਣ ਦੇ ਨਾਤੇ ਗੱਲ ਕਰਾਂ ਤਾਂ ਮੈਂ ਉਸ ਚੀਜ਼ ਨੂੰ ਐਪਰੀਸ਼ੀਏਟ ਕਰਨਾ ਸੀ ਵੀ ਘੱਟੋ ਘੱਟ ਉੱਥੇ ਜੇ BMW ਦਾ ਪ੍ਰੋਜੈਕਟ ਲੱਗਦਾ ਤਾਂ ਲੋਕਾਂ ਨੂੰ ਰੁਜ਼ਗਾਰ ਮਿਲਣਾ ਸੀ। ਪਰ ਗੱਲ ਕੀ ਸੀ ਵੀ ਝੂਠ ਸੀ। ਇਹ ਤਾਂ ਪਤਾ ਨਹੀਂ ਸੀ ਵੀ ਅੱਜ ਕੱਲ੍ਹ ਮੀਡੀਆ ਇੰਨਾ ਐਡਵਾਂਸ ਆ ਵੀ ਇੰਟਰਨੈਸ਼ਨਲ ਲੈਵਲ 'ਤੇ ਵੀ ਮਿੰਟ 'ਚ ਗੱਲ ਹੋ ਸਕਦੀ ਆ। ਜਿਹੜਾ ਪੰਜਾਬ ਦਾ ਮੀਡੀਆ ਉਹਦੇ ਵੀ ਇੰਟਰਨੈਸ਼ਨਲ ਮੀਡੀਆ ਨਾਲ ਰਿਲੇਸ਼ਨਸ ਨੇ। ਉਹਨੇ ਟਵੀਟ ਪਹਿਲਾਂ ਉਹਨੇ ਟਵੀਟ ਪਿੱਛੋਂ ਕੀਤਾ ਆਪਦੇ ਫੋਨ ਤੋਂ, ਭਗਵੰਤ ਮਾਨ ਨੇ, ਵੀ ਪੰਜਾਬ ਦੇ ਵਿੱਚ BMW ਆਪਦਾ ਪ੍ਰੋਜੈਕਟ ਲਾਉਣ ਜਾ ਰਹੀ ਆ। ਉਹਨਾਂ ਨੇ ਉਹਨੂੰ ਕੰਡੈਮ ਕਰਤਾ ਵੀ ਪੰਜਾਬ ਦੇ ਵਿੱਚ ਸਾਡਾ ਕੋਈ ਪਲਾਨ ਨਹੀਂ ਹੈ ਵੀ ਅਸੀਂ ਕੋਈ BMW ਦਾ ਪ੍ਰੋਜੈਕਟ ਲਾਉਣ ਜਾ ਰਹੇ ਹਾਂ। ਕਿਉਂਕਿ ਇਹਨਾਂ ਨੇ ਲੋਕਾਂ ਨੂੰ ਜਿਹੜੀ ਝੂਠ ਇਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਬੋਲੇ ਔਰ ਲੋਕਾਂ ਨੇ ਉਸ ਝੂਠ ਨੂੰ ਸੱਚ ਮੰਨ ਕੇ ਇਹਨਾਂ ਦੀ ਸਰਕਾਰ ਬਣਾਤੀ, ਉਹੀ ਝੂਠ ਹੈ ਅੱਜ ਸਰਕਾਰ ਬਣਨ ਦੇ ਵਿੱਚ ਸਰਕਾਰ ਦੇ ਵਿੱਚ ਬੈਠੇ ਬੋਲ ਰਹੇ ਨੇ। ਇਹ ਅੱਜ ਵੀ ਝੂਠ ਉਵੇਂ ਬੋਲ ਰਹੇ ਨੇ ਜਿਵੇਂ ਇਹਨਾਂ ਨੂੰ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਸਰਕਾਰ ਸਾਡੀ ਆ। ਕਿਉਂਕਿ ਹੁਣ ਤਾਂ ਸਰਕਾਰ 'ਚ ਨੇ ਇਹ, ਹੁਣ ਤਾਂ ਝੂਠ ਨਾ ਬੋਲਣ, ਹੁਣ ਤਾਂ ਲੋਕਾਂ ਨੂੰ ਗਰਾਊਂਡ ਲੈਵਲ 'ਤੇ ਕੰਮ ਕਰਕੇ ਦਿਖਾਉਣ। ਠੀਕ ਹੈ ਕਿ ਨਹੀਂ? ਘਰ ਘਰ ਰੁਜ਼ਗਾਰ ਦੀ ਗੱਲ ਕਰਦੇ ਸੀ, ਅੱਜ ਦੇਖ ਲਓ ਕਿੱਥੇ ਰੁਜ਼ਗਾਰ ਦੀ ਪੋਜੀਸ਼ਨ ਖੜੀ ਆ। ਅਖਬਾਰਾਂ ਦੇ ਵਿੱਚ ਇਸ਼ਤਿਹਾਰ ਲੱਗ ਜਾਂਦੇ ਨੇ ਵੀ ਇੰਨੀਆਂ ਨੌਕਰੀਆਂ ਜਿਹੜੀਆਂ ਨੇ ਅਸੀਂ ਪੰਜਾਬ 'ਚ ਦੇ ਰਹੇ ਹਾਂ। ਆ ਮੇਰੇ ਕੋਲ ਇੱਕ ਅਖਬਾਰ ਆ, ਮੈਂ ਇਹਨਾਂ ਨੂੰ ਤੁਹਾਨੂੰ ਦਿਖਾਉਣਾ ਗਾ। ਇਹ ਜਗਬਾਣੀ ਦਾ ਅਖਬਾਰ ਆ। ਇਹ ਅੱਜ ਸਾਰੇ ਅਖਬਾਰਾਂ ਦੇ ਵਿੱਚ ਇੱਦਾਂ ਦੇ ਇਸ਼ਤਿਹਾਰ ਆਏ ਹੋਏ ਨੇ ਵੀ ਪੰਜਾਬ ਦੇ ਵਿੱਚ 2000 ਗ੍ਰਿਫਤਾਰੀਆਂ, ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ, ਪੰਜਾਬ ਦੇ ਵਿੱਚ 20000 ਨਵੀਆਂ ਨੌਕਰੀਆਂ, 9000 ਮੁਲਾਜ਼ਮ ਪੱਕੇ ਕੀਤੇ, ਐਂਟੀ ਗੈਂਗਸਟਰ ਟਾਸਕ ਫੋਰਸ, 47 ਲੱਖ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ, ਸ਼ਹੀਦਾਂ ਦੇ ਪਰਿਵਾਰਾਂ ਨੂੰ ਐਕਸਗ੍ਰੇਸ਼ੀਆ ਗ੍ਰਾਂਟ ਦੀ 1 ਕਰੋੜ ਰੁਪਈਆ ਰਾਸ਼ੀ ਜਾਰੀ ਕਰਤੀ, 100 ਆਮ ਆਦਮੀ ਕਲੀਨਿਕ। ਪਹਿਲਾਂ ਤਾਂ ਮੈਂ
ਤੁਸੀਂ ਇੱਕ ਚੀਜ਼ ਦੇਖੋ ਵੀ ਇਹਨਾਂ ਨੇ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਆ। ਭ੍ਰਿਸ਼ਟਾਚਾਰ 'ਚ ਫਸ ਕੌਣ ਰਿਹਾ? ਕੋਈ ਵਿਚਾਰਾ ਕਲਰਕ ਫਸਾ ਲੈਂਦੇ ਨੇ, ਕੋਈ ਪਟਵਾਰੀ ਫਸ ਜਾਂਦਾ, ਕੋਈ ਛੋਟਾ 4th ਕਲਾਸ ਮੁਲਾਜ਼ਮ ਫਸ ਜਾਂਦਾ। ਅੱਜ ਜੇ ਐਵੀਡੈਂਸ ਦੇ ਤੌਰ ਤੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੀ, ਤਾਂ ਫੌਜਾ ਸਿੰਘ ਸਰਾਰੀ ਤੋਂ ਵੱਡੀ ਐਵੀਡੈਂਸ ਕੀ ਹੋਊਗੀ? ਫੌਜਾ ਸਿੰਘ ਸਰਾਰੀ ਤੋਂ ਵੱਡੀ ਭ੍ਰਿਸ਼ਟਾਚਾਰ ਦੀ ਐਵੀਡੈਂਸ ਕੀ ਹੋਊਗੀ? ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ। ਫੌਜਾ ਸਿੰਘ ਸਰਾਰੀ ਦੀ ਆਡੀਓ ਲੀਕ ਹੋ ਗਈ। ਫੌਜਾ ਸਿੰਘ ਸਰਾਰੀ ਨੇ ਇਹ ਗੱਲ ਮੰਨ ਲਈ ਵੀ ਇਹ ਆਡੀਓ ਮੇਰੀ ਆ, ਔਰ ਪੰਜਾਬ ਦਾ ਸੈਕੰਡ ਟੂ CM ਜਿਹੜਾ ਹੈਗਾ ਮਿਨਿਸਟਰ ਹਰਪਾਲ ਚੀਮਾ, ਉਹ ਕਹਿੰਦਾ ਅਸੀਂ ਆਡੀਓ ਦੀ ਲੈਬੋਰਟਰੀ ਭੇਜ ਰਹੇ ਹਾਂ, ਇਹਦੀ ਅਥੈਂਟਿਸਿਟੀ ਚੈੱਕ ਕਰ ਰਹੇ ਹਾਂ। ਯਾਰ ਲੋਕਾਂ ਨੂੰ ਹੁਣ ਤਾਂ ਬੇਵਕੂਫ ਬਣਾਉਣੋਂ ਹਟ ਜਾਓ। ਜਿਹਦੀ ਆਡੀਓ ਤਾਂ ਕਹੀ ਜਾਂਦਾ ਆਡੀਓ ਮੇਰੀ ਆ, ਤੇ ਤੁਸੀਂ ਕਹਿੰਦੇ ਅਸੀਂ ਲੈਬੋਰਟਰੀ ਚੈੱਕ ਕਰਾ ਰਹੇ ਹਾਂ। ਹਰਪਾਲ ਚੀਮਾ ਕਹਿੰਦੇ ਅਸੀਂ ਜਾਂਚ ਦਾ ਵਿਸ਼ਾ, ਕਹਿੰਦੇ ਅਸੀਂ ਜਾਂਚ ਕਰਾਵਾਂਗੇ। ਜਾਂਚ ਦਾ ਵਿਸ਼ਾ ਤਾਂ ਹੋਵੇ ਨਾ। ਮੈਂ ਕਹਿੰਦਾ ਤੁਸੀਂ ਜਾਂਚ ਕਰਾਓ। ਜੇ ਇੱਕ ਬੰਦੇ ਤੇ ਜੇ ਪੰਜਾਬ ਦੇ ਵਿੱਚ ਕਿਸੇ ਬੰਦੇ ਤੇ ਐਲੀਗੇਸ਼ਨ ਲੱਗ ਜਾਂਦਾ ਵੀ ਇਹਨੇ ਆ ਚੋਰੀ ਕੀਤੀ ਆ ਜਾਂ ਇਹਨੇ ਠੱਗੀ ਮਾਰੀ ਆ, ਉਹਦੇ ਤੇ ਗਵਰਨਮੈਂਟ ਕੀ ਕਰਦੀ ਆ, ਸਰ ਪੁਲਿਸ ਕੀ ਕਰਦੀ ਆ? ਪਹਿਲਾਂ ਉਹਦੇ ਤੇ ਪਰਚਾ ਦਿੰਦੀ ਆ, ਫਿਰ ਇਨਵੈਸਟੀਗੇਸ਼ਨ ਕਰਦੇ ਨੇ ਵੀ ਸੱਚ ਸਾਹਮਣੇ ਆ ਜਾਊਗਾ। ਆਮ ਲੋਕਾਂ ਵਾਸਤੇ ਕਾਨੂੰਨ ਇਹ ਆ, ਤੇ ਫਿਰ ਫੌਜਾ ਸਿੰਘ ਸਰਾਰੀ ਵਾਸਤੇ ਕਾਨੂੰਨ ਦੂਜਾ ਕਿਉਂ ਆ? ਜਦੋਂ ਫੌਜਾ ਸਿੰਘ ਸਰਾਰੀ ਦੀ ਜਦੋਂ ਆਡੀਓ ਦੇ ਵਿੱਚ ਪੁੱਛਦਾ ਵੀ ਆਪਾਂ ਕਰਨਾ ਕੀ ਆ, ਵੀ ਆਪਾਂ DFSC ਨੂੰ ਬੁਲਾ ਲਈਏ, ਉਹ ਕਹਿੰਦਾ DFSC ਤੋਂ ਕੀ ਲੈਣਾ, ਤੂੰ ਸੈਟਿੰਗ ਦੀ ਗੱਲ ਕਰ। ਸੈਟਿੰਗ ਤੋਂ ਭਾਵ ਕੀ ਆ? ਸੈਟਿੰਗ ਤੋਂ ਭਾਵ ਇਹ ਹੈ ਵੀ ਕਰੋੜਾਂ ਰੁਪਈਏ ਦਾ ਘਪਲਾ ਗਾ, ਵੀ ਆਪਾਂ ਉਹਨਾਂ ਨੂੰ ਫੜਾ ਕੇ ਕੀ ਲੈਣਾ, ਵੀ ਆਪਾਂ ਤਾਂ ਗੱਲ ਕਰੀਏ ਵੀ ਆਪਾਂ ਪੈਸੇ ਆਪਾਂ ਨੂੰ ਕਿੰਨੇ ਦਿੰਦੇ ਨੇ। ਇਹਦਾ ਕਾਰਨ ਕੀ ਮੰਨਦੇ ਹੋ? ਜਿਹੜੀਆਂ ਸਰਕਾਰਾਂ ਜਾਂ ਜਿਹੜੀ ਧਿਰ ਤੁਹਾਡੇ ਉੱਪਰ ਇਲਜ਼ਾਮ ਲਾਉਂਦੀ ਰਹੀ ਕਿ ਸੁਖਬੀਰ ਬਾਦਲ ਸਾਰਾ ਕੁਝ ਖਾ ਗਿਆ, ਵੱਡੇ ਵੱਡੇ ਰੋਡ ਕੱਢਤੇ, ਰੋਡਾਂ ਦੇ ਉੱਪਰ ਲੱਗੇ ਦਰਖਤ ਸੀ ਜਿਹੜੇ ਉਹਨਾਂ ਦਾ ਹਿਸਾਬ ਨਹੀਂ ਮਿਲਿਆ, ਜੰਗਲਾਤ ਮਹਿਕਮੇ ਦੇ ਜਿਹੜੇ ਪਿਛਲੇ ਦਿਨੀ ਸਾਬਕਾ ਜਿਹੜੇ ਮੰਤਰੀ ਹੁੰਦੇ ਨੇ ਜੰਗਲਾਤ ਮਹਿਕਮੇ ਦੇ, ਉਹਨਾਂ ਦੇ ਉੱਪਰ ਜਾਂਚ ਕੀਤੀ ਜਾਂਦੀ ਆ, ਉਹਨਾਂ ਦੇ ਉੱਪਰ ਰੇਡ ਵੱਜਦੀ ਆ, ਫਿਰ ਉਸ ਤੋਂ ਬਾਅਦ ਭਾਰਤ ਭੂਸ਼ਣ ਆਸੂ ਨੂੰ ਚੱਕ ਕੇ ਅੰਦਰ ਕਰ ਦਿੱਤਾ ਜਾਂਦਾ। ਇਹੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਹੁੰਦੀਆਂ ਨੇ, ਪਰ ਸਮੇਂ ਦੀ ਸਰਕਾਰ ਆਪਣੇ ਮੰਤਰੀਆਂ ਦੇ ਖਿਲਾਫ ਕਿਉਂ ਨਹੀਂ ਬੋਲਦੀ? ਤੁਸੀਂ ਬਹੁਤ ਸੋਹਣਾ ਸਵਾਲ ਕੀਤਾ। ਸ਼ਾਇਦ ਮੈਂ ਇਹਦਾ ਜਵਾਬ ਦਿੰਦਾ ਮੈਂ ਵੀ ਭੁੱਲ ਜਾਂਦਾ ਜੇ ਤੁਸੀਂ ਸਵਾਲ ਨਾ ਕਰਦੇ। ਮੈਂ ਸਭ ਤੋਂ ਪਹਿਲਾਂ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਕਰਦਾ। ਇਹ ਕਰਪਸ਼ਨ ਦੀ ਗੱਲ ਕਰਦੇ ਰਹੇ ਨੇ ਵੀ ਅਕਾਲੀ ਦਲ ਨੇ ਆਹ ਕਰਪਸ਼ਨ ਕੀਤੀ, ਅਕਾਲੀ ਦਲ ਨੇ ਆਹ ਕਰਪਸ਼ਨ ਕੀਤੀ। ਹੁਣ ਸਰਕਾਰ ਕਿਹਦੀ ਆ? ਹੁਣ ਤਾਂ ਸਰਕਾਰ ਅਕਾਲੀ ਦਲ ਦੀ ਨਹੀਂ, ਤੁਹਾਡੀ ਸਰਕਾਰ ਆ। ਤੁਸੀਂ ਜਿਹੜੇ ਬੰਦੇ ਨੇ ਕਰਪਸ਼ਨ ਕੀਤੀ ਆ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਲਿਆਉਂਦੇ? ਕੀ ਆਪਾਂ ਹੁਣ ਵੀ ਇੱਦਾਂ ਦੀ ਰਾਜਨੀਤੀ ਕਰਾਂਗੇ ਵੀ ਸਿਰਫ ਭਾਸ਼ਣ ਹੀ ਦੇਵਾਂਗੇ ਤੇ ਕੁਛ ਨਹੀਂ ਕਰਾਂਗੇ? ਸਰਕਾਰ ਤੁਹਾਡੀ ਆ, ਤੁਸੀਂ ਕਰੋ ਸਾਡੇ ਖਿਲਾਫ ਤਫਤੀਸ਼। ਜਿਹੜੇ ਸਾਡੇ ਮਿਨਿਸਟਰ ਦੇ ਖਿਲਾਫ ਕੋਈ ਐਲੀਗੇਸ਼ਨ ਆਉਂਦੇ ਨੇ, ਮੈਂ ਕਹਿੰਦਾ ਪਰਚਾ ਦਰਜ ਕਰਕੇ ਸਾਡੇ ਖਿਲਾਫ ਕਰੋ। ਤੁਸੀਂ ਲੋਕਾਂ ਦੇ ਸਾਹਮਣੇ ਸੱਚ ਲਿਆਓ। ਲਿਆਉਂਦੇ ਕਿਉਂ ਨਹੀਂ? ਕਿਉਂਕਿ ਇਹਨਾਂ ਕੋਲੇ ਕੋਈ ਸਬੂਤ ਨਹੀਂ ਹੈ। ਰਹੀ ਗੱਲ, ਤੁਸੀਂ ਗੱਲ ਕੀਤੀ ਸਾਧੂ ਸਿੰਘ ਧਰਮਸ਼ੋਤ ਦੀ। ਸਾਧੂ ਸਿੰਘ ਧਰਮਸ਼ੋਤ ਦੇ ਦੋ ਬਹੁਤ ਵੱਡੇ ਘਪਲੇ ਲੋਕਾਂ ਦੇ ਸਾਹਮਣੇ ਆਏ। ਇੱਕ ਤਾਂ ਜੰਗਲਾਤ ਦਾ ਘਪਲਾ ਆਇਆ, ਇੱਕ ਪ੍ਰੀ ਮੈਟ੍ਰਿਕ ਪੋਸਟ ਸਕਾਲਰਸ਼ਿਪ ਦਾ ਘਪਲਾ ਆਇਆ। ਇੱਕ ਘਪਲਾ ਆਇਆ ਵੀ ਉਹਨੇ ਜਿਹੜੇ ਕਾਲਜ ਸੀ, ਇੰਸਟੀਚਿਊਸ਼ਨ ਸੀ, ਉਹਨਾਂ ਨੂੰ ਪੈਸੇ ਵੱਧ ਜਾਰੀ ਕਰਕੇ ਉਦੋਂ ਬਾਅਦ ਪੈਸੇ ਉਹਨਾਂ ਤੋਂ ਲੈ ਲਏ। ਤੁਸੀਂ ਇੱਕ ਚੀਜ਼ ਦੇਖੋ, ਉਹਦਾ ਜੰਗਲਾਤ ਵਾਲੇ ਘਪਲੇ 'ਚ ਤਾਂ ਉਹਨੂੰ ਫੜ ਕੇ ਅੰਦਰ ਦੇਤਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲੇ ਘਪਲੇ 'ਚ ਉਹਦੇ ਖਿਲਾਫ ਤਫਤੀਸ਼ ਕਿਉਂ ਨਹੀਂ ਕਰ ਰਹੇ? ਜਿਹੜੇ ਕਾਲਜਾਂ ਨੂੰ ਫੰਡ ਜਾਰੀ ਕੀਤੇ ਉਹਦੇ ਖਿਲਾਫ ਉਹਨੂੰ ਤਫਤੀਸ਼ ਕਿਉਂ ਨਹੀਂ ਕਰ ਰਹੇ? ਕਿਉਂਕਿ ਉਹਦੇ ਵਿੱਚ ਸਭ ਤੋਂ ਪਹਿਲਾ ਨਾਂ ਜਿਹੜਾ ਆਉਂਦਾ ਹੈਗਾ ਲਵਲੀ ਯੂਨੀਵਰਸਿਟੀ ਦਾ ਆਉਂਦਾ। ਲਵਲੀ ਯੂਨੀਵਰਸਿਟੀ ਦਾ ਜਿਹੜਾ ਮਾਲਕ ਆ ਉਹ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਆ, ਰਾਜ ਸਭਾ ਮੈਂਬਰ ਆ ਪੰਜਾਬ 'ਚੋਂ। ਕਿਉਂਕਿ ਜੇ ਧਰਮਸ਼ੋਤ ਦਾ ਕਾਲਜਾਂ ਨੂੰ ਦਿੱਤੇ ਵੱਧ ਪੈਸਿਆਂ ਦਾ ਘਪਲਾ ਖੋਲ੍ਹਦੇ ਨੇ ਤਾਂ ਸਭ ਤੋਂ ਪਹਿਲਾਂ ਲਿਸਟ 'ਚ ਨਾਂ ਆਊਗਾ ਲਵਲੀ ਯੂਨੀਵਰਸਿਟੀ ਦਾ। ਇਸ ਕਰਕੇ ਉਹ ਘਪਲਾ ਨਹੀਂ ਖੋਲ੍ਹ ਰਹੇ। ਫਿਰ ਕਰੋੜਾਂ ਰੁਪਏ ਦਾ ਘਪਲਾ ਜੀ ਆਸ਼ੂ ਨੇ ਕਰਤਾ, ਕਰੋੜਾਂ ਰੁਪਏ ਦਾ ਘਪਲਾ ਧਰਮਸ਼ੋਤ ਨੇ ਕਰਤਾ। ਮੈਨੂੰ ਇਹ ਦੱਸੋ, ਦੋਹਾਂ ਬੰਦਿਆਂ ਨੂੰ ਇਹਨਾਂ ਨੇ ਵਿਜੀਲੈਂਸ ਨੇ ਇਹਨਾਂ ਦੀ ਨੇ ਫੜਿਆ। ਆਸ਼ੂ ਵੀ ਵਿਜੀਲੈਂਸ ਨੇ ਫੜਿਆ, ਧਰਮਸ਼ੋਤ ਵੀ ਵਿਜੀਲੈਂਸ ਨੇ ਫੜਿਆ। ਕਰੋੜਾਂ ਰੁਪਈਏ 'ਚੋਂ ਕੋਈ 2 ਰੁਪਈਏ ਤਾਂ ਰਿਕਵਰ ਕਰ ਲਓ ਉਹਨਾਂ ਤੋਂ। ਕੋਈ ਮੈਂ ਕਹਿੰਦਾ ਕਰੋੜਾਂ ਰੁਪਈਏ ਦਾ ਘਪਲਾ ਕਰ ਲਿਆ ਕਿਸੇ ਬੰਦੇ ਨੇ, ਉਹ ਕਰੋੜਾਂ ਰੁਪਈਆ ਗਿਆ ਕਿੱਥੇ? ਤੁਸੀਂ ਉਹਨਾਂ ਦੇ ਪੁਲਿਸ ਰਿਮਾਂਡ ਲਏ, ਕਿਉਂਕਿ 14 ਦਿਨਾਂ ਤੱਕ ਮੁਲਜ਼ਮ ਦਾ ਪੁਲਿਸ ਰਿਮਾਂਡ ਲਿਆ ਜਾ ਸਕਦਾ ਕਾਨੂੰਨ ਮੁਤਾਬਕ। ਤੁਸੀਂ ਉਹਨਾਂ ਦੇ ਪੁਲਿਸ ਰਿਮਾਂਡ ਲਏ। ਪੁਲਿਸ ਰਿਮਾਂਡ ਲੈਣ ਦਾ ਪਰਪਸ ਕੀ ਹੁੰਦਾ? ਵੀ ਆਪਾਂ ਮੁਲਜ਼ਮ ਤੋਂ ਪੁੱਛਗਿੱਛ ਕਰਨੀ ਹੈ ਵੀ ਇਹਨੇ ਕਰੋੜਾਂ ਰੁਪਈਏ ਰੱਖੇ ਕਿੱਥੇ ਨੇ, ਇਹਨੇ ਉਹ ਕਰੋੜਾਂ ਰੁਪਏ ਯੂਜ਼ ਕਿੱਥੇ ਕੀਤੇ ਨੇ, ਇਹਨੇ ਉਹ ਕਰੋੜਾਂ ਰੁਪਏ ਦਾ ਬਣਾਇਆ ਕੀ ਆ, ਇਹਨੇ ਉਹ ਕਰੋੜਾਂ ਰੁਪਏ ਆਪਦੇ ਪਰਿਵਾਰ ਵਾਸਤੇ ਕਿੱਥੇ ਵਰਤਿਆ।
ਤੁਸੀਂ ਮੈਨੂੰ ਦੱਸ ਦਿਓ ਵੀ ਕੋਈ 1 ਰੁਪਈਏ ਦਾ ਸਬੂਤ ਸਾਹਮਣੇ ਆਇਆ? ਨਾ ਆਸ਼ੂ ਦਾ, ਆਸ਼ੂ ਵੀ ਜੇਲ੍ਹ ਭੇਜਤਾ, ਨਾ ਸਾਧੂ ਸਿੰਘ ਧਰਮਸ਼ੋਤ ਦਾ। ਅਖੀਰ ਨੂੰ ਹੋਣਾ ਕੀ ਆ? ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ, ਆਸ਼ੂ ਵੀ ਬਰੀ ਹੋਊ ਤੇ ਧਰਮਸ਼ੋਤ ਵੀ ਬਰੀ ਹੋਊ। ਜੇ ਅਸੀਂ ਗੱਲ ਕਰਦੇ ਹਾਂ, ਤੁਹਾਡੇ ਉੱਪਰ ਇਹ ਵੀ ਇਲਜ਼ਾਮ ਲੱਗਦੇ ਰਹੇ ਨੇ ਅਕਾਲੀ ਦਲ ਦੇ ਉੱਪਰ ਕਿ ਇਹਨਾਂ ਨੇ ਨਸ਼ਾ ਜਿਹੜਾ ਸਭ ਤੋਂ ਵੱਧ ਪ੍ਰਮੋਟ ਕਰਿਆ, ਬਕਾਇਦਾ ਬਿਕਰਮ ਸਿੰਘ ਮਜੀਠੀਆ ਦਾ ਨਾਮ ਲੈਂਦੇ ਰਹੇ ਨੇ। ਦੇਖੋ, ਮੈਂ ਇਹਨਾਂ ਨੇ ਇਲਜ਼ਾਮ ਹੀ ਲਾਏ, ਝੂਠ ਬੋਲਣ ਦੀ ਰਾਜਨੀਤੀ ਕੀਤੀ। ਜੇ ਇਹਨਾਂ ਦੇ ਸੁਪਰੀਮੋ ਨੇ ਜੇ ਅਕਾਲੀ ਦਲ ਦੇ ਜੇ ਅਕਾਲੀ ਦਲ ਦੇ ਕਿਸੇ ਲੀਡਰ ਦੇ ਖਿਲਾਫ ਨਸ਼ੇ ਵੇਚਣ ਦਾ ਜਾਂ ਖਾਸ ਕਰਕੇ ਸਾਹਿਬ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਹਨਾਂ ਨੇ ਨਸ਼ੇ ਵਿਕਵਾਉਣ ਦਾ ਐਲੀਗੇਸ਼ਨ ਲਾਇਆ, ਤਾਂ ਫਿਰ ਇਹਨਾਂ ਦੇ ਸੁਪਰੀਮੋ ਨੇ ਰਿਟਨ 'ਚ ਮਾਫੀ ਕਿਉਂ ਮੰਗੀ? ਇਹਨਾਂ ਦਾ ਜਿਹੜਾ ਮੁਖੀ ਆ, ਜਿਹੜਾ ਦਿੱਲੀ ਦਾ ਮੁੱਖ ਮੰਤਰੀ ਆ, ਉਹਨੇ ਲਿਖਤੀ ਤੌਰ 'ਤੇ ਮਜੀਠੀਆ ਸਾਹਿਬ ਤੋਂ ਮਾਫੀ ਕਿਉਂ ਮੰਗੀ? ਉਸ ਤੋਂ ਇਲਾਵਾ ਫਿਰ ਇਹਨਾਂ ਦਾ ਜਿਹੜਾ ਜਿਹੜਾ ਇਹਨਾਂ ਦਾ ਰਾਜ ਸਭਾ ਮੈਂਬਰ ਆ ਸੰਜੇ, ਉਹ ਇਸ ਵੇਲੇ ਵੀ ਲੁਧਿਆਣਾ ਕੋਰਟ ਦੇ ਵਿੱਚ ਟ੍ਰਾਇਲ ਫੇਸ ਕਰ ਰਿਹਾ। ਮਜੀਠੀਆ ਸਾਹਿਬ ਨੇ ਉਹਦੇ 'ਤੇ ਡੈਫਾਮੇਸ਼ਨ ਦਾ ਕੀਤਾ ਹੋਇਆ ਕੇਸ। ਉਹ ਅੱਜ ਵੀ ਕਹਿੰਦਾ ਵੀ ਤੁਸੀਂ ਮੇਰੇ ਖਿਲਾਫ ਕੇਸ ਵਾਪਸ ਲੈ ਲਓ। ਰਾਜਨੀਤੀ 'ਚ ਇਹ ਗੱਲਾਂ ਹੋ ਜਾਂਦੀਆਂ। ਇਹ ਇੱਦਾਂ ਕਿਉਂ ਕਰਦੇ ਨੇ? ਫਿਰ ਪਿਛਲੀ ਸਰਕਾਰ ਨੇ, ਕਿਉਂਕਿ ਉਹ ਤੁਹਾਨੂੰ ਵੀ ਪਤਾ ਵੀ ਉਹ ਕਿਵੇਂ ਹੋਇਆ, ਕਿਉਂਕਿ ਜਿਹੜੀ ਸੀਗੀ ਐਂਟੀ ਨਾਰਕੋਟਿਕ ਸੈੱਲ ਦਾ ਜਿਹੜਾ ਪੰਜਾਬ ਦਾ DGP ਲਾਇਆ ਹੋਇਆ ਸੀ, ਉਹ ਹਰਪ੍ਰੀਤ ਸਿੰਘ ਸਿੱਧੂ ਲਾਇਆ ਹੋਇਆ ਸੀ। ਹਰਪ੍ਰੀਤ ਸਿੰਘ ਸਿੱਧੂ ਤੇ ਮਜੀਠੀਆ ਸਾਹਿਬ ਰਿਸ਼ਤੇਦਾਰ ਨੇ ਆਪਸ 'ਚ, ਮਾਸੀਆਂ ਦੇ ਪੁੱਤ ਨੇ ਆਪਸ 'ਚ। ਉਹਨੇ ਉਸ ਪਰਿਵਾਰਕ ਰਿਸ਼ਤੇ ਕਰਕੇ, ਪਰਿਵਾਰ ਦੇ ਵਿੱਚ ਰਿਸ਼ਤੇ ਦੀ ਕੜਤਣ ਕਰਕੇ ਮਜੀਠੀਆ ਸਾਹਿਬ ਨੂੰ ਫੜ ਕੇ ਅਰੈਸਟ ਕਰਕੇ ਇਹਨਾਂ ਨੇ ਅੰਦਰ ਦੇਤਾ। ਉਹ 'ਚ ਨਿਕਲਿਆ ਕਿ ਹਾਈ ਕੋਰਟ ਨੇ ਜੁੱਤੀਆਂ ਮਾਰੀਆਂ ਉਸ ਆਰਡਰ ਦੇ ਵਿੱਚ ਇਹਨਾਂ ਦੇ ਖਿਲਾਫ, ਵੀ ਤੁਹਾਡੀ ਪੁਲਿਸ ਨੇ ਐਡਾ 100 ਪਤਾ ਨਹੀਂ ਕਿੰਨਾ ਪੇਜਾਂ ਦਾ ਆਰਡਰ ਆ ਜਿਹਦੇ 'ਚ ਇਹਨਾਂ ਦੇ ਜੁੱਤੀਆਂ ਮਾਰੀਆਂ ਹਾਈ ਕੋਰਟ ਨੇ। ਰੰਧਾਵਾ ਸਾਹਿਬ ਤਾਂ ਇਹ ਕਹਿੰਦੇ ਨੇ, ਜਿਹੜੇ ਸਾਬਕਾ ਉਪ ਮੁੱਖ ਮੰਤਰੀ ਨੂੰ, ਤਾਂ ਇਹ ਕਹਿੰਦੇ ਨੇ, ਕਹਿੰਦੇ ਕਿ ਸਰਕਾਰ ਨੇ ਪੈਰਵਾਈ ਨਹੀਂ ਕੀਤੀ, ਅਸੀਂ ਤਾਂ ਮਜੀਠੀਆ ਸਾਹਿਬ ਨੂੰ ਅੰਦਰ ਦੇਤਾ ਸੀ। ਨਹੀਂ, ਸਵਾਲ ਪਤਾ ਕੀ ਆ? ਇਹਦਾ ਮਤਲਬ ਸਰਕਾਰਾਂ ਜਿਹੜੀਆਂ ਪੈਰਵਾਈ ਕਰਦੀਆਂ ਨੇ ਉਹ ਲੋਕਾਂ ਨੂੰ ਫਸਾਉਣ ਵਾਸਤੇ ਹੀ ਕਰਦੀਆਂ ਨੇ, ਠੀਕ ਹੈ? ਇਹਦਾ ਮਤਲਬ ਜੇ ਸਰਕਾਰ ਕੇਸ ਬਣਾਉਂਦੀ ਆ, ਉਹ ਪੁਲਿਸ ਤੋਂ ਸਰਕਾਰ ਉਹਨਾਂ ਬੰਦਿਆਂ ਦੀ ਕੇਸ ਬਣਾਉਂਦੀ ਆ ਜਿਹੜੇ ਬੰਦੇ ਨੂੰ ਫਸਾਉਣਾ ਹੁੰਦਾ। ਪੁਲਿਸ ਇਹਦਾ ਮਤਲਬ ਆਪਣਾ ਕੋਈ ਦਿਮਾਗ ਨਹੀਂ ਲਾਉਂਦੀ, ਪੁਲਿਸ ਆਪਣਾ ਕੋਈ ਇਨਵੈਸਟੀਗੇਸ਼ਨ ਨਹੀਂ ਕਰਦੀ। ਜੇ ਆਪਾਂ ਕਿਸੇ ਬੰਦੇ ਦੇ ਖਿਲਾਫ ਪਰਚਾ ਦਰਜ ਕਰਦੇ ਆ, ਇਹਦਾ ਮਤਲਬ ਪੋਲੀਟੀਕਲ ਬੰਦੇ ਪੁਲਿਸ ਤੋਂ ਪਰਚੇ ਕਰਾਉਂਦੇ, ਪੁਲਿਸ ਆਪ ਦਾ ਦਿਮਾਗ ਕੋਈ ਨਹੀਂ ਵਰਤਦੀ। ਇਹਦਾ ਮਤਲਬ ਤਾਂ ਇਹੀ ਹੋਇਆ ਵੀ ਜਿਹੜਾ ਉਹ ਪਰਚਾ ਸੀ ਉਹ ਕਾਂਗਰਸ ਦੇ ਜਿਹੜੇ ਰੰਧਾਵਾ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ, ਉਹਨੇ ਝੂਠਾ ਪਰਚਾ ਦੇਤਾ ਸੀ। ਉਦੋਂ ਬਾਅਦ ਉਹ ਚਾਹੁੰਦੇ ਸੀ ਵੀ ਜਿਹੜੀ ਹੁਣ ਦੂਜੀ ਸਰਕਾਰ ਆ ਗਈ, ਇਹ ਵੀ ਉਸ ਪਰਚੇ ਦੇ ਵਿੱਚ ਮਜੀਠੀਆ ਸਾਹਿਬ ਦੇ ਖਿਲਾਫ ਕੋਈ ਐਵੀਡੈਂਸ ਹੀ ਨਹੀਂ ਆਈ। ਜੇ ਐਵੀਡੈਂਸ ਨਹੀਂ ਆਈ ਤਾਂ ਅਦਾਲਤ ਨੇ ਬੇਲ ਵੀ ਕਰਤੀ, ਔਰ ਬੇਲ ਦੇ ਵਿੱਚ ਇਹਨਾਂ ਨੂੰ ਲਾਹਨਤਾਂ ਤੱਕ ਪਾਈਆਂ, ਝੂਠਾ ਪਰਚਾ ਦਿੱਤਾ। ਕਦੇ ਦੇਖਿਆ ਬੇਲ ਆਰਡਰ ਦੇ ਵਿੱਚ ਅਦਾਲਤ ਸਟਰਕਚਰ ਦਿੰਦੀ ਆ? ਕਦੇ ਬੇਲ ਆਰਡਰ ਦੇ ਵਿੱਚ ਸਟਰਕਚਰ ਪਾਸ ਨਹੀਂ ਕਰਦੀ ਹੁੰਦੀ ਅਦਾਲਤ ਉਦੋਂ ਬਾਅਦ ਐਵੀਡੈਂਸ 'ਤੇ ਛੱਡ ਦਿੰਦੀ ਆ ਵੀ ਐਵੀਡੈਂਸ ਜੇ ਕੋਈ ਸਾਹਮਣੇ ਉਹ ਦੇਖਾਂਗੇ। ਐਟ ਦਿਸ ਸਟੇਜ ਇਹਦੇ ਖਿਲਾਫ ਕੋਈ ਐਵੀਡੈਂਸ ਨਹੀਂ ਹੈ, ਪ੍ਰਾਈਮਾ ਫੇਸ਼ੀ ਐਵੀਡੈਂਸ।